ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਦੇਰੀ ਦੇ ਲਈ ਥੋੜ੍ਹੀ ਜਿਹੀ ਅਸੀਂ ਮਾਫੀ ਮੰਗਦੇ ਹਾਂ। ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮਸ ਜਿਹੜੀਆਂ ਉਹ ਆ ਰਹੀਆਂ ਸੀਗੀਆਂ, ਪਰ ਪ੍ਰੋਗਰਾਮ ਆਪਾਂ ਹੁਣ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਅੱਜ ਦਾ ਇਹ ਜਿਹੜਾ ਸ਼ਨਿਚਰਵਾਰ ਦਾ ਪ੍ਰੋਗਰਾਮ ਆ, ਇਸ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਨੀ ਹੁੰਦੀ ਆ ਇਮੀਗ੍ਰੇਸ਼ਨ ਦੇ ਬਾਬਤ। ਕੀ ਕੁਛ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਅਤੇ ਮੇਰੇ ਨਾਲ ਇਸ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਟੇਰਕੀਆਣਾ ਲਾ ਫਰਮ ਦੇ ਇਮੀਗ੍ਰੇਸ਼ਨ ਅਟਰਨੀ ਜੇ ਟੇਰਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਵਾਲੇ। ਇਹਨਾਂ ਦੇ ਕੋਲੋਂ ਤੁਸੀਂ ਘਰ ਖਰੀਦਣਾ ਵੇਚਣਾ ਹੋਵੇ, ਇਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 5599052575 559-905-2575 ਦੇ ਉੱਤੇ ਜਿਹੜਾ ਆ ਉਹ ਤੁਸੀਂ ਗੱਲਬਾਤ ਇਸ ਦੇ ਵਿੱਚ ਇਹਨਾਂ ਦੇ ਨਾਲ ਕਰ ਸਕਦੇ ਹੈਗੇ ਆ। ਅਤੇ ਜਿਵੇਂ ਆਪਾਂ ਦੱਸਿਆ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਬਤ ਜਿਹੜੀਆਂ ਉਹ ਗੱਲਾਂ ਬਾਤਾਂ ਕਰਦੇ ਹਾਂ। ਕੀ ਕੁਛ ਪੋਲਿਸੀਜ਼ ਦੇ ਵਿੱਚ ਤਬਦੀਲੀਆਂ ਜਿਹੜੀਆਂ ਆ ਉਹ ਆ ਰਹੀਆਂ ਨੇ, ਕੀ ਕੁਛ ਹੋਰ ਜਿਹੜਾ ਉਹ ਚੇਂਜ ਹੋ ਸਕਦਾ ਆ, ਉਸ ਨੂੰ ਆਪਾਂ ਜਿਹੜਾ ਜੀ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕਰਾਂਗੇ। ਬੀਤੇ ਦਿਨਾਂ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਕੁਛ ਜਿਹੜਾ ਉਹ ਚੇਂਜ ਕੀਤਾ ਆ। ਕਈਆਂ ਨੂੰ ਉਮੀਦ ਨਹੀਂ ਸੀ ਵੀ ਇੰਨੀ ਜਲਦੀ ਇੰਨਾ ਜ਼ਿਆਦਾ ਜਿਹੜਾ ਚੇਂਜ ਆ ਉਹ ਲਿਆ ਸਕਦੇ ਆ, ਪਰ ਉਹਨਾਂ ਨੇ ਉਹ ਕੀਤਾ ਆ। ਅਤੇ ਪਿਛਲੇ ਵੀਕ ਦੀ ਸਭ ਤੋਂ ਵੱਡੀ ਜੇ ਆਪਾਂ ਗੱਲ ਕਰੀਏ ਅਟਰਨੀ ਟੇਰਕੀਆਣਾ ਜੀ, ਵੀ ਸਭ ਤੋਂ ਵੱਡੀ ਗੱਲ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਨੇ ਕੀਤੀ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਸਮੇਂ ਦਾ ਲੀਗਲ ਮਾਈਗ੍ਰੇਸ਼ਨ ਦੇ ਉੱਤੇ ਜਿਹੜਾ ਬੈਨ ਲਾਇਆ ਸੀ ਗ੍ਰੀਨ ਕਾਰਡਸ ਦੇਣ ਦਾ, ਉਸ ਦੇ ਉੱਤੋਂ ਇਹਨਾਂ ਨੇ ਜਿਹੜੀ ਉਹ ਰੋਕ ਲਾਈ ਸੀ ਉਹ ਹਟਾ ਦਿੱਤੀ ਆ ਹੁਣ। ਜੀ ਬਿਲਕੁਲ, ਇਹਨਾਂ ਨੇ ਗ੍ਰੀਨ ਕਾਰਡਸ ਦੇ ਉੱਤੇ ਫਰੀਜ਼ ਲਗਾਇਆ ਸੀਗਾ, ਉਹਨਾਂ ਨੂੰ ਹਟਾ ਦਿੱਤਾ ਬਾਈਡਨ ਹੋਣਾ ਨੇ। ਟਰੰਪ ਨੇ ਕੀ ਕੀਤਾ ਸੀਗਾ ਕਿ ਆਪਾਂ ਦੇਖਿਆ ਕਿ ਪਿਛਲੇ ਮਾਰਚ 2020 ਦੇ ਵਿੱਚ ਇਹਨਾਂ ਨੇ ਜਿੰਨੇ ਵੀ ਨਵੇਂ ਗ੍ਰੀਨ ਕਾਰਡ ਸੀਗੇ, ਕਹਿੰਦੇ ਉਹ ਇਸ਼ੂ ਨਹੀਂ ਹੋ ਸਕਦੇ। ਸਪੈਸ਼ਲੀ ਜਿਹੜਾ ਇਹਦੇ ਟਾਰਗੇਟ ਦੇ ਵਿੱਚ ਸੀਗੇ US ਸਿਟੀਜ਼ਨ ਦੇ ਪੇਰੈਂਟਸ ਹੋ ਗਏ, ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਤੇ ਮਾਈਨਰ ਚਿਲਡਰਨ। ਅਤੇ ਸਿਰਫ ਜਿਹੜੇ US ਸਿਟੀਜ਼ਨ ਦੇ ਸਪਾਊਸ ਜਾਂ ਬੱਚੇ ਸੀਗੇ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਰਹੇ ਸੀਗੇ, ਅਤੇ ਉਹ ਵੀ ਬਹੁਤ ਘੱਟ ਵੋਲੀਅਮ 'ਚ ਇਸ਼ੂ ਕਰ ਰਹੇ ਸੀਗੇ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਰੀਜ਼ਨ ਇਹ ਸੀਗਾ ਕਿ ਕਰੋਨਾ ਵਾਇਰਸ ਕਰਕੇ ਜੋਬ ਮਾਰਕੀਟ ਬੜੀ ਖਰਾਬ ਹੋਈ ਹੈ, ਇਸ ਲਈ ਆਪਾਂ ਨਵੇਂ ਇਮੀਗਰੈਂਟ ਲੈ ਕੇ ਆ ਨਹੀਂ ਸਕਦੇ। ਇਹ ਜਿਹੜੀ ਟਰੰਪ ਦੀ ਪ੍ਰੋਕਲੇਮੇਸ਼ਨ ਸੀਗੀ, ਇਹ ਪਹਿਲਾਂ ਤਾਂ ਦਸੰਬਰ 31, 2020 ਤੱਕ ਸੀਗੀ। ਫਿਰ ਜਾਣ ਤੋਂ ਪਹਿਲਾਂ ਉਹਨਾਂ ਨੇ ਫਿਰ ਇਹ ਜਿਹੜੀ ਪ੍ਰੋਕਲੇਮੇਸ਼ਨ ਹੈ ਇਹਨੂੰ ਮਾਰਚ 31 ਤੱਕ ਐਕਸਟੈਂਡ ਕਰ ਦਿੱਤਾ ਸੀਗਾ। ਅਤੇ ਰੀਜ਼ਨ ਉਹਨਾਂ ਨੇ ਇਹੀ ਦਿੱਤਾ ਸੀਗਾ ਕਿ ਇਹ US ਦੀ ਲੇਬਰ ਫੋਰਸ ਨੂੰ ਇਫੈਕਟ ਕਰਦੀ ਹੈ, ਲੇਬਰ ਮਾਰਕੀਟ ਨੂੰ। ਅਤੇ ਬਾਈਡਨ ਨੇ ਫਿਰ ਅਨਾਊਂਸਮੈਂਟ ਕੀਤੀ ਪਿਛਲੇ ਹਫ਼ਤੇ ਕਿ ਇਹ ਕੋਈ US ਦੇ ਪਰਸਪੈਕਟਿਵ ਨੂੰ ਐਡਵਾਂਸ ਨਹੀਂ ਕਰਦੀ ਇੱਦਾਂ ਦੀਆਂ ਪ੍ਰੋਕਲੇਮੇਸ਼ਨਾਂ। ਇਹ ਇੱਕ ਤਾਂ ਸਾਡੀ ਇਮੀਗ੍ਰੇਸ਼ਨ ਦੇ ਬਾਰੇ ਲੋਕਾਂ ਨੂੰ ਗਲਤ ਮੈਸੇਜ ਸੈਂਡ ਕਰਦੀ ਹੈ, ਸਪੈਸ਼ਲੀ ਜਿੱਦਾਂ ਹੁਣ ਤੁਸੀਂ US ਸਿਟੀਜ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਪੇਰੈਂਟਸ ਨੂੰ ਰੋਕ ਕੇ ਰੱਖੋ। ਅਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਫੈਮਿਲੀ ਯੂਨਿਟੀ ਨੂੰ ਖਰਾਬ ਕਰਦੀ ਹੈ, ਅਤੇ ਇਹ ਲੇਬਰ ਮਾਰਕੀਟ ਨੂੰ ਵੀ ਕੋਈ ਇਫੈਕਟ ਨਹੀਂ ਕਰ ਰਹੀ, ਕਿਉਂਕਿ ਜਿਹੜੀ ਕੰਪਨੀਜ਼ ਹੈ ਉਹ ਰਿਲਾਈ ਕਰਦੀਆਂ ਇਸ ਪ੍ਰੋਗਰਾਮ ਦੇ ਉੱਤੇ, ਅਤੇ ਕਾਫੀ ਕੰਪਨੀਜ਼ ਨੂੰ ਬਹੁਤ ਵੱਡੇ ਸਕੇਲ 'ਤੇ ਲਾਸ ਹੋ ਰਿਹਾ। ਅਤੇ ਪਿਛਲੇ ਸਾਲ 2020 ਦੇ ਵਿੱਚ ਘੱਟੋ ਘੱਟ ਉਹ ਕਹਿੰਦੇ ਕਿ 1,20,000 ਜਿਹੜੇ ਫੈਮਿਲੀ ਬੇਸਡ ਗ੍ਰੀਨ ਕਾਰਡ ਦੇ ਵੀਜ਼ੇ ਸੀਗੇ ਉਹ ਲੂਜ਼ ਕਰਤੇ ਲੋਕਾਂ ਨੇ। ਉਹ 1,20,000 ਇਸ਼ੂ ਹੁੰਦੇ ਆ ਤਕਰੀਬਨ ਔਨ ਐਵਰੇਜ, ਉਹ ਸਾਰੇ ਚਲੇ ਗਏ। ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਇੰਪਲੋਇਮੈਂਟ ਇਮੀਗਰੈਂਟ ਸੀਗੇ ਉਹਨਾਂ ਦੀ ਐਂਟਰੀ ਵੀ ਕਾਫੀ ਜ਼ਿਆਦਾ ਰੋਕੀ ਗਈ। ਸਿਰਫ ਉਹਨਾਂ ਨੇ ਜਿਹੜੇ ਲਿਮਿਟਿਡ ਸਰਕਮਸਟੈਂਸਿਸ ਦੇ ਵਿੱਚ ਹੈਲਥ ਕੇਅਰ ਵਰਕਰ ਸੀਗੇ ਜਾਂ ਐਸੈਂਸ਼ੀਅਲ ਵਰਕਰ ਸੀਗੇ, ਕੋਵਿਡ 'ਤੇ ਜਾਂ ਫਰੰਟ ਲਾਈਨਸ 'ਤੇ ਕੰਮ ਕਰਦੇ ਸੀਗੇ, ਬਹੁਤ ਲਿਮਿਟਿਡ ਬੰਦੇ ਆਉਣ ਦਿੱਤੇ। ਇਹਦੇ ਨਾਲ ਉਹਨਾਂ ਨੇ ਜਿਹੜੀ ਗ੍ਰੀਨ ਕਾਰਡ ਲੋਟਰੀ ਦੇ ਸੀਗੇ ਵਿਨਰ ਸੀਗੇ, ਉਹਨਾਂ ਨੂੰ ਕਾਫੀ ਲੋਕਾਂ ਨੂੰ ਰੋਕ ਕੇ ਰੱਖਿਆ। ਕਾਫੀ ਲਾਅ ਸੂਟ ਵਗੈਰਾ ਵੀ ਹੋਏ, ਕਾਫੀ ਲੋਟਰੀ ਵਗੈਰਾ ਜਿਹੜੇ ਆਪਾਂ ਪ੍ਰੋਗਰਾਮ 'ਤੇ ਵੀ ਡਿਸਕਸ ਕੀਤਾ ਕਿ ਉਹਨਾਂ ਦੀ ਇੱਕ ਟਾਈਮ ਲਾਈਨ ਹੁੰਦੀ ਸੀ, ਉਹਨਾਂ ਨੂੰ ਉਸ ਟਾਈਮ ਲਾਈਨ 'ਚ ਜੇ ਉਹ ਨਾ ਆਉਣ, ਉਹਨਾਂ ਦਾ ਲੋਟਰੀ ਨੰਬਰ ਚੱਲ ਜਾਂਦਾ ਸੀਗਾ।
ਤੇ ਉਹ ਕਾਫੀ ਸਾਰਾ ਲੋਕਾਂ ਨੂੰ ਉਸ ਚੀਜ਼ ਦਾ ਲਾਸ ਹੋਇਆ। ਤੇ ਹੁਣ ਜਿਹੜੇ ਇਮੀਗ੍ਰੈਂਟ ਲਾਇਰਸ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਇਹ ਸਾਰਾ ਐਡਾ ਵੱਡਾ ਬੈਕਲੌਗ ਕ੍ਰੀਏਟ ਹੋ ਗਿਆ ਹੈ, ਤਕਰੀਬਨ ਉਹ ਕਹਿੰਦੇ ਨੇ ਕਿ ਇਸ ਵੇਲੇ ਵਰਲਡ ਵਾਈਡ 4,75,000 ਜਿਹੜੇ ਫੈਮਿਲੀ ਬੇਸ ਇਮੀਗ੍ਰੇਸ਼ਨ ਦਾ ਬੈਕਲੌਗ ਪੈਂਡਿੰਗ ਹੈ, ਸਿਰਫ ਇਹ ਜਿਹੜਾ 1 ਸਾਲ ਦੇ ਡਿਲੇ ਦੇ ਕਾਰਨ। ਤੇ ਉਹ ਕਹਿੰਦੇ ਕਿ ਬਾਈਡਨ ਨੂੰ ਸਿਰਫ ਇਹ ਬੈਨ ਨਹੀਂ, ਉਹਨਾਂ ਨੂੰ ਕੋਈ ਹੋਰ ਸਾਰੇ ਮੈਜਰ ਲੈਣੇ ਪੈਣੇ ਨੇ, ਜਿਹਦੇ ਕਰਕੇ ਕਿ ਉਹਨਾਂ ਨੂੰ ਨਵੇਂ ਵੀਜ਼ਾਜ਼ ਇਸ਼ੂ ਕਰਨੇ ਚਾਹੀਦੇ ਆ, ਤਾਂ ਕਿ ਇਹ ਸਾਰਾ ਜਿਹੜਾ ਬੈਕਲੌਗ ਹੈ ਇਹ ਰਿਮੂਵ ਹੋਵੇ। ਜੀ, ਸੋ ਕਾਫੀ ਲੰਮਾ ਚੌੜਾ ਜਿਹੜਾ ਇਸ ਦੇ ਵਿੱਚ ਆ, ਜਿੱਦਾਂ ਤੁਸੀਂ ਕਿਹਾ ਵੀ ਤਕਰੀਬਨ 500,000 ਲੋਕਾਂ ਦਾ ਬੈਕਲੌਗ ਇਸ ਦੇ ਵਿੱਚ ਜਿਹੜਾ ਉਹ ਵੱਧ ਗਿਆ ਆ। ਸੋ ਜਿਹੜੇ ਕੇਸਿਸ ਨੂੰ ਆਪਾਂ ਜਿੱਦਾਂ ਮੰਨ ਲਓ ਵੀ ਕਿਸੇ ਨੂੰ ਸਾਲ ਲੱਗਦਾ ਸੀਗਾ, 6 ਮਹੀਨੇ 8 ਮਹੀਨੇ ਲੱਗਦੇ ਸੀਗੇ, ਸੋ ਹੁਣ ਲੋਕ ਕੀ ਉਮੀਦ ਰੱਖਣ ਵੀ ਇਹਨਾਂ ਦੇ ਉੱਤੇ ਕਿੰਨਾ ਸਮਾਂ ਆ, 2-3 ਸਾਲ, ਡਬਲ ਟ੍ਰਿਪਲ ਟਾਈਮ ਲੱਗ ਸਕਦਾ? ਜੀ ਬਿਲਕੁਲ, ਪਹਿਲਾਂ ਤਾਂ ਇਹ ਹੈ ਕਿ ਮਤਲਬ ਇਸ ਬੈਨ ਨੇ ਖੋਲ੍ਹਿਆ, ਇਹ ਜਿਹੜੀ ਪ੍ਰੋਕਲੇਮੇਸ਼ਨ ਹੈ ਇਹਨਾਂ ਫਰਕ ਕੀ ਪਿਆ? ਫਰਕ ਇਹ ਪਿਆ ਕਿ ਪਹਿਲਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਤੇ ਸੀਗੇ, ਜਿਹੜੇ ਸਪਾਊਸ ਤੇ ਬੱਚੇ ਨਹੀਂ ਆ ਸਕਦੇ ਸੀਗੇ, ਉਹ ਵਾਲਿਆਂ ਦਾ ਵੀਜ਼ਾ ਬੇਸਿਕਲੀ ਉਹਨਾਂ ਦੀ ਸਭ ਤੋਂ ਵੱਡੀ ਜਿੱਤ ਹੈ ਕਿ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਤੇ ਬੱਚੇ ਹੁਣ ਉਹਨਾਂ ਨੂੰ ਵੀਜ਼ਾ ਅੱਗੇ ਉਹ ਅਪਲਾਈ ਕਰ ਸਕਦੇ ਨੇ। ਠੀਕ ਹੈ। ਇਹਦੇ ਵਿੱਚ ਕੀ ਉਮੀਦ ਕੀਤੀ ਜਾ ਸਕਦੀ ਹੈ? ਪ੍ਰੋਕਲੇਮੇਸ਼ਨ ਤੋਂ ਪਹਿਲਾਂ ਜਿੱਦਾਂ ਮਾਰਚ ਅਪ੍ਰੈਲ ਦੇ ਵਿੱਚ ਕਈ ਇੰਟਰਵਿਊ ਸੀਗੀਆਂ, ਆਪਾਂ ਕਈਆਂ ਤੋਂ ਸੁਣਿਆ ਵੀ ਰੇਡੀਓ ਕਾਲਰਸ ਤੋਂ ਕਿ ਇੰਟਰਵਿਊ ਸ਼ੈਡਿਊਲ ਹੋ ਗਈ ਸੀ, ਖੜੇ ਪੈਰ ਫਿਰ ਕੈਂਸਲ ਕਰਤੀ। ਉਹ ਉੱਥੋਂ ਦੀ ਸ਼ੁਰੂ ਕਰੋਗੇ, ਉਹ ਵਾਲੇ ਬੈਕਲੌਗ ਤੋਂ, ਫਰਵਰੀ ਮਾਰਚ ਵਾਲੇ ਜਿਹੜੇ ਕੇਸਿਸ ਨੇ ਉੱਥੋਂ ਦੀ ਫਿਰ ਸ਼ੁਰੂ ਹੋ ਗਏ, ਫਿਰ ਅੱਗੇ ਜਾਓਗੇ। ਪਰ ਇਹ ਹੈ ਕਿ ਇੰਨੀ ਛੇਤੀ ਅਜੇ ਖੁੱਲ੍ਹਣੇ ਨਹੀਂ ਕੌਂਸੂਲੇਟਸ, ਮਤਲਬ ਕਿ ਐਡੀ ਸਪੀਡ ਨਾਲ ਅੱਗੇ ਜਾ ਨਹੀਂ ਸਕਦੇ, ਅੱਗੇ ਵੀ ਹੋਰ ਇਹ ਬੋਟਲਨੈਕ ਤਾਂ ਕ੍ਰੀਏਟ ਹੋ ਹੀ ਗਿਆ ਬਿਲਕੁਲ। ਤੇ ਪਰ ਉੱਥੋਂ ਦੀ ਇਹ ਸ਼ੁਰੂ ਕਰੂਗੇ, ਫਿਰ ਉਹਨਾਂ ਨੂੰ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੇ ਪਿਛਲੇ ਸਾਲ ਵਾਲੇ ਜਨਵਰੀ ਤੋਂ ਮਾਰਚ ਵਾਲਾ ਜਿਹੜਾ ਸੀਗਾ ਉਹਨੂੰ ਇਸ ਸਾਲ ਸ਼ਾਇਦ ਉਹ ਕਲੀਅਰ ਕਰ ਪਾਉਣ, ਤੇ ਬਾਕੀਆਂ ਨੂੰ ਅੱਗੇ ਅਜੇ ਵੇਟ ਹੀ ਕਰਨੀ ਪੈਣੀ ਹੈ। ਜੀ ਬਿਲਕੁਲ। ਇਹ ਆ ਵੀ ਹੁਣ ਜਦੋਂ ਨੰਬਰ ਆਊਗਾ ਭਾਈ, ਫਿਰ ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਉਹ ਕੰਮ ਅੱਗੇ ਜਿਹੜਾ ਉਹ ਵਧਾਈ ਚੱਲਿਓ। ਅਤੇ ਇੱਕ ਚੀਜ਼ ਜਿਹੜੀ ਜ਼ਰੂਰ ਆ ਵੀ ਅਜੇ ਵੀ ਕੌਂਸੂਲੇਟ ਜਿੱਦਾਂ ਤੁਸੀਂ ਕਿਹਾ ਵੀ ਸ਼ਾਇਦ 31 ਮਾਰਚ ਤੱਕ ਤਾਂ ਉਹਨਾਂ ਨੇ ਸਮਾਂ ਜਿਹੜਾ ਉਹ ਰੱਖਿਆ ਹੀ ਆ, ਬੰਦ ਹੀ ਰਹਿਣਾ ਆ, ਫੁੱਲ ਫਲੈਜ ਜਿਹੜਾ ਉਹ ਓਪਨ ਨਹੀਂ ਹੋਣਾ। ਜਦੋਂ ਓਪਨ ਹੋਊਗਾ ਫਿਰ ਜਲਦੀ ਵਾਰੀਆਂ ਸ਼ਾਇਦ ਆਉਣੀਆਂ ਸ਼ੁਰੂ ਹੋਣ, ਪਰ ਬੋਟਲਨੈਕ ਇੰਨਾ ਕੁ ਬਣਿਆ ਪਿਆ ਆ ਵੀ ਸਮਾਂ ਇਸ ਦੇ ਵਿੱਚ ਜ਼ਿਆਦਾ ਆ ਉਹ ਲੱਗ ਸਕਦਾ ਆ। ਅਗਲੀ ਆਪਾਂ ਅਟਰਨੀ ਟਿਰਕੀਆਣਾ ਜੀ ਗੱਲ ਕਰਦੇ ਜਾਈਏ, ਨੈਚੁਰਲਾਈਜੇਸ਼ਨ ਦਾ ਜਿਹੜਾ ਸਿਵਿਕਸ ਟੈਸਟ ਸੀ, ਪਿਛਲੇ ਸਾਲ ਇਸ ਨੂੰ ਔਖਿਆਂ ਕਰ ਦਿੱਤਾ ਗਿਆ ਸੀ। ਕੁਛ ਆਨਸਰਸ ਦੇ ਉੱਤੇ ਵਿਵਾਦ ਵੀ ਜਿਹੜਾ ਉਹ ਹੋਇਆ ਸੀਗਾ ਵੀ ਉਹਨਾਂ ਨੇ ਚੇਂਜ ਕਰ ਦਿੱਤੇ ਸੀਗੇ। ਇਸ ਪ੍ਰਸ਼ਾਸਨ ਨੇ ਆਉਂਦਿਆਂ ਹੀ ਮੁੜ ਦੁਬਾਰਾ 2018 ਵਾਲੇ ਜਿਹੜੇ ਸਿਟੀਜ਼ਨ ਟੈਸਟ ਜਿਹਨੂੰ ਕਹਿ ਸਕਦੇ ਹਾਂ, ਜਿਹਨੂੰ ਆਖਿਆ ਜਾਂਦਾ ਆ ਵੀ ਉਹ ਉਹਨਾਂ ਨੇ ਵਾਪਸ ਪੁਰਾਣੇ ਵਾਲੇ ਪੱਧਰ ਦੇ ਉੱਤੇ ਲੈ ਆਂਦਾ। ਜੀ, ਪਹਿਲਾਂ ਤਾਂ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਕਿ ਜਿਹੜਾ 2008 ਵਾਲਾ ਸਿਟੀਜ਼ਨਸ਼ਿਪ ਟੈਸਟ ਸੀਗਾ, ਮਾਰਚ 1 2021 ਤੋਂ ਬਾਅਦ ਉਹਨਾਂ ਨੇ ਉਹੀ ਲੈਣਾ ਜਿਹੜੀਆਂ ਵੀ ਐਪਲੀਕੇਸ਼ਨਸ ਫਾਈਲ ਹੋਈਆਂ। ਤੇ ਦਸੰਬਰ 1 ਨੂੰ ਇਹਨੂੰ ਟਰੰਪ ਉਹਨਾਂ ਨੇ ਇੰਪਲੀਮੈਂਟ ਕੀਤਾ ਸੀਗਾ 2020 ਸਿਵਿਕ ਟੈਸਟ ਦੇ ਕੁਐਸਚਨ ਵਗੈਰਾ ਵਧਾ ਦਿੱਤੇ ਸੀਗੇ, ਕਈ ਕੁਐਸਚਨਸ ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਸੀਗੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਉਂਦੇ ਹੀ ਪਹਿਲੇ ਦਿਨ ਹੀ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ, ਐਗਜ਼ੈਕਟਿਵ ਆਰਡਰ। ਉਹਨੇ ਕਿਹਾ ਕਿ ਇਹ ਜਿਹੜਾ ਰਿਸਟੋਰਿੰਗ ਫੇਥ ਇਨ ਆਰ ਲੀਗਲ ਇਮੀਗ੍ਰੇਸ਼ਨ ਸਿਸਟਮ, ਤੇ ਉਹ ਕਹਿੰਦੇ ਕਿ ਇਸ ਆਰਡਰ ਦੇ ਥੱਲੇ ਆਪਾਂ ਇਹ ਜਿਹੜਾ ਟੈਸਟ ਹੈਗਾ 2020 ਵਾਲਾ, ਇਹਨੂੰ ਆਪਾਂ ਰੀਵੈਲੂਏਟ ਕੀਤਾ ਹੈ। ਇਹ ਕੋਈ ਸਾਡੇ ਸਿਸਟਮ ਦੇ ਵਿੱਚ ਫੇਥ ਨਹੀਂ ਰਿਸਟੋਰ ਕਰਦਾ, ਹਾਲਾਂਕਿ ਇਹ ਹੋਰ ਜ਼ਿਆਦਾ ਬੈਰੀਅਰ ਪਾ ਦਿੰਦਾ, ਲੋਕਾਂ ਨੂੰ ਮੁਸ਼ਕਿਲ ਕਰ ਦਿੰਦਾ ਹੈ। ਸਪੈਸ਼ਲੀ ਜਿਹੜੇ ਬਜ਼ੁਰਗ ਲੋਕ ਨੇ, ਉਹਨਾਂ ਨੂੰ ਆਲਰੇਡੀ ਇੰਗਲਿਸ਼ ਦੀ ਪ੍ਰੋਬਲਮ ਹੁੰਦੀ ਹੈ, ਤੁਸੀਂ ਉਹਦੇ ਵਿੱਚ ਹੋਰ ਜ਼ਿਆਦਾ ਕੁਐਸਚਨ ਵਧਾ ਦਿੱਤੇ ਹੈ ਤੇ ਹੋਰ ਜ਼ਿਆਦਾ ਤੁਸੀਂ ਕੰਪਲੀਕੇਸ਼ਨ ਕਰਤੀਆਂ। ਨਾਲ ਇਹਨਾਂ ਨੇ ਕਿਹਾ ਕਿ ਜਿਹੜਾ 2008 ਦਾ ਟੈਸਟ ਸੀਗਾ ਉਹ ਆਪਾਂ ਬੜਾ ਸਮਾਂ ਲਾ ਕੇ ਡਿਵੈਲਪ ਕੀਤਾ ਸੀਗਾ। ਘੱਟੋ ਘੱਟ 150 ਤੋਂ ਵੱਧ ਆਰਗੇਨਾਈਜੇਸ਼ਨ ਸੀਗੀਆਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਿ ਉਹ ਟੈਸਟ ਕਿੱਦਾਂ ਦਾ ਹੋਣਾ ਚਾਹੀਦਾ ਹੈ। ਜਿਹੜੇ ਇੰਗਲਿਸ਼ ਦੇ ਕੁਐਸਚਨ ਵੀ ਸੀਗੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਇੰਗਲਿਸ਼ ਵਾਲੇ ਇਹਨਾਂ ਨੇ ਐਕਸਪਰਟ ਲਏ ਸੀਗੇ, ਹਿਸਟੋਰੀਅਨਸ ਲਏ ਸੀਗੇ, ਹੋਰ ਐਜੂਕੇਸ਼ਨ ਡਿਪਾਰਟਮੈਂਟ ਤੋਂ ਕਈ ਸਾਰੇ ਲੋਕੀ ਸੀਗੇ, ਤਾਂ ਕਰਕੇ ਇਹਨਾਂ ਨੇ ਟੈਸਟ ਬਣਾਇਆ ਸੀਗਾ। ਤੇ ਜਿਹੜਾ ਇਹ ਕਹਿੰਦੇ ਸਿਵਿਕ ਟੈਸਟ ਹੈਗਾ, ਇਹਦੀ ਜਿਹੜੀ ਇਹਨੂੰ ਐਡਮਿਨਿਸਟਰ ਕਰਨਾ ਇੱਕ ਸਟੈਚੂਟਰੀ ਰਿਕੁਆਇਰਮੈਂਟ ਹੈ, ਮਤਲਬ ਕਿ ਜਿਹੜਾ ਵੀ ਬੰਦਾ ਸਹੁੰ ਚੱਕਦਾ ਹੈ ਸਿਟੀਜ਼ਨਸ਼ਿਪ ਦੀ, ਉਸ ਤੋਂ ਪਹਿਲਾਂ ਉਹਦੀ ਇੱਕ ਰਿਕੁਆਇਰਮੈਂਟ ਹੈ ਕਾਨੂੰਨੀ ਤੌਰ ਤੇ ਕਿ ਉਹਨੂੰ ਇਹ ਟੈਸਟ ਦੇਣਾ ਹੀ ਦੇਣਾ ਪੈਂਦਾ ਹੈ। ਤੇ ਜਿਹੜਾ ਟੈਸਟ ਹੈ ਇਹ ਤੁਹਾਨੂੰ ਬੇਸਿਕਲੀ ਇਸ ਚੀਜ਼ ਤੇ ਟੈਸਟ ਕਰਦਾ ਕਿ ਤੁਹਾਨੂੰ ਯੂਐਸ ਦੀ ਹਿਸਟਰੀ ਬਾਰੇ, ਪ੍ਰਿੰਸੀਪਲਸ ਬਾਰੇ, ਕਿ ਇੱਥੇ ਕਿੱਦਾਂ ਦੀ ਗਵਰਨਮੈਂਟ ਹੈ, ਉਸ ਚੀਜ਼ ਬਾਰੇ ਇਹ ਤੁਹਾਨੂੰ ਕੁਐਸਚਨ ਕਰਦਾ ਹੈ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਐਕਨੋਲੇਜ ਕੀਤਾ ਹੈ ਕਿ ਜਦੋਂ ਬੰਦਾ ਸਿਟੀਜ਼ਨ ਬਣਨ ਦਾ ਫੈਸਲਾ ਲੈਂਦਾ ਹੈ, ਉਹ ਆਲਰੇਡੀ ਇੱਕ ਬਹੁਤ ਜ਼ਿਆਦਾ ਯੂਐਸ ਦੇ ਵਿੱਚ ਆਪਣੀ ਇਨਵੈਸਟਮੈਂਟ ਕਰ ਚੁੱਕਾ ਹੁੰਦਾ ਹੈ, ਟਾਈਮ ਦੀ, ਐਫਰਟ ਦੀ, ਲੇਬਰ ਦੀ, ਤੇ ਉਹ ਆਲਰੇਡੀ ਇਸ ਕੰਟਰੀ ਨੂੰ ਬਹੁਤ ਜ਼ਿਆਦਾ ਡੀਪਰ ਲੈਵਲ ਤੇ ਕਮਿਟ ਕਰ ਚੁੱਕਾ ਹੈ ਨਾ। ਤੁਸੀਂ ਆਪਣੀ ਕੰਟਰੀ ਦੀ ਸਿਟੀਜ਼ਨਸ਼ਿਪ ਛੱਡ ਕੇ ਇਸ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਰਹੇ ਹੋ, ਤੇ ਉਹ ਕਹਿੰਦੇ ਕਿ ਸਾਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ, ਨਾ ਕਿ ਇਹਨਾਂ ਦੇ ਰਾਹ ਦੇ ਵਿੱਚ ਪੱਥਰ ਸੁੱਟਣੇ ਚਾਹੀਦੇ ਆ। ਇਹਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਲੋਕਾਂ ਨੇ ਦਸੰਬਰ 1 2020 ਤੇ ਮਾਰਚ 1 2021 ਆ ਜਿਹੜਾ ਟਾਈਮ ਹੈ ਨਾ, ਜਨਵਰੀ, ਫਰਵਰੀ, ਮਾਰਚ ਦਾ, ਉਹ ਕਹਿੰਦੇ ਕਿ ਇਹਦੇ ਵਿੱਚ ਹੁਣ ਸਾਨੂੰ ਪਤਾ ਹੈ ਕਿ ਕਈ ਲੋਕੀ ਏਦਾਂ ਵੀ ਹੋ ਸਕਦਾ ਕਿ ਉਹ ਐਡਵਾਂਸ 'ਚ ਹੀ ਨਵੇਂ ਵਾਲੇ ਟੈਸਟ ਦੀ ਤਿਆਰੀ ਕਰਨ ਲੱਗ ਪਏ ਹੋਣ। ਤੇ ਉਹ ਕਹਿੰਦੇ ਆ ਕਿ ਜਿਹੜੇ ਇਹ ਵਾਲੇ ਲੋਕੀ ਆ ਜਿਨ੍ਹਾਂ ਨੇ ਦਸੰਬਰ 1
ਤੇ ਮਾਰਚ 1 ਦੇ ਵਿੱਚ ਅਪਲਾਈ ਕੀਤਾ, ਉਹਨਾਂ ਨੂੰ ਆਪਾਂ ਇੱਕ ਆਹ ਆਪਸ਼ਨ ਦੇ ਦਾਂਗੇ ਕਿ ਤੁਸੀਂ ਜੇ ਚਾਹੋ ਤੇ ਤੁਸੀਂ 2020 ਵਾਲਾ ਵੀ ਟੈਸਟ ਲੈ ਸਕਦੇ ਹੋ, ਪਰ ਤੁਹਾਡੀ ਮਰਜ਼ੀ ਹੈ। ਜੇ ਤੁਸੀਂ 2008 ਵਾਲਾ ਚਾਹੁੰਦੇ ਹੋ, ਤੁਸੀਂ 8 ਵਾਲਾ ਵੀ ਲੈ ਸਕਦੇ ਹੋ। ਹੁਣ ਸਿੱਧੀ ਜੀ ਗੱਲ ਆ, 8 ਵਾਲਾ ਟੈਸਟ ਸੌਖਾ ਹੈ, ਘੱਟ ਕੁਐਸਚਨ ਹੈ, ਲੋਕੀ 8 ਵਾਲੇ ਲਓਗੇ। ਤੇ ਮਾਰਚ 1 ਤੋਂ ਬਾਅਦ ਉਹ ਕਹਿੰਦੇ ਆਪਾਂ ਸਿਰਫ ਜਿਹੜਾ ਹੈਗਾ ਪੁਰਾਣੇ ਵਾਲਾ ਟੈਸਟ ਹੀ ਲੈਣਾ ਹੈ, ਨਵਾਂ ਵਾਲਾ ਬਿਲਕੁਲ ਕੈਂਸਲ ਕਰ ਦੇਣਾ। ਜੀ, ਜੀ ਬਿਲਕੁਲ। ਸੋ ਹੋ ਸਕਦਾ ਲੋਕਾਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਜ਼ਰੂਰ ਆਵੇਗਾ। ਅਗਲੀ ਆਪਾਂ ਟਿਰਕੈਣਾ ਜੀ ਗੱਲ ਜੇ ਕਰਦੇ ਜਾਈਏ, I-765 ਜਿਹੜਾ OPT ਦੇ ਲਈ ਫਾਈਲਿੰਗ ਕੀਤੀ ਜਾਂਦੀ ਹੈ ਫਾਰਮ ਦੇ ਲਈ, ਉਸ ਦੇ ਲਈ ਥੋੜ੍ਹੀਆਂ ਜਿਹੀਆਂ ਫਲੈਕਸੀਬਿਲਿਟੀ USCIS ਨੇ ਵਧਾਈਆਂ ਆ। ਕੀ ਹੈਗੀਆਂ ਇਸ ਦੇ ਵਿੱਚ? ਕੀ ਵਿਦਿਆਰਥੀਆਂ ਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਊਗਾ ਇਸ ਦੇ ਵਿੱਚ? ਜੀ, ਸਭ ਤੋਂ ਪਹਿਲਾਂ ਤਾਂ ਇਹ ਕਿ ਜਦੋਂ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਸੀਗਾ, ਮੈਨੂੰ ਖੁਦ ਇੱਕ ਫਾਰਮੈਟ ਪਤਾ ਨਹੀਂ ਸੀ ਕਿ ਆਡੀਅנס ਕਿੱਦਾਂ ਦੀ ਹੋਣੀ, ਫੈਮਿਲੀ ਬੇਸ ਵਾਲੀ ਜ਼ਿਆਦਾ ਹੋਣੀ, ਸਾਲਮ ਵਾਲੀ ਜ਼ਿਆਦਾ ਹੋਣੀ ਹੈ। ਪਰ ਹੁਣ ਕਾਫੀ ਸਾਰੇ ਸਾਨੂੰ ਲੋਕੀ ਕੁਐਸਚਨ ਪੁੱਛਦੇ ਨੇ, H1B ਵਾਲੇ ਵੀ ਤੇ F1 ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟਸ ਵੀ ਕਾਫੀ ਆਪਣੇ ਪੰਜਾਬ ਤੋਂ ਆਉਣ ਲੱਗ ਪਏ ਨੇ। ਜੀ। ਤੇ ਆਪਣੀ ਕੋਸ਼ਿਸ਼ ਰਹੇਗੀ, ਇਹ ਥੋੜ੍ਹਾ ਜਿਹਾ ਏਰੀਆਜ਼ ਨੇ ਇਹ ਜ਼ਿਆਦਾ ਟੈਕਨੀਕਲ ਨੇ ਫੈਮਿਲੀ ਨਾਲੋਂ ਜਾਂ ਅਸਾਈਲਮ ਨਾਲੋਂ, ਕਿਉਂਕਿ ਇਹਨਾਂ ਦੇ ਵਿੱਚ ਕੰਪਲੀਕੇਸ਼ਨ ਜ਼ਿਆਦਾ ਹੈ। ਸੋ ਮੈਂ ਸੋਚਦਾ ਕਿ ਸਾਨੂੰ ਇਹ ਵੀ ਡਿਸਕਸ ਕਰਨੀਆਂ ਚਾਹੀਦੀਆਂ, ਭਾਵੇਂ ਟੈਕਨੀਕਲ ਜਾਂ ਪ੍ਰੋਵੀਜ਼ਨਸ, ਕਿਸੇ ਨਾ ਕਿਸੇ ਦਾ ਇਹਦੇ ਵਿੱਚ ਜ਼ਰੂਰ ਫਾਇਦਾ ਹੋ ਜਾਏਗਾ। ਜੀ। ਤੇ OPT ਕੀ ਹੁੰਦੀ ਹੈ ਕਿ ਜਦੋਂ ਪਹਿਲਾਂ ਕੋਈ ਵੀ ਸਟੂਡੈਂਟ ਆਉਂਦਾ ਇੱਥੇ 1 ਸਾਲ ਲਈ F1 ਸਟੂਡੈਂਟ ਵੀਜ਼ੇ ਤੇ ਆਉਂਦਾ, ਘੱਟੋ ਘੱਟ ਜਦੋਂ ਇੱਕ ਸਕੂਲ ਈਅਰ ਇੱਥੇ ਸਪੈਂਡ ਕਰਦਾ ਹੈ 2 ਸਮੈਸਟਰ, ਉਹਨੂੰ 1 ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਹੈ, ਜਿਹਨੂੰ OPT ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਕਹਿੰਦੇ ਨੇ। ਇਹ ਜਿਹੜੀ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ, ਪਹਿਲਾਂ 12 ਮਹੀਨੇ ਦੀ ਮਿਲਦੀ ਹੈ। ਜਿਹੜੇ STEM ਸਟੂਡੈਂਟ ਹੁੰਦੇ ਨੇ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ, ਉਹਨਾਂ ਨੂੰ 2 ਸਾਲ ਦੀ ਹੋਰ ਵਰਕ ਪਰਮਿਟ ਮਿਲਦਾ ਹੈ। ਤੇ ਆਮ ਸਟੂਡੈਂਟਸ ਨੂੰ, ਜਿੱਦਾਂ ਮੇਰੇ ਵਰਗਾ ਜਦੋਂ ਲਾਅ ਕਰਨ ਆਇਆ ਸੀ, ਸਾਨੂੰ 12 ਮਹੀਨੇ ਦੀ ਮਿਲਣੀ ਸੀ। ਜਿਹੜੇ ਸਾਇੰਸ ਵਾਲੇ ਆਉਂਦੇ ਨੇ ਉਹਨਾਂ ਨੂੰ ਉਹ 2 ਸਾਲ ਦੀ ਹੋਰ 3 ਸਾਲ ਟੋਟਲ ਮਿਲ ਜਾਂਦੇ ਨੇ। ਇਹ ਜਿਹੜੀ 12 ਮਹੀਨੇ ਦੀ OPT ਹੁੰਦੀ ਹੈ, ਇਹਨੂੰ ਤੁਸੀਂ ਗ੍ਰੈਜੂਏਟ ਹੋਣ ਤੋਂ 14 ਮਹੀਨੇ ਦੇ ਅੰਦਰ ਅੰਦਰ ਕੰਪਲੀਟ ਕਰਨਾ ਹੁੰਦਾ ਹੈ। ਇਹ USCIS ਦਾ ਰੂਲ ਸੀਗਾ। ਜੀ। ਹੁਣ ਕੀ ਹੋਇਆ ਕਿ ਜਦੋਂ ਲੋਕੀ ਗ੍ਰੈਜੂਏਟ ਹੋ ਗਏ, ਉਹਨਾਂ ਨੇ ਇਸ ਸਾਲ OPT ਅਪਲਾਈ ਕਰਤੀ ਆਪਣੀ 14 ਮਹੀਨੇ, ਕਿਉਂਕਿ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਡਿਲੇ ਚੱਲਦੇ ਸੀਗੇ, ਉਹ 4 ਮਹੀਨੇ, 5 ਮਹੀਨੇ, 6 ਮਹੀਨੇ OPT ਇਸ਼ੂ ਨਹੀਂ ਕਰ ਪਾਏ ਬੱਚਿਆਂ ਨੂੰ। ਤੇ ਹੁਣ ਜਿਹੜੀ ਉਹ 14 ਮਹੀਨੇ ਵਾਲੀ ਆ, ਉਹ ਲਿਮਿਟ ਤਾਂ ਪੂਰੀ ਹੋਣ ਲੱਗ ਪਈ। ਤੇ ਫਿਰ ਇਮੀਗ੍ਰੇਸ਼ਨ ਨੇ ਕੀ ਕੀਤਾ ਕਿ ਕਿਸੇ ਨੂੰ 5 ਮਹੀਨੇ ਦੀ OPT ਦੇ ਦਿੱਤੀ, ਕਿਸੇ ਨੂੰ 6 ਮਹੀਨੇ ਦੀ OPT ਦੇ ਦਿੱਤੀ। ਤੇ ਲੋਕਾਂ ਦਾ, ਸਟੂਡੈਂਟਸ ਦਾ ਉਹ ਟਾਈਮ ਘੱਟ ਗਿਆ ਡਿਲੇ ਦੇ ਕਰਕੇ। ਜੀ। ਕਿਉਂਕਿ ਰੂਲ ਇਹ ਸੀਗਾ ਕਿ 12 ਮਹੀਨੇ ਦੀ OPT ਨੂੰ ਤੁਸੀਂ ਗ੍ਰੈਜੂਏਟ ਹੋਣ ਦੇ 14 ਮਹੀਨੇ ਦੇ ਵਿੱਚ ਖਤਮ ਕਰਨਾ। ਹੁਣ ਇਮੀਗ੍ਰੇਸ਼ਨ ਨੇ ਕੀ ਕਿਹਾ ਕਿ ਉਹ ਕਹਿੰਦੇ ਕਿ ਆਪਾਂ ਫਲੈਕਸੀਬਿਲਿਟੀ ਪ੍ਰੋਵਾਈਡ ਕਰਦੇ ਹਾਂ ਨਵੀਂ। ਇਹ ਜਿਹੜੀ ਫਲੈਕਸੀਬਿਲਿਟੀ ਮਿਲਣੀ ਹੈ, ਉਹਨਾਂ ਨੂੰ ਮਿਲਣੀ ਹੈ ਜਿਹਨਾਂ ਨੇ ਅਕਤੂਬਰ 1, 2020 ਤੇ ਮਈ 1 2021 ਦੇ ਵਿੱਚ OPT ਅਪਲਾਈ ਕੀਤੀ ਹੈ। ਫਲੈਕਸੀਬਿਲਿਟੀ ਇਹ ਹੈ ਕਿ ਜਿਹੜੀ ਤੁਹਾਨੂੰ OPT ਮਿਲਣੀ ਹੈ 12 ਮਹੀਨੇ ਦੀ, ਉਹ ਕਹਿੰਦੇ ਕਿ ਜਦੋਂ ਆਪਾਂ ਅਪਰੂਵ ਕਰਾਂਗੇ, ਇਰਰਿਸਪੈਕਟਿਵ ਆਫ 14 ਮੰਥ ਵਾਲੀ ਜਿਹੜੀ ਕੈਪ ਹੈ, ਆਪਾਂ ਤੁਹਾਨੂੰ 12 ਮਹੀਨੇ ਦੀ ਪੂਰੀ OPT ਦੇਵਾਂਗੇ ਜਦੋਂ ਵੀ। ਜੇ ਤੁਹਾਨੂੰ ਆਪਾਂ ਛੋਟੀ OPT ਇਸ਼ੂ ਕਰਦੇ ਹਾਂ, ਬਾਈ ਚਾਂਸ ਇਮੀਗ੍ਰੇਸ਼ਨ ਨੇ ਐਰਰ ਦੇ ਨਾਲ ਕਰਤੀ ਹੈ, ਤੁਸੀਂ ਸਾਡੇ ਕੋਲ ਦੁਬਾਰਾ ਰੀਅਪਲਾਈ ਕਰੋ ਤੇ ਸਾਡੇ ਕੋਲ ਰਿਕੁਐਸਟ ਕਰੋ, ਆਪਾਂ ਉਹ OPT ਤੁਹਾਨੂੰ ਨਵਾਂ ਇੱਕ ਕਾਰਡ ਇਸ਼ੂ ਕਰ ਦੇਵਾਂਗੇ, ਤੁਹਾਨੂੰ ਆਪਾਂ ਪੂਰੇ 12 ਮਹੀਨੇ ਦੇਵਾਂਗੇ। OPT ਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਸੀ ਕਿ ਜਦੋਂ ਵੀ ਇਮੀਗ੍ਰੇਸ਼ਨ ਰਿਜੈਕਟ ਕਰਦੀ ਸੀ, ਆਪਾਂ ਹਰ ਸਾਲ ਦੇਖਦੇ ਸੀਗੇ, ਇਮੀਗ੍ਰੇਸ਼ਨ ਸਟੂਡੈਂਟਸ ਨੂੰ ਕਹਿੰਦੀ ਸੀ, ਸਟੂਡੈਂਟਸ ਪਹਿਲਾਂ ਤਾਂ ਪੈਸੇ ਨਹੀਂ ਹੁੰਦੇ ਵਿਚਾਰਿਆਂ ਕੋਲ, ਆਪ ਹੀ ਫਾਈਲ ਕਰ ਦਿੰਦੇ ਸੀਗੇ। ਕਈ ਵਾਰੀ ਕੋਈ ਗਲਤੀ ਹੋ ਜਾਂਦੀ ਸੀ, ਇਮੀਗ੍ਰੇਸ਼ਨ ਰਿਜੈਕਟ ਕਰ ਦਿੰਦੀ ਸੀ, ਤੁਸੀਂ ਆਹ ਵਾਲਾ ਪੇਪਰ ਵਰਕ ਦੁਬਾਰਾ ਭੇਜੋ। ਹੁਣ ਇਹਨਾਂ ਦੀ ਬਹੁਤ ਜ਼ਿਆਦਾ ਸਟ੍ਰਿਕਟ ਟਾਈਮਲਾਈਨਸ ਹੁੰਦੀਆਂ ਕਿ ਤੁਸੀਂ 60 ਦਿਨ ਦੇ ਅੰਦਰ ਅੰਦਰ ਹੀ OPT ਅਪਲਾਈ ਕਰਨੀ ਹੁੰਦੀ ਹੈ। ਤੇ ਕਈ ਵਾਰੀ ਸਟੂਡੈਂਟਸ ਉਹਨਾਂ ਦੀ ਇੰਸਟਰਕਸ਼ਨਸ ਦੇ ਨਾਲ ਅਪਲਾਈ ਕਰਦੇ ਸੀਗੇ ਵਾਪਸ। ਪਰ ਕੀ ਹੁੰਦਾ ਸੀਗਾ ਕਿ ਇੱਕ ਰੂਲ ਸੀਗਾ ਕਿ ਜੇ ਤੁਹਾਡੇ DSO, ਜਿਹੜਾ ਕਿ ਸਟੂਡੈਂਟ ਸਕੂਲ ਆਫਿਸਰ ਹੈਗਾ, ਜੇ ਉਹਦੇ ਸਿਗਨੇਚਰਸ ਜਿਹੜੇ ਤੁਹਾਡੀ OPT ਐਪਲੀਕੇਸ਼ਨ ਦੇ 30 ਦਿਨ ਤੋਂ ਪੁਰਾਣੇ ਹੈ, ਉਹਨੂੰ ਉਹ ਰਿਜੈਕਟ ਕਰ ਦਿੰਦੇ ਸੀਗੇ ਕਿ ਤੁਸੀਂ ਨਾ ਨਵੀਂ ਰეკਮੈਂਡੇਸ਼ਨ ਨਹੀਂ ਦਿੱਤੀ। ਤੇ ਕਾਫੀ ਸਾਰੇ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ ਸੀਗਾ, ਹਰ ਸਾਲ ਆਪਾਂ ਦਿੰਦੇ ਹਜ਼ਾਰਾਂ 'ਚ ਫਸ ਜਾਂਦੇ ਸੀਗੇ। ਤੇ ਇਸ ਸਾਲ ਉਹਨਾਂ ਨੇ ਕੀ ਕਿਹਾ ਕਿ ਜੇ ਆਪਾਂ ਤੁਹਾਡੀ ਵਾਪਸ ਰਿਜੈਕਟ ਕਰਦੇ ਹਾਂ, ਤੁਸੀਂ ਵਾਪਸ ਰੀਫਾਈਲ ਕਰਦੇ ਹੋ, ਤੁਹਾਨੂੰ ਉਸ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਕਿ ਤੁਸੀਂ ਜਾ ਕੇ ਆਪਣੇ DSO ਤੋਂ ਦੁਬਾਰਾ ਸਾਈਨ ਕਰਾਣੇ ਨੇ। ਤੁਸੀਂ ਜਿਹੜੀ ਪੁਰਾਣੀ ਸਿਗਨੇਚਰ ਉਹਨਾਂ ਨੇ ਕੀਤੇ ਨੇ, ਤੁਸੀਂ ਉਹੀ ਯੂਜ਼ ਕਰ ਸਕਦੇ ਹੋ। ਤੇ ਇਹਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਕਈ ਵਾਰੀ ਪੇਪਰ ਵਰਕ ਕਿਉਂਕਿ ਕਾਫੀ ਹੁੰਦਾ ਹੈ, ਸਿਗਨੇਚਰ ਵਗੈਰਾ ਮਿਸ ਹੁੰਦੇ ਸੀਗੇ ਕਈ ਵਾਰੀ ਸਟੂਡੈਂਟਸ ਦੇ, ਕਈ ਵਾਰੀ DSO ਦੇ। ਤੇ USCIS ਨੇ ਕਿਹਾ ਕਿ ਜੇ ਸਾਡਾ ਲੌਕ ਬਾਕਸ ਫੈਸਿਲਿਟੀ ਇੱਕ ਵਾਰੀ ਤੁਹਾਡੀ ਐਪਲੀਕੇਸ਼ਨ ਐਕਸੈਪਟ ਕਰ ਦਿੰਦੀ ਹੈ, ਤੇ ਆਪਾਂ ਦੇਖਦੇ ਹਾਂ ਕਿ ਕੋਈ ਇੱਦਾਂ ਦੇ ਸਿਗਨੇਚਰਸ ਦੇ ਵਿੱਚ ਡਿਫੈਕਟ ਹੈਗਾ, ਤੁਹਾਡੀ ਰਿਜੈਕਟ ਨਹੀਂ ਕਰਾਂਗੇ, ਆਪਾਂ ਤੁਹਾਨੂੰ RF ਹੀ ਦੇਵਾਂਗੇ, ਮੌਕਾ ਦੇਵਾਂਗੇ ਦੁਬਾਰਾ ਸਹੀ ਸਿਗਨੇਚਰ ਪ੍ਰੋਵਾਈਡ ਕਰਨ ਦਾ। ਸੋ ਕਰੈਕਟੇਬਲ ਜਿਹੜਾ ਉਹਨਾਂ ਨੇ ਉਹ ਕਰ ਦਿੱਤਾ ਵੀ ਥੋੜ੍ਹਾ ਜਿਹਾ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਜਿਹੜਾ ਇਸ ਦੇ ਵਿੱਚ ਮੌਕਾ ਜਿਹੜਾ ਉਹ ਮਿਲ ਜਾਏਗਾ, ਛੋਟੀ ਮੋਟੀ ਗਲਤੀ ਤੋਂ ਜਿਹੜਾ ਉਹਨਾਂ ਨੂੰ ਬਚਾਅ ਜਿਹੜਾ ਉਸ ਦੇ ਵਿੱਚ ਹੋ ਸਕਦਾ। ਆਈ ਥਿੰਕ ਇਹ ਵਧੀਆ ਇਹਨਾਂ ਦਾ ਰਹੂਗਾ। ਅਤੇ ਕੀ ਕੋਈ ਇਹ ਤਾਂ ਨਹੀਂ ਆ ਵੀ ਹੁਣ ਕਿਉਂਕਿ ਆਪਾਂ ਦੇਖੀਆਂ ਵੀ ਕਈ ਆਰਗਨਾਈਜੇਸ਼ਨ ਜਿਹੜੀਆਂ ਖਾਸ ਕਰਕੇ ਇਹੋ ਜਿਹੀਆਂ ਚੀਜ਼ਾਂ ਦੇ ਖਿਲਾਫ ਹੁੰਦੀਆਂ ਆ,
ਉਹ ਚੱਕ ਕੇ ਝੰਡਾ ਪਹੁੰਚ ਜਾਂਦੀਆਂ ਅਦਾਲਤ ਦੇ ਵਿੱਚ ਵੀ ਆਹ ਕੀ ਗੱਲ ਹੋਈ, ਇਹਨਾਂ ਨੂੰ ਤਾਂ 14 ਮਹੀਨਿਆਂ ਦੇ ਵਿੱਚ ਹੀ ਕਰਨਾ ਪੈਣਾ ਸੀ, ਹੁਣ ਤੁਸੀਂ ਇਹਨਾਂ ਨੂੰ ਐਕਸਟੈਂਡ ਕਿੱਦਾਂ ਕਰ ਰਹੇ ਹੋ? ਕੋਈ ਇਹਨਾਂ ਦੇ ਖਿਲਾਫ ਤਾਂ ਨਹੀਂ ਆ ਰਿਹਾ ਇਸ ਚੀਜ਼ ਨੂੰ ਲੈ ਕੇ? ਨਹੀਂ, ਕਿਉਂਕਿ ਉਹ ਕੁਛ ਨਵਾਂ ਨਹੀਂ ਦੇ ਰਹੇ, ਉਹ ਬੇਸਿਕਲੀ ਇਹੀ ਕਹਿ ਰਹੇ ਨੇ ਕਿ ਸਾਡੀ ਗਲਤੀ ਕਰਕੇ ਸਾਡੇ ਵੱਲੋਂ ਡਿਲੇ ਹੈ, ਤਾਂ ਕਰਕੇ ਤੁਹਾਡੀ ਓਪੀਟੀ ਕੱਟੀ ਜਾ ਰਹੀ ਹੈ, ਹੈ ਨਾ? ਜੇ ਉਹ ਝੰਡਾ ਚੱਕ ਕੇ ਪਹੁੰਚੋਗੇ ਫਿਰ ਦੂਜੇ ਲਾਇਰਸ ਵੀ ਪਹੁੰਚੋਗੇ, ਕਹੋਗੇ ਕਿ ਠੀਕ ਹੈ ਤੁਸੀਂ ਫਟਾਫਟ ਦੇ ਦਿਓ ਫਿਰ ਇਹਨਾਂ ਨੂੰ ਅਪਰੂਵਲ। ਜੀ ਜੀ। USCIS ਦੇ ਨਾਲ ਹੀ ਜੁੜੀ ਅਗਲੀ ਗੱਲ ਆ, ਇਹਨਾਂ ਨੇ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਸਰਵਿਸ ਆ, ਜਿਹੜੀ E3 ਪਟੀਸ਼ਨਰਸ ਆ, ਉਹਨਾਂ ਦੇ ਲਈ ਐਕਸਪੈਂਡ ਕੀਤੀ ਆ। ਪਹਿਲਾਂ ਤਾਂ ਮਾੜਾ ਜਿਹਾ ਦੱਸ ਦਿਓ ਜੀ, ਇਹ E3 ਕਲਾਸੀਫਿਕੇਸ਼ਨ ਕੀ ਚੀਜ਼ ਆ? ਜੀ ਬਿਲਕੁਲ, ਜਿਹੜੇ ਵੀ ਆਸਟ੍ਰੇਲੀਅਨ ਸਿਟੀਜ਼ਨਸ ਨੇ, ਇਹ ਬੜਾ ਵਧੀਆ ਵੀਜ਼ਾ ਹੈ E3, ਤੇ ਆਪਣੇ ਲੋਕਾਂ ਨੂੰ ਪਤਾ ਨਹੀਂ ਤੇ ਬੜਾ ਜੀ। ਅੰਡਰ ਯੂਟਿਲਾਈਜ਼ਡ ਹੈ। ਓਕੇ। ਜਿਹੜਾ ਵੀ ਬੰਦਾ ਆਸਟ੍ਰੇਲੀਅਨ ਸਿਟੀਜ਼ਨ ਹੈ, ਭਾਵੇਂ ਇੰਡੀਆ ਤੋਂ ਗਿਆ, ਉੱਥੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਇੱਕ ਵਾਰੀ ਸਿਟੀਜ਼ਨ ਬਣ ਜਾਂਦਾ ਹੈ, ਤੇ ਉਹਨੂੰ ਜਿੱਦਾਂ ਸਾਡੇ ਇੱਥੇ H1 ਵੀ ਹੁੰਦਾ, ਇੱਕ ਲੋਟਰੀ ਹੁੰਦੀ ਹੈ, ਹੈ ਨਾ? ਸਾਰੇ ਚ ਕੰਪੀਟ ਕਰਦੇ ਨੇ, ਕਾਫੀ ਘੱਟ ਚਾਂਸ ਹੁੰਦਾ ਹੈ ਲੋਟਰੀ ਦੇ ਵਿੱਚ ਆਉਣ ਦਾ। ਜਿਹੜਾ E3 ਹੈ ਉਹ ਸਿਰਫ ਆਸਟ੍ਰੇਲੀਆ ਨੂੰ ਹੀ ਹੈ ਸਪੈਸੀਫਿਕਲੀ, ਤੇ ਇਹਨਾਂ ਨੇ ਵੀਜ਼ਾ ਰੱਖੇ ਨੇ। ਜ਼ਿਆਦਾਤਰ ਇਹ ਵੀਜ਼ਾ ਭਰਦਾ ਨਹੀਂ ਹਰ ਸਾਲ। ਓਕੇ। ਇੱਕ ਵਾਰੀ ਤੁਸੀਂ ਆਸਟ੍ਰੇਲੀਆ ਦੇ ਸਿਟੀਜ਼ਨ ਬਣ ਗਏ, ਤੁਸੀਂ E3 ਵੀਜ਼ੇ ਥੱਲੇ ਆ ਸਕਦੇ ਹੋ, ਸੇਮ ਐਜ਼ H1B। ਉਹਦੇ ਵਿੱਚ ਵੀ ਤੁਹਾਨੂੰ ਇੱਕ ਇੰਪਲੋਇਰ ਚਾਹੀਦਾ ਜਿਹੜਾ ਤੁਹਾਨੂੰ ਜੌਬ ਦੇਵੇ। ਤੁਹਾਡੇ ਕੋਲ 4 ਸਾਲ ਜਾਂ 4 ਸਾਲ ਦੇ ਇਕੁਇਵਲੈਂਟ ਬੈਚਲਰਸ ਡਿਗਰੀ ਹੋਣੀ ਚਾਹੀਦੀ ਹੈ। US ਦੇ ਵਿੱਚ ਤੁਹਾਨੂੰ ਡਿਗਰੀ ਦੇ ਰਿਲੇਟਡ ਇੱਕ ਜੌਬ ਮਿਲੀ ਹੋਣੀ ਚਾਹੀਦੀ ਹੈ, ਤੇ ਤੁਸੀਂ E3 ਵੀਜ਼ੇ ਤੇ ਆ ਕੇ ਕੰਮ ਕਰ ਸਕਦੇ ਹੋ। ਇਹਦੇ ਵਿੱਚ 2 ਤਰੀਕੇ ਹੁੰਦੇ ਸੀਗੇ। ਪਹਿਲਾਂ ਤਾਂ ਇਹ ਕਿ ਜਿਹੜੇ ਤਾਂ ਬੰਦੇ ਬਾਹਰ ਹੁੰਦੇ ਸੀ ਉਹ ਕੌਂਸੂਲੇਟ ਦੇ ਵਿੱਚ ਅਪਲਾਈ ਕਰਦੇ ਸੀਗੇ, ਥੋੜਾ ਜਿਹਾ ਪ੍ਰੋਸੈਸ ਹੁੰਦਾ ਸੀਗਾ। ਜਿਹੜੇ US 'ਚ ਆਏ ਨੇ B1 B2 ਤੇ, ਉਹ ਚੇਂਜ ਆਫ ਸਟੇਟਸ ਫਾਈਲ ਕਰਦੇ ਸੀਗੇ, ਤੇ ਇਹ ਜਿਹੜਾ ਚੇਂਜ ਆਫ ਸਟੇਟਸ ਸੀਗਾ ਇਹ ਕਾਫੀ ਮਹੀਨੇ ਲੈ ਲੈਂਦਾ ਸੀਗਾ। ਇਹਨੂੰ ਅੱਜ ਤੱਕ ਪ੍ਰੀਮੀਅਮ ਪ੍ਰੋਸੈਸਿੰਗ ਅਵੇਲੇਬਲ ਨਹੀਂ ਸੀਗੀ, ਤੇ ਹੁਣ ਇਹਨਾਂ ਨੇ ਇਹ ਚੇਂਜ ਕਰਤਾ ਕਿ ਜਿਹੜੇ E3 ਵਾਲੇ ਆ ਇਹਨਾਂ ਨੂੰ ਵੀ ਪ੍ਰੀਮੀਅਮ ਦਿਓ, ਤਾਂ ਕਿ ਇਹ 15 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਆਪਣੇ ਵੀਜ਼ੇ ਦੇ ਉੱਤੇ ਫੈਸਲਾ ਮਿਲ ਸਕੇ। ਜੀ ਜੀ। ਆਸਟ੍ਰੇਲੀਆ ਵਾਲੇ ਤਾਂ ਉੱਥੇ ਦੀ ਮਹਿੰਗਾਈ ਤੋਂ ਬੜੇ ਵਿਚਾਰੇ ਪੀੜਤ ਨੇ, ਅਮਰੀਕਾ 'ਚ ਆਉਣਾ ਚਾਹੁੰਦੇ ਨੇ। ਉੱਥੇ ਕਾਫੀ ਸਾਰਾ ਕੁਝ ਮਹਿੰਗਾ ਹੈ ਅਮਰੀਕਾ ਦੇ ਮੁਕਾਬਲੇ, ਤੇ ਚਲੋ ਕਰ ਸਕਦੇ ਨੇ ਜਿਹੜੇ ਇੱਧਰ ਆਉਣ ਨੂੰ ਜਿਹੜਾ ਸੋਚ ਰਹੇ ਨੇ। ਸੋ ਇੱਕ ਰਸਤਾ ਇਹ ਵੀ ਹੈਗਾ, ਜਿੱਦਾਂ ਤੁਸੀਂ ਕਿਹਾ ਵੀ ਕਾਫੀ ਘੱਟ ਲੋਕ ਜਿਹੜੇ ਇਸ ਨੂੰ ਵਰਤਦੇ ਨੇ। ਸੋ ਜੇ ਕੋਈ ਆਸਟ੍ਰੇਲੀਆ ਵਾਲਾ ਸੁਣ ਰਿਹਾ ਇਹਨੂੰ, ਆਸਟ੍ਰੇਲੀਆ ਦੇ ਵਿੱਚ ਮੇਰੇ ਵੀ ਕਾਫੀ ਦੋਸਤ ਗਏ ਸੀਗੇ, ਕਿਸੇ ਨੇ ਇੰਜੀਨੀਅਰਿੰਗ ਕੀਤੀ ਸੀਗੀ, ਸਪੈਸ਼ਲੀ ਕੰਪਿਊਟਰ ਸਾਇੰਸ ਵਾਲੇ। ਆਸਟ੍ਰੇਲੀਆ ਦੇ ਵਿੱਚ ਇੰਨੀਆਂ ਜੌਬਸ ਨਹੀਂ ਹੈਗੀਆਂ। ਹੁਣ ਕਹਿਣ ਨੂੰ ਸਾਰੇ ਦੇਸ਼ ਹੈ ਨਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਪਰ ਇਕੋਨਮੀਜ਼ ਬੜੀਆਂ ਜ਼ਿਆਦਾ ਡਿਫਰੈਂਟ ਹੈਗੀਆਂ ਸਾਰਿਆਂ ਦੀਆਂ। ਜਿਹੜੀ ਟੈਕ ਜੌਬਸ ਹੈਗੀਆਂ US ਦੇ ਵਿੱਚ ਫਾਰ ਹਾਈ ਪੇਇੰਗ ਹੈਗੀਆਂ, ਤੇ ਕਾਫੀ ਇੱਥੇ ਈਜ਼ੀਲੀ ਜਿਹੜੇ ਟੈਕ ਵਾਲੇ ਉਹ ਐਡਜਸਟ ਹੋ ਜਾਂਦੇ ਨੇ, ਹੈ ਨਾ? ਐਜ਼ ਅ ਕੰਪੈਰੀਜ਼ਨ ਮੈਂ ਦੇਖਦਾ ਸੀਗਾ ਕਿ ਜਿਹੜੇ ਕਈਆਂ ਨੇ ਬਹੁਤ ਵਧੀਆ ਗ੍ਰੇਡ ਵੀ ਲਏ ਸੀਗੇ, ਉਹ ਆਸਟ੍ਰੇਲੀਆ 'ਚ ਜਾ ਕੇ ਵਿਚਾਰਿਆਂ ਨੂੰ ਟੈਕ ਦੀ ਜੌਬਸ ਨਹੀਂ ਮਿਲੀਆਂ, ਉੱਥੇ ਦੂਜੇ ਕੰਮ ਕਰਦੇ ਰਹਿ ਗਏ, ਨਾਨ ਟੈਕਨੀਕਲ, ਨਾਨ IT ਰਿਲੇਟਡ। ਜਿਹੜੇ US ਦੇ ਵਿੱਚ ਵੀ ਸੀਗੇ, ਜਿਹੜੇ US ਦੇ ਵਿੱਚ ਆਏ, ਭਾਵੇਂ ਉਹਨਾਂ ਦੇ ਗ੍ਰੇਡਸ ਵਧੀਆ ਨਹੀਂ ਸੀਗੇ, ਜਾਂ ਉਹਨਾਂ ਨੂੰ ਡਾਇਰੈਕਟਲੀ ਈਵਨ ਉਹਨਾਂ ਦੀ ਕੰਪਿਊਟਰ ਦੀ ਡਿਗਰੀ ਵੀ ਨਹੀਂ ਸੀਗੀ, ਕਿ ਮਕੈਨੀਕਲ ਇੰਜੀਨੀਅਰਿੰਗ ਵਾਲਾ ਬੰਦਾ ਵੀ ਇੱਥੇ ਆ ਕੇ ਸੌਫਟਵੇਅਰ ਇੰਜੀਨੀਅਰ ਬਣ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਹੁਣ ਚਲੇ ਗਏ ਹੋ, ਮੰਨ ਲਓ ਆਸਟ੍ਰੇਲੀਆ, ਤੁਹਾਡਾ ਉੱਥੇ PR ਸੌਖੀ ਹੈ, ਰਿਲੇਟਿਵਲੀ ਸੌਖੀ ਹੈ US ਦੇ ਨਾਲੋਂ। ਤੁਸੀਂ ਪੂਰੀ ਸਿਟੀਜ਼ਨ ਬਣ ਜਾਂਦੇ ਹੋ, ਤੇ ਤੁਹਾਨੂੰ ਜੇ ਉੱਥੇ ਆਪਣੀ ਫੀਲਡ ਦੇ ਵਿੱਚ ਜੌਬ ਨਹੀਂ ਮਿਲਦੀ ਹੈ, ਤੁਸੀਂ ਇੱਥੇ ਜ਼ਰੂਰ ਟਰਾਈ ਕਰੋ। ਟੈਕ ਦੇ ਵਿੱਚ ਤੁਹਾਡਾ ਇੱਥੇ ਥੋੜੀ ਐਂਟਰੀ ਸੌਖੀ ਹੈ, ਤੇ E3 ਵੀਜ਼ੇ ਨਾਲ ਤੁਹਾਨੂੰ ਬਾਕੀ ਜਿਹੜੇ H1B ਵਾਲਾ ਪੂਲ ਆਉਂਦਾ, ਤੁਹਾਨੂੰ ਉਹਦੇ ਉੱਤੇ ਐਡਵਾਂਟੇਜ ਮਿਲ ਜੂਗੀ। ਜੀ ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਅਟਰਨੀ ਟੇਕੀਆਣਾ ਜੀ, ਇਹ ਕਾਫੀ ਕੰਟਰੋਵਰਸ਼ੀਅਲ ਗੱਲ ਹੈ। ਇਸ ਦੇ ਉੱਤੇ ਕਾਫੀ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਰਹੇ ਹਾਂ, ਦੋਨੋਂ ਤਰਫੋਂ ਇਸ ਦੇ ਉੱਤੇ ਰੌਲਾ ਪੈਂਦਾ ਰਿਹਾ ਆ। ਹੁਣ ਕੁਝ ਕੈਲੀਫੋਰਨੀਆ ਦੇ ਲਾਅ ਮੇਕਰਸ ਆ, ਉਹ ਇਸ ਚੀਜ਼ ਨੂੰ ਖ਼ਤਮ ਕਰਨਾ ਚਾਹੁੰਦੇ ਆ ਵੀ ਪ੍ਰਿਜ਼ਨ ਤੋਂ ਬਾਅਦ 'ਚ ਬੰਦਾ ਸਿੱਧਾ ਆਈਸ ਦੇ ਵਿੱਚ ਉਹ ਨਾ ਜਾਵੇ। ਸੈਂਚੁਰੀ ਸਿਟੀਜ਼, ਸੈਂਚੁਰੀ ਸਟੇਟਸ, ਇੱਦਾਂ ਦੇ ਲਾਜ਼ ਜਿਹੜੇ ਬਣੇ ਸੀਗੇ, ਜਿਸ ਦੇ ਵਿੱਚ ਲੋਕਲ ਲਾਅ ਇਨਫੋਰਸਮੈਂਟ ਆਈਸ ਵਾਲਿਆਂ ਦੇ ਨਾਲ ਕੋਲੈਬੋਰੇਸ਼ਨ ਨਹੀਂ ਸੀ ਕਰਦੀ। ਫਿਰ ਆਪਾਂ ਦੇਖਦੇ ਸੀ ਵੀ ਦੂਜੇ ਪਾਸਿਓਂ ਇਹ ਰੌਲਾ ਸੀਗਾ ਵੀ ਨਹੀਂ ਜੀ ਦੇਖੋ, ਇਹ ਤਾਂ ਜਿਹੜੇ ਹਾਰਡਨਡ ਕ੍ਰਿਮੀਨਲਸ ਆ ਉਹਨਾਂ ਨੂੰ ਵੀ ਜਿਹੜੀ ਆ ਉਹ ਰਾਹਤ ਆ ਇਸ ਦੇ ਵਿੱਚ ਦੇਈ ਜਾਂਦੇ ਆ, ਉਹਨਾਂ ਨੂੰ ਵੀ ਡੈਪੂਟੇਸ਼ਨ ਜਿਹੜੀ ਉਹ ਨਹੀਂ ਕਰਨ ਦਿੰਦੇ। ਸੋ ਇਹ ਇਹਨਾਂ ਦੇ ਪਿੱਛੇ ਕੀ ਤਰਕ ਹੈਗਾ ਆ ਹੁਣ ਕੈਲੀਫੋਰਨੀਆ ਦੇ ਲਾਅ ਮੇਕਰਸ ਦਾ, ਵੀ ਇਹ ਪ੍ਰਿਜ਼ਨ ਟੂ ਆਈਸ ਦੀ ਜਿਹੜੀ ਪਾਈਪਲਾਈਨ ਉਹ ਬੰਦ ਕਰਨਾ ਚਾਹੁੰਦੇ ਆ? ਜੀ ਬਿਲਕੁਲ। ਪਹਿਲਾਂ ਤਾਂ ਆਈਸ, ਜਿਹਨਾਂ ਨੂੰ ਨਹੀਂ ਪਤਾ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ, ਜਿਹਦਾ ਕੰਮ, ਜਿਹੜੀ ਕਿ ਇੱਕ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਪੁਲਿਸ ਹੈ, ਜਿਹੜੀ ਕਿ ਫੜ ਕੇ ਤੁਹਾਨੂੰ ਕੋਰਟ ਮੂਹਰੇ ਪਹੁੰਚਾਉਂਦੀ ਹੈ, ਜਾਂ ਜਦੋਂ ਕੋਰਟ ਤੁਹਾਡੇ ਉੱਤੇ ਰਿਮੂਵਲ ਕਰਦਾ ਤੁਹਾਨੂੰ ਫੜ ਕੇ ਉਹ ਡੀਪੋਰਟੇਸ਼ਨ ਕਰਦੀ ਹੈ ਨਾ। ਤੇ ਆਈਸ ਵਾਲੇ ਹੀ ਆ ਜਿਹੜੇ ਰੇਡਸ ਵਗੈਰਾ ਕਰਦੇ ਨੇ। ਤੇ ਹੁੰਦਾ ਕੀ ਸੀਗਾ ਕਿ ਕਿਸੇ ਨੂੰ ਹੁਣ DUI ਮਿਲ ਗਈ ਜਾਂ ਕਿਸੇ ਪੱਖੋਂ ਉਹਨੂੰ ਫੜ ਲਿਆ, ਤੇ ਜਿਹੜੇ ਪੁਲਿਸ ਵਾਲੇ ਸੀਗੇ, ਕਈ ਵਿੱਚ ਸਾਰੇ ਸਾਫ਼ ਦਿਲ ਵਾਲੇ ਨਹੀਂ ਹੁੰਦੇ, ਹੈ ਨਾ? ਜ਼ਿਆਦਾਤਰ ਜਿਹੜੇ ਸੀਗੇ, ਕਈ ਖੁੰਦਕੀ ਬੰਦੇ ਜਿਹੜੇ ਹੁੰਦੇ ਸੀਗੇ, ਉਹ ਰੈਫਰ ਕਰ ਦਿੰਦੇ ਸੀਗੇ ਆਈਸ ਨੂੰ, ਤੇ ਵਿਚਾਰੇ DUI ਦੇ ਕਰਕੇ ਫੜੇ ਬੰਦਾ ਪ੍ਰੋਸੀਡਿੰਗ 'ਚ ਪੈ ਜਾਂਦਾ ਸੀਗਾ, ਹੈ ਨਾ? ਫੂਮਲੀ ਚਲਾ ਰਿਹਾ, ਬੜੀ ਹਾਰਡਸ਼ਿਪ ਹੋ ਜਾਂਦੀ ਸੀਗੀ। ਇੱਕ ਤਾਂ DUI ਤੇ $5000 ਖਰਚੇ ਪਹਿਲਾਂ, ਫਿਰ ਉੱਤੋਂ ਇਮੀਗ੍ਰੇਸ਼ਨ ਲਾਇਰ ਨੂੰ ਹਾਇਰ ਕਰੇ। ਤੇ ਹੁਣ ਇਹਨਾਂ ਨੇ ਕੀ ਕੀਤਾ ਕਿ ਕੈਲੀਫੋਰਨੀਆ ਨੇ, ਇਹਨਾਂ ਨੇ ਇੱਕ ਜਿਹੜੀ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਮੈਂਬਰ ਹੈ ਵੈਂਡੀ
ਕੈਰੇਲੋ, ਉਹਨਾਂ ਨੇ ਇੱਕ ਨਵਾਂ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਵਿਜ਼ਨ ਐਕਟ। ਇਹ ਵਿਜ਼ਨ ਐਕਟ ਦੇ ਹੂੰ ਅੰਦਰ ਹੂੰ ਕੀ ਹੈ ਕਿ ਜਿਹੜੇ ਲਾਅ ਇਨਫੋਰਸਮੈਂਟ ਹੈਗੇ ਉਹਨਾਂ ਤੇ ਬੈਨ ਹੀ ਲੱਗ ਗਿਆ। ਮਤਲਬ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਕੋਈ ਪਾਵਰ ਨਹੀਂ ਹੈਗੀ ਕਿ ਤੁਸੀਂ ਇਮੀਗ੍ਰੈਂਟਸ ਨੂੰ ਆਈਸ ਦੇ ਕੋਲ ਟ੍ਰਾਂਸਫਰ ਕਰਨਾ ਹੈ। ਹੂੰ ਹਾਂਜੀ, ਤੇ ਬੇਸਿਕਲੀ ਤੁਸੀਂ ਦੇਖੋ ਹੁੰਦਾ ਕੀ ਸੀਗਾ ਕਿ ਪਹਿਲਾਂ ਤਾਂ ਤੁਹਾਨੂੰ ਸਜ਼ਾ ਮਿਲੇ ਹਨਾ, ਕਿਸੇ ਨੂੰ 1-2 ਸਾਲ ਦੀ ਜੇਲ੍ਹ ਹੋਈ। ਉਹ ਹੁਣ 2 ਸਾਲ ਪਹਿਲਾਂ ਜੇਲ੍ਹ ਕੱਟੂਗਾ, ਫਿਰ ਜਦੋਂ ਜੇਲ੍ਹ 'ਚੋਂ ਛੁੱਟੂਗਾ ਫਿਰ ਉਹਨੂੰ ਆਈਸ ਵਾਲੇ ਫੜ ਲੂਗੇ, ਫਿਰ ਆਈਸ ਦੇ ਵਿੱਚ ਉਹ ਕੱਟੂਗਾ ਹਨਾ। ਉਹ ਡਬਲ ਇੱਕ ਤਰ੍ਹਾਂ ਦੀ ਪਨਿਸ਼ਮੈਂਟ ਹੋ ਜਾਂਦੀ ਸੀ ਤੇ ਹੋਰ ਜ਼ਿਆਦਾ ਟਰਾਮਾ ਹੋ ਜਾਂਦਾ ਸੀ ਫੈਮਿਲੀ ਮੈਂਬਰਸ ਤੇ ਸਾਰੇ। ਅ, ਜੀ ਇਹ ਉਹ ਕਹਿੰਦੇ ਕਿ ਜਿਹੜਾ ਹੁਣ ਐਗਜ਼ਿਸਟਿੰਗ ਲਾਅ ਹੈ ਉਹ ਆਲਰੇਡੀ ਇਹ ਲਾਅ ਸੀਗਾ ਕਿ ਕੋਈ ਇਦਾਂ ਦੀ ਅਥਾਰਟੀ ਨਹੀਂ ਸਾਨੂੰ ਦਿੱਤੀ ਹੋਈ ਸੀਗੀ ਕਿ ਆਪਾਂ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਟ੍ਰਾਂਸਫਰ ਕਰਨਾ ਹੀ ਕਰਨਾ ਹੈ, ਅਨਲੈਸ ਫੈਲਨੀ ਜਾਂ ਕੋਈ ਸੀਰੀਅਸ ਕ੍ਰਾਈਮ ਨਹੀਂ ਹੈਗਾ। ਤੇ ਤਾਂ ਕਰਕੇ ਉਹ ਕਹਿੰਦੇ ਕਿ ਜਿਹੜੇ ਆਫੀਸਰ ਸੀਗੇ ਆਪਣੀ ਮਰਜ਼ੀ ਨਾਲ ਹੀ ਟ੍ਰਾਂਸਫਰ ਕਰੀ ਜਾ ਰਹੇ ਸੀਗੇ। ਤੇ ਇਹ ਜਿਹੜੇ ਹੁਣ ਡਿਸਕ੍ਰਿਮੀਨੇਸ਼ਨ ਇਹ ਹੈ ਕਿ ਜੇ ਇੱਕ ਆਮ ਕੈਲੀਫੋਰਨੀਆ ਦਾ ਨਾਗਰਿਕ ਆ ਉਹਨੂੰ ਫੜ ਲਿੱਤਾ ਜਾਂਦਾ, ਸੇਮ ਗੁਨਾਹ ਦੀ ਉਹਨੂੰ ਜਿਹੜੀ ਸਜ਼ਾ ਮਿਲਣੀ ਹੈ, ਜਿਹੜਾ ਕਿ ਇਮੀਗ੍ਰੈਂਟਾਂ ਨੂੰ ਇੱਕ ਤਰ੍ਹਾਂ ਡਬਲ ਸਜ਼ਾ ਮਿਲਣੀ ਉਹਨੂੰ, ਉਸ ਤੋਂ ਬਾਅਦ ਫੜ ਕੇ ਤੁਸੀਂ ਆਈਸ ਤੇ ਭੇਜ ਰਹੇ ਹੋ। ਤੇ ਇਹਨਾਂ ਦੇ ਜਿਹੜੇ ਨੰਬਰਸ ਇਹ ਹੈ ਕਿ ਜਨਵਰੀ ਤੋਂ ਮਈ ਦੇ ਵਿੱਚ 2020 ਦੇ ਵਿੱਚ ਹਨਾ 5 ਮਹੀਨਿਆਂ ਦੇ ਵਿੱਚ ਕੋਈ 1400 ਬੰਦੇ ਇਹਨਾਂ ਨੇ ਆਹੀ DUI ਵਗੈਰਾ ਇਦਾਂ ਦੇ ਛੋਟੇ-ਮੋਟੇ ਕ੍ਰਾਈਮਸ ਦੇ ਕਰਕੇ ਫੜ ਕੇ ਡੀਪੋਰਟੇਸ਼ਨ ਲਈ ਉਹਨਾਂ ਨੂੰ ਕੋਰਟ ਮੂਹਰੇ ਭੇਜਤਾ। 2019 ਦੇ ਵਿੱਚ 3700 ਬੰਦੇ ਜਿਹੜੇ ਸੀਗੇ ਇਦਾਂ DUI ਵਗੈਰਾ ਤੋਂ ਫੜ ਕੇ ਕੈਲੀਫੋਰਨੀਆ ਦੇ ਵਿੱਚ ਹੀ ਡੀਪੋਰਟੇਸ਼ਨ ਪ੍ਰੋਸੀਡਿੰਗਸ ਪਾ ਦਿੱਤੇ ਗਏ। ਹੂੰ ਹੂੰ ਇਹਨਾਂ ਨੇ ਇੱਕ ਹੋਰ ਸਟੈਟ ਦੱਸਿਆ ਕਿ ਜਿਹੜੇ ਓਵਰਆਲ US ਦੇ ਵਿੱਚ ਇਮੀਗ੍ਰੈਂਟਸ ਹੈਗੇ ਆ, ਬਲੈਕ ਇਮੀਗ੍ਰੈਂਟਸ ਹੈਗੇ ਨੇ, ਕਾਲੇ ਜਿਹੜੇ ਨੇ 7% ਨੇ ਟੋਟਲ ਇਮੀਗ੍ਰੈਂਟਸ ਪੋਪੂਲੇਸ਼ਨ ਚੋਂ। ਜੀ ਪਰ ਕਹਿੰਦੇ ਜੇ ਤੁਸੀਂ ਇਹ ਨੰਬਰਸ ਦੇਖੋ ਕਿ ਕ੍ਰਾਈਮ ਕਰਕੇ ਕਿੰਨੇ ਬੰਦੇ, ਕਿੰਨੇ ਕਾਲਿਆਂ ਨੂੰ ਇਹਨਾਂ ਨੇ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਪਾਇਆ, ਉਹ ਇਹਨਾਂ ਦਾ ਅੰਕੜਾ ਹੈਗਾ 20%। ਤੇ ਉਹ ਹੂੰ ਫਿਰ ਹੂੰ ਕਹਿੰਦੇ ਕਿ ਜਿਹੜੇ ਕਿਉਂ ਇਹ ਰੈਲੇਵੈਂਟ ਹੈਗਾ, ਰੈਲੇਵੈਂਟ ਇਸ ਲਈ ਹੈਗਾ ਕਿ ਜਿਹੜਾ ਪਰਸਨ ਆਫ ਕਲਰ ਹੈਗਾ, ਸਪੈਸ਼ਲੀ ਜਿਹੜੇ ਕਾਲੇ ਹੈਗੇ ਨੇ, ਉਹਨੂੰ ਪੁਲਿਸ ਫੜਦੀ ਵੀ ਜ਼ਿਆਦਾ ਧੱਕਾ ਕਰਦੀ ਹੈ। ਤੇ ਕਹਿੰਦੇ ਕਿ ਦੇਖੋ ਕਿ ਹੈ 7%, ਪਰ ਜੇ ਤੁਸੀਂ ਦੇਖਿਆ ਜਾਵੇ ਕਿ ਡੀਪੋਰਟੇਸ਼ਨ 'ਚ ਕਿੰਨੇ ਬੰਦੇ ਉਹ 20% ਹੈ। ਤੇ ਉਹ ਕਹਿੰਦੇ ਕਿ ਇਹ ਜਿਹੜੇ ਇਦਾਂ ਦੇ ਕ੍ਰਾਈਮ ਬੇਸਡ ਇਮੀਗ੍ਰੇਸ਼ਨ ਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਕਾਲਿਆਂ ਦੇ ਉੱਤੇ ਇਹ ਜ਼ਿਆਦਾ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਹੈਗੀਆਂ ਤੇ ਇਹਨੂੰ ਰੋਕਿਆ ਜਾਵੇ। ਇੱਕ ਜਿਹੜਾ ਮੇਨ ਇਹਦੇ ਵਿੱਚ ਕੇਸ ਹਾਈਲਾਈਟ ਹੋ ਕੇ ਆਇਆ ਹੈ ਉਹ ਲੀਆ ਬਿਰੂ, ਇੱਕ ਜਿਹੜੀ ਇਥੋਪੀਅਨ ਇਮੀਗ੍ਰੈਂਟ ਸੀਗੀ ਤੇ ਡੋਮੈਸਟਿਕ ਵਾਇਲੈਂਸ ਦੀ ਸਰਵਾਈਵਰ ਸੀਗੀ। ਉਹਦਾ ਹਸਬੈਂਡ ਜਿਹੜਾ ਸੀਗਾ US ਸਿਟੀਜ਼ਨ, ਉਹਨੂੰ ਬੜਾ ਕੁੱਟਦਾ ਮਾਰਦਾ ਸੀਗਾ ਤੇ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਇਹਨੂੰ ਗੋਲੀ ਮਾਰਨੀ ਪਈ ਆਪਣੇ ਹਸਬੈਂਡ ਨੂੰ। ਹੂੰ ਇਹਦਾ ਹਾਂਜੀ ਸੈਲਫ ਡਿਫੈਂਸ ਦੇ ਵਿੱਚ ਸੀਗਾ। ਤੇ ਜਦੋਂ ਇਹਨੂੰ ਜੇਲ੍ਹ ਤੋਂ ਉਹਨਾਂ ਨੇ ਛੱਡਿਆ, ਉਸ ਤੋਂ ਬਾਅਦ ਇਹਨੂੰ ਸਿੱਧੇ ਉਹਨਾਂ ਨੇ ਟ੍ਰਾਂਸਫਰ ਕਰਤਾ ਆਈਸ ਦੇ ਵਿੱਚ, ਕਿਉਂਕਿ ਭਾਵੇਂ ਸੈਲਫ ਡਿਫੈਂਸ ਹੀ ਇਹਦਾ ਸੀਗਾ ਪਰ ਕਿਉਂਕਿ ਕ੍ਰਾਈਮ ਉਦੋਂ ਦਾ ਸੀਗਾ ਤੇ ਸੀਗੀ ਲੀਗਲ ਵਿਚਾਰੀ। ਤੇ ਸੈਲਫ ਡਿਫੈਂਸ ਦੇ ਕਰਕੇ ਜੇ ਕੋਰਟ ਨੇ ਤੇ ਇਹਨੂੰ ਛੱਡਤਾ ਕਿ ਤੂੰ ਤੇਰਾ ਸਹੀ ਸੀਗਾ, ਜਸਟੀਫਾਈਡ ਸੀਗਾ, ਪਰ ਆਈਸ ਨੇ ਇਹਨੂੰ ਫੜ ਲਿਆ 18 ਮਹੀਨੇ। ਫਿਰ ਇਹਨੂੰ ਯੂਬਾ ਕਾਉਂਟੀ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ। ਤੇ ਫਿਰ ਬਾਅਦ ਚ ਇਹਨੂੰ ਜਦੋਂ ਕਾਫੀ ਜ਼ਿਆਦਾ ਪੋਲੀਟੀਸ਼ੀਅਨਸ ਵਗੈਰਾ ਵਿੱਚ ਜਦੋਂ ਪਏ ਇੰਟਰਵੀਨ ਕੀਤਾ ਕਿ ਤੁਸੀਂ ਕਿਉਂ ਰੱਖਿਆ ਹੋਇਆ ਉਹਨੂੰ, 18 ਮਹੀਨੇ ਹੋ ਗਏ, ਹੂੰ ਇਹਨੇ ਫਿਰ ਦੱਸਿਆ ਕਿ ਕਾਫੀ ਜ਼ਿਆਦਾ ਇਮੋਸ਼ਨਲ ਟਾਰਚਰ ਸੀਗਾ, ਮੈਂਟਲੀ ਇੱਕ ਤਾਂ ਆਲਰੇਡੀ ਬਹੁਤ ਜ਼ਿਆਦਾ ਬ੍ਰੋਕਨ ਸੀਗੀ, ਉਹਨੂੰ ਸਾਈਕੈਟ੍ਰਿਕ ਹੈਲਪ ਦੀ ਲੋੜ ਸੀਗੀ ਕਿਉਂਕਿ ਡੋਮੈਸਟਿਕ ਵਾਇਲੈਂਸ ਵਿਕਟਮ ਸੀਗੀ। ਤੇ ਉਹਨੂੰ ਆਈਸ ਦੀ ਫੈਸਿਲਿਟੀਜ਼ ਦੇ ਵਿੱਚ ਰੋਲਤਾ ਵਿਚਾਰੀ ਨੂੰ। ਤੇ ਨਾਲ ਹੀ ਇਹ ਜਿੱਦਾਂ ਕੋਵਿਡ ਵਗੈਰਾ ਹੋ ਗਿਆ, ਕਾਫੀ ਲੋਕੀ ਅੱਗੇ ਪਿੱਛੇ ਆਪਾਂ ਦੇਖਿਆ ਮਰੇ ਵੀ ਆ ਜੇਲ੍ਹਾਂ ਦੇ ਵਿੱਚ। ਤੇ ਉਹ ਕਹਿੰਦੀ ਕਿ ਕਾਫੀ ਜ਼ਿਆਦਾ ਮੈਨੂੰ ਟਰਾਮਾ ਹੋਇਆ ਤੇ ਇੱਕ ਤਰ੍ਹਾਂ ਡਬਲ ਪਨਿਸ਼ਮੈਂਟ ਸੀਗੀ। ਹੁਣ ਕਹਿੰਦੀ ਕਿ ਮੈਨੂੰ ਛੱਡ ਤੇ ਇਹਨਾਂ ਨੇ ਜ਼ਰੂਰ ਦਿੱਤਾ ਹੈ, ਪਰ ਕਿਉਂਕਿ ਆਈਸ ਵਾਲਿਆਂ ਨੂੰ ਪਤਾ, ਆਈਸ ਵਾਲੇ ਵੀ ਖੁੰਦਕੇ ਹੁੰਦੇ ਨੇ, ਕਹਿੰਦੀ ਮੈਨੂੰ ਪਤਾ ਹੈ ਕਿ ਇਹ ਕਿਸੇ ਵੀ ਵੇਲੇ ਆ ਕੇ ਮੈਨੂੰ ਚੱਕ ਸਕਦੇ ਨੇ। ਹੂੰ 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 ਤੇ ਜਿਹੜੇ ਸਟੇਟ ਸੈਨੇਟਰ ਹੈ ਕੈਲੀਫੋਰਨੀਆ ਦੇ, ਸਕਾਟ ਵੀਨਰ, ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕੈਲੀਫੋਰਨੀਆ ਕਰੈਕਸ਼ਨਸ ਡਿਪਾਰਟਮੈਂਟ ਹੈ ਉਹਦੀ ਕੋਈ ਓਬਲੀਗੇਸ਼ਨ ਨਹੀਂ ਹੈਗੀ ਕਿ ਉਹਨਾਂ ਨੇ ਆਈਸ ਨੂੰ ਬੰਦਿਆਂ ਨੂੰ ਸੌਂਪਣਾ ਹੀ ਸੌਂਪਣਾ ਹੈਗਾ, ਪਰ ਉਹ ਫਿਰ ਵੀ ਵਲੰਟੈਰੀਲੀ ਆਪਣਾ ਸੌਂਪ ਰਹੇ ਨੇ। ਮੈਨੂੰ ਨਹੀਂ ਪਤਾ ਕਿਉਂ ਸੌਂਪ ਰਹੇ ਨੇ। ਉਹ ਕਹਿੰਦੇ ਕਿ ਸਵਾਲ ਇਹ ਉੱਠਦਾ ਕਿ ਕੈਲੀਫੋਰਨੀਆ ਇਦਾਂ ਕਿਉਂ ਕਰ ਰਿਹਾ ਹੈਗਾ, ਕਿਉਂ ਆਪਾਂ ਲੋਕਾਂ ਨੂੰ ਜਿਹਨਾਂ ਨੇ ਆਲਰੇਡੀ ਆਪਣਾ ਟਾਈਮ ਸਰਵ ਕਰ ਲਿਆ ਜੇਲ੍ਹ ਦੇ ਵਿੱਚ, ਕਿਉਂ ਆਪਾਂ ਉਹਨਾਂ ਨੂੰ ਆਈਸ ਨੂੰ ਰੈਫਰ ਕਰ ਰਹੇ ਹਾਂ ਤੇ ਆਪਾਂ ਕਿਉਂ ਉਹਨਾਂ ਨੂੰ ਪਨਿਸ਼ ਕਰ ਰਹੇ ਹਾਂ। ਸਾਨੂੰ ਐਜ਼ ਕੈਲੀਫੋਰਨੀਅਨਸ ਇਹ ਨਹੀਂ ਕਰਨਾ ਚਾਹੀਦਾ, ਫੈਮਲੀਆਂ ਨੂੰ ਅਲੱਗ ਨਹੀਂ ਕਰਨਾ ਚਾਹੀਦਾ। ਜੀ। ਤੇ ਇਹ ਲਾ ਪਾਸ ਹੋ ਜਾਊਗਾ, ਇਸ ਦੇ ਅਸਾਰ ਕਿੰਨੇ ਕੁ ਹੈਗੇ ਆ? ਕੈਲੀਫੋਰਨੀਆ ਦੇ ਵਿੱਚ ਤਾਂ ਹੋ ਜਾਊਗਾ, ਕਾਫੀ ਲਿਬਰਲ ਡੋਮੇਨ ਹੈ, ਲਾਅ ਦੀ ਸੈਂਸ ਵੀ ਬਣਦੀ ਹੈ ਕਿ ਠੀਕ ਹੈ ਜੇ ਕੋਈ ਮਾੜੀ ਹਰਕਤ ਕਰਦਾ ਉਹਨੂੰ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਪਨਿਸ਼ ਕਰੋ, ਕੋਰਟ ਦੇ ਵਿੱਚ ਜਿੰਨਾ ਜੋ ਵੀ ਉਹਦਾ ਜੁਰਮਾਨਾ ਹੁੰਦਾ, ਜਿੰਨੀ ਜੇਲ੍ਹ ਹੁੰਦੀ ਹੈ ਉਹਨੂੰ ਦਿਓ। ਮਤਲਬ ਹੁਣ ਇਹ ਥੋੜ੍ਹਾ ਹੁਣ ਕਿ ਕ੍ਰਿਮੀਨਲ ਦੀ ਫੈਮਿਲੀ ਨਹੀਂ, ਬੱਚੇ ਨਹੀਂ ਹੈਗੇ ਅੱਗੇ, ਤੇ ਉਹਨੂੰ ਤੁਸੀਂ ਦੁਬਾਰਾ ਇੱਕ ਵਾਰੀ ਪਹਿਲਾਂ ਫੜ ਕੇ ਫਿਰ ਉਹਨੂੰ ਤੁਸੀਂ 18 ਮਹੀਨੇ ਆਈਸ ਦੀ ਡਿਟੈਂਸ਼ਨ ਫੈਸਿਲਿਟੀ 'ਚ ਬੰਦ ਕਰੋ, ਫਿਰ ਕੋਰਟ ਦੇ ਉੱਤੇ ਰੈਫਰ ਕਰ ਦਿਓ, ਇਮੀਗ੍ਰੇਸ਼ਨ ਕੋਰਟ ਤੇ ਆਈ ਥਿੰਕ ਇਹ ਬਿੱਲ ਪਾਸ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਜੀ। ਪਰ ਇੱਥੇ ਤਾਂ ਆਪਾਂ ਵੀ ਦੇਖਦੇ ਹਾਂ ਨਾ ਵੀ ਜਦੋਂ ਕਿਸੇ ਦਾ ਕੋਈ ਛੋਟੀ ਮੋਟੀ ਗੱਲ ਤੋਂ ਵੀ ਝਗੜਾ ਹੁੰਦਾ, ਆਪਣੇ ਵੀ ਬਹੁਤ ਵਾਰੀ ਇਹ ਚੀਜ਼ ਸੁਣਨ ਨੂੰ ਮਿਲਦੀ, ਭਾਈ ਨਹੀਂ ਇਹਨੂੰ ਤਾਂ ਹੁਣ ਆਪਾਂ ਡਿਪੋਰਟ ਕਰਾ ਕੇ ਹੀ ਹਟਣਾ। ਉਹ ਤਾਂ ਇਸ ਚੀਜ਼ ਦੇ ਅਗੇਂਸਟ ਜਿਹੜੇ ਉਹ ਜ਼ਰੂਰ ਜਾਣਗੇ ਵੀ ਨਹੀਂ ਇੱਦਾਂ ਜਿਹੜਾ ਉਹ ਨਾ ਕੀਤਾ ਜਾਵੇ, ਨਹੀਂ ਡੈਪੂਟੇਸ਼ਨਾਂ ਤਾਂ ਜਿਹੜੀਆਂ ਉਹ ਚਾਹੀਦੀਆਂ ਆਉਣ ਇੱਥੇ ਅਤੇ ਸਿੱਧਾ ਫਿਰ ਬਾਅਦ ਦੇ ਵਿੱਚ ਜੇ ਕੁਛ ਗੜਬੜ ਕਰਦੇ ਆ ਤਾਂ ਵਾਪਸ ਜਿਹੜਾ ਉਹ ਘੱਲ ਦਿੱਤਾ ਜਾਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ, ਪਰ ਇਹ ਕਾਫੀ ਕੰਟਰੋਵਰਸ਼ੀਅਲ ਜਿਹੜੀ ਚੀਜ਼ ਆ, ਲੋਕਾਂ ਦੀ ਡੋਮੇਨ ਦੇ ਵਿੱਚ ਵੀ ਕਿਤੇ ਨਾ ਕਿਤੇ ਰਹਿ ਸਕਦੀ ਆ। ਨਹੀਂ, ਇਹਦੇ ਵਿੱਚ ਇਹ ਹੈ ਕਿ ਜਿਹੜਾ ਨੇ
ਫੈਲਨੀ ਆ ਉਹ ਕੀਤੀ ਹੈ ਨਾ, ਉਹ ਵੈਸੇ ਹੀ ਗ੍ਰੀਨ ਕਾਰਡ ਉਹਨਾਂ ਨੂੰ ਪੱਕੇ ਨਹੀਂ ਹੋ ਸਕਦੇ। ਉਹ ਜੀ ਤਾਂ ਵੈਸੇ ਜਿਹੜੇ ਸੀਰੀਅਸ ਕ੍ਰਾਈਮ ਆ ਉਹਦੇ ਤੇ ਤਾਂ ਲਾਅ ਹੈਗਾ ਹੀ ਹੈ ਕਿ ਜਿਹੜੇ ਫੈਲਨੀਜ਼ ਜਾਂ ਉਹ 'ਚ ਤੁਸੀਂ ਰੈਫਰ ਕਰਨਾ ਹੀ ਕਰਨਾ ਹੈ। ਇਹ ਆਪਾਂ ਗੱਲ ਕਰ ਰਹੇ ਹਾਂ ਕਿ ਛੋਟਾ-ਮੋਟਾ ਜਿੱਦਾਂ DOI ਤੇ ਚੱਕ ਲਿਆ, DV ਦੀ ਕੰਪਲੇਂਟ ਹੋ ਗਈ, ਜਿਹੜੇ ਕਿ ਐਜ਼ ਸੱਚ ਇੰਨੇ ਸੀਰੀਅਸ ਕ੍ਰਾਈਮ ਨਹੀਂ ਹੈਗੇ, ਸੁਸਾਇਟੀ ਨੂੰ ਇਫੈਕਟ ਨਹੀਂ ਕਰਦੇ। ਤੇ ਉਹ ਕਹਿੰਦੇ ਕਿ ਇੰਨੇ ਹੁਣ ਤੁਸੀਂ ਪਹਿਲਾਂ ਵੀ ਦੇਖੋ ਨਾ ਕਿ ਜਿਹੜੀ ਡਿਪੋਰਟੇਸ਼ਨ ਮਸ਼ੀਨਰੀ ਵੀ ਇਹਨਾਂ ਦੀ ਹੈਗੀ ਹੈ, ਕਿੰਨੇ ਕੇਸ ਅਸਾਈਲਮ ਵਗੈਰਾ ਦੇ ਪੈਂਡਿੰਗ ਨੇ। ਜੀ ਤੁਸੀਂ ਤੇ ਨਜਾਇਜ਼ ਹੀ ਜਿਹੜੇ ਜਿਹੜੇ ਲੋਕਾਂ ਨੇ ਨਾ ਅਸਾਈਲਮ ਮੰਗਿਆ, ਨਾ ਉਹਨਾਂ ਨੇ ਕੋਈ ਫੈਲਨੀ ਕੀਤੀ ਹੈ, ਤੁਸੀਂ ਜੇ ਹਰੇਕ ਨੂੰ ਹੀ ਹੁਣ ਚੱਕ ਕੇ ਪਾ ਦਿੰਦੇ ਹੋ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਨਾਰਮਲ ਕੇਸਿਸ ਹੈ ਨਾ, ਉਹ ਸਾਰਾ ਬੈਕਲੌਗ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਹੈ। ਹੁਣ ਆਪਣੇ ਪਿਛਲੇ ਵੀਕ ਤੋਂ ਡਿਬੇਟ ਚੱਲ ਰਿਹਾ ਸੀਗਾ, ਫੈਮਿਲੀ ਇਮੀਗ੍ਰੇਸ਼ਨ ਵਾਲੇ ਕਹਿੰਦੇ ਕਿ ਜੀ ਅਸਾਈਲਮ ਵਾਲਿਆਂ ਨੂੰ ਤੁਸੀਂ ਕਿਉਂ ਪੱਕਾ ਕਰ ਰਹੇ ਹੋ? ਉਹਨਾਂ ਨੂੰ ਪ੍ਰੋਬਲਮ ਸੀਗੀ ਕਿ ਇਹ ਕੱਚੇ ਆਏ ਆ, ਲਾਅ ਤੋੜ ਕੇ ਆਏ ਆ, ਇਹਨਾਂ ਨੂੰ ਪੱਕਾ ਕਰ ਰਹੇ ਹੋ। ਤੇ ਮੇਰਾ ਸਟੈਂਸ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਆਏ ਨੇ ਇੱਥੇ, ਆਏ ਤਾਂ ਇਮੀਗ੍ਰੈਂਟ ਸੀ ਆ, ਜਿਹੜੇ ਤੁਹਾਡੇ ਫੈਮਿਲੀ ਵਾਲੇ ਜਿਹੜੇ ਆਏ ਆ, ਉਹ ਵੀ ਕਿਸੇ ਤਰੀਕੇ ਨਾਲ ਆਏ ਹੋਣੇ। ਪਹਿਲਾਂ ਉਹਨਾਂ ਨੂੰ ਪੁੱਛੋ, ਉਹਨਾਂ ਨੇ ਕਿਹੜਾ ਕਿਤੇ PhD ਕਰਕੇ ਹੀ ਸਾਰਿਆਂ ਨੇ ਗ੍ਰੀਨ ਕਾਰਡ ਲਿਆ। ਤੇ ਜੀ ਜਿਹੜਾ ਇਹ ਅਸਾਈਲਮ ਵਾਲਾ ਸਿਸਟਮ ਹੈ, ਇਹ ਵੀ ਕਾਫੀ ਕੰਪਲਿਕੇਟਿਡ ਹੈ। ਹੁਣ ਤੁਸੀਂ ਦੇਖੋ ਕਿ 5-5 ਸਾਲ ਦੀ ਉਹਨਾਂ ਦੀ ਵੇਟਿੰਗ ਹੈ ਵਿਚਾਰਿਆਂ ਦੀ। ਇੰਨਾ ਜ਼ਿਆਦਾ ਬੈਕਲੌਗ ਵੱਧ ਜਾਂਦਾ, ਨਵਾਂ ਪ੍ਰੈਜ਼ੀਡੈਂਟ ਆ ਜਾਂਦਾ, ਤਰੀਕ ਚੱਕ ਕੇ ਮਾਰਦੇ ਨੇ, ਫਿਰ 3-4 ਸਾਲ ਹੈ ਨਾ, 8-10 ਸਾਲ ਉਹਨਾਂ ਦੇ ਵਿਚਾਰਿਆਂ ਦੇ ਥੱਲੜੇ ਕੋਰਟ ਦੇ ਵਿੱਚ ਰੁਲ ਜਾਂਦੇ ਨੇ। ਤੇ ਇਹ ਜਿਹੜਾ ਹੁਣ ਜਿਹੜੇ ਆ ਸਾਰੇ ਸਿਸਟਮਸ ਆਪਾਂ ਨੂੰ ਸਾਰਿਆਂ ਦਾ ਓਵਰਆਲ ਹਰੇਕ ਬੰਦੇ ਦਾ ਸੋਚਣਾ ਪੈਣਾ। ਇਹ ਨਹੀਂ ਕਿ ਸਿਰਫ ਫੈਮਿਲੀ ਇਮੀਗ੍ਰੇਸ਼ਨ ਵਾਲਿਆਂ ਨੂੰ ਹੀ ਪਹਿਲ ਦਿੱਤੀ ਜਾਣੀ ਹੈ ਕਿਉਂਕਿ ਉਹਨਾਂ ਨੇ ਲੀਗਲ ਤਰੀਕੇ ਨਾਲ ਆਉਣਾ ਹੈ, ਤੇ ਇਲੀਗਲ ਤਰੀਕੇ ਵਾਲਾ ਬੰਦਾ ਨਹੀਂ ਹੈ ਨਾ। ਤੇ ਜਿਹੜਾ ਸਾਰਾ ਓਵਰਆਲ ਸਿਸਟਮ ਹੈ, ਬਾਈਡਨ ਐਡਮਿਨਿਸਟ੍ਰੇਸ਼ਨ ਕੀ ਕਹਿ ਰਹੀ ਹੈ ਕਿ ਜਿਹੜੇ ਸਾਡੇ ਰਿਸੋਰਸਿਸ ਹੈ ਉਹ ਤਾਂ ਐਂਡ 'ਚ ਲਿਮਿਟਿਡ ਹੀ ਹੈ। ਜੇ ਤੁਸੀਂ ਇੰਨੇ ਜ਼ਿਆਦਾ ਬੰਦੇ ਡੀਪੋਰਟੇਸ਼ਨ 'ਚ ਪਾ ਦੋਗੇ, ਫੈਮਿਲੀ ਵਾਲਾ ਵੀ ਸਲੋ ਡਾਊਨ ਹੋ ਜਾਊਗਾ, ਉਹਦੇ ਨਾਲ ਫੈਮਿਲੀ ਵਾਲਿਆਂ ਨੂੰ ਵੀ ਨੁਕਸਾਨ ਹੋਊਗਾ। ਤੇ ਇਸ ਲਈ ਸਾਨੂੰ ਪਹਿਲਾਂ ਆਪਣੀ ਪਹਿਲ ਇਹ ਦੇਖਣੀ ਪੈਣੀ ਹੈ ਕਿ ਜਿਹੜੇ ਸਾਡੇ ਰਿਸੋਰਸਿਸ ਹੈਗੇ ਆ ਇਮੀਗ੍ਰੇਸ਼ਨ ਦੇ, ਉਹ ਲਿਮਿਟਿਡ ਹੈ, ਉਹ ਸਾਨੂੰ ਕਿੱਥੇ ਸਪੈਂਡ ਕਰਨੇ ਆ। ਉਹ ਸਾਨੂੰ ਜਿਹੜੇ ਵਾਇਲੈਂਟ ਕ੍ਰਿਮੀਨਲਸ ਹੈਗੇ ਨੇ, ਮਾੜੇ ਬੰਦੇ ਨੇ, ਉਹਨਾਂ ਨੂੰ ਡਿਪੋਰਟੇਸ਼ਨ ਤੇ ਕਰਨਾ ਚਾਹੀਦਾ। ਇਹ ਨਹੀਂ ਕਿ ਜਿਹੜਾ ਇੱਕ ਹਾਰਡ ਵਰਕਿੰਗ ਇਮੀਗ੍ਰੈਂਟ ਇੱਥੇ ਆਇਆ, ਅਸਾਈਲਮ ਫਾਈਲ ਕੀਤੀ, ਟੈਕਸ ਦੇ ਰਿਹਾ, ਕੰਮ ਕਰ ਰਿਹਾ ਉੱਤੇ। ਤੇ ਇਹਦੇ ਨਾਲ ਜੇ ਇੱਕ ਇਮੀਗ੍ਰੇਸ਼ਨ ਸਿਸਟਮ ਜੇ ਬੈਲੈਂਸ ਚੱਲੂਗਾ, ਫੈਮਿਲੀ ਵਾਲਿਆਂ ਨੂੰ, ਅਸਾਈਲਮ ਵਾਲਿਆਂ ਨੂੰ, ਸਾਰਿਆਂ ਨੂੰ ਬਰਾਬਰ ਫਾਇਦਾ ਹੋਊਗਾ। ਤੇ ਮੇਰੇ ਹਿਸਾਬ ਨਾਲ ਇਹ ਲਾਅ ਬਿਲਕੁਲ ਸਹੀ ਹੈਗਾ ਹੈ ਕਿ ਛੋਟੀ-ਮੋਟੀ DUI ਜਾਂ ਇੱਦਾਂ ਉੱਤੇ ਤੁਹਾਨੂੰ ਇੱਕ ਪੁਲਿਸ ਸਟੇਟ ਨਹੀਂ, ਅਮਰੀਕਾ ਹੈ ਕਿ ਇੱਦਾਂ ਨਹੀਂ ਕਿ ਹੁਣ ਤੁਸੀਂ DUI ਪੀ ਲਈ, ਐਲਕੋਹਲ ਕਰ ਲਿਆ ਤੇ ਤੁਹਾਨੂੰ ਛੋਟੀ ਜਿਹੀ ਗਲਤੀ ਕਰਕੇ ਤੁਹਾਨੂੰ ਹੁਣ ਚੱਕ ਕੇ ਬਾਹਰ ਮਾਰਨ, ਹੈ ਨਾ। ਤੇ ਕਾਫੀ ਪਰਿਵਾਰ, ਫੈਮਿਲੀ ਵਗੈਰਾ ਕਾਫੀ ਇਫੈਕਟ ਹੁੰਦੀਆਂ। ਸੋ ਮੇਰੇ ਹਿਸਾਬ ਨਾਲ ਬੜਾ ਫੇਅਰ ਲਾਅ ਹੈ ਤੇ ਇਹ ਅੱਗੇ ਚੱਲਣਾ ਚਾਹੀਦਾ। ਜੀ ਜੀ ਅਗਲੀ ਆਪਾਂ ਗੱਲ ਕਰਦੇ ਜਾਈਏ। ਆਪਾਂ ਦੇਖਿਆ ਸੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਬੱਚਿਆਂ ਦੇ ਅਤੇ ਪਰਿਵਾਰਾਂ ਦੇ ਵਿੱਚ ਜਿਹੜਾ ਉਹ ਵਿਛੋੜਾ ਇੱਕ ਹਿਸਾਬ ਦੇ ਨਾਲ ਹੋਇਆ ਸੀ। ਉਹਨਾਂ ਨੂੰ ਵੱਖ-ਵੱਖ ਜਿਹੜੇ ਉਹ ਕਰ ਦਿੱਤਾ ਗਿਆ ਸੀ। ਹੁਣ ਕੁਛ ਵਕੀਲਾਂ ਦੀ ਮਦਦ ਦੇ ਨਾਲ ਕਹਿੰਦੇ ਤਕਰੀਬਨ 105 ਜਿਹੜੇ ਸੈਪਰੇਟਿਡ ਮਾਈਗਰੈਂਟ ਬੱਚੇ ਸੀਗੇ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਮਾਪਿਆਂ ਨੂੰ ਜਿਹੜਾ ਉਹ ਲੱਭ ਲਿਆ ਗਿਆ। ਜੀ, ਸਭ ਤੋਂ ਪਹਿਲਾਂ ਜਿਹਨਾਂ ਨੇ ਪਹਿਲਾਂ ਪ੍ਰੋਗਰਾਮ ਨਹੀਂ ਸੁਣਿਆ, ਉਹ ਇਹ ਸੀਗਾ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ, ਉਹਨਾਂ ਨੇ ਮੈਰੀਅਟ ਹੋਟਲਸ ਨਾਲ ਕੰਟਰੈਕਟ ਕਰ ਲਿਆ ਸੀਗਾ। ਤੇ ਲਾਅ ਇਹ ਬਣਾਇਆ ਸੀਗਾ ਕਿ ਜਦੋਂ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਆਉਂਦੇ ਸੀਗੇ, ਤੇ ਛੋਟੇ-ਛੋਟੇ ਬੱਚੇ, ਈਵਨ 1 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ, ਉਹਨਾਂ ਨੂੰ ਖੋਹ ਕੇ ਉਹਨਾਂ ਕੋਲ ਜ਼ਬਰਦਸਤੀ ਇਹ ਮੈਰੀਅਟ ਹੋਟਲ ਦੇ ਵਿੱਚ ਰੱਖਿਆ ਜਾਂਦਾ ਸੀਗਾ। ਟੈਕਸ ਪੇਅਰ ਫੰਡਡ ਪ੍ਰੋਗਰਾਮ ਸੀਗੇ। ਤੇ ਕਈਆਂ ਨੂੰ ਆਪਸ਼ਨ ਦਿੱਤੀ ਜਾਂਦੀ ਸੀਗੀ ਕਿ ਜੇ ਤੁਸੀਂ ਇਕੱਠੇ ਹੋਣਾ ਹੈ ਤੇ ਤੁਸੀਂ ਆਪਣੀ ਜਿਹੜਾ ਅਸਾਈਲਮ ਹੈ ਉਹਨੂੰ ਵਾਪਸ ਲੈ ਲਓ, ਤੇ ਫਿਰ ਤੁਹਾਨੂੰ ਵਾਪਸ ਭੇਜ ਦਿੱਤਾ ਜਾਊਗਾ ਤੇ ਬੱਚਿਆਂ ਨਾਲ ਯੂਨਾਈਟ ਕਰ ਦਿੱਤਾ ਜਾਊਗਾ। ਹੁਣ ਜਿਹੜੇ ਘਰ ਦੇ ਆਉਂਦੇ ਨੇ, ਉਹ ਕਹਿੰਦੇ ਕਿ ਚਲੋ ਆਪਾਂ ਆ ਗਏ, ਆਪਾਂ ਚੱਲ ਜਾਂਦੇ ਹਾਂ ਵਾਪਸ। ਪਰ ਜਿਹੜਾ ਹੁਣ ਆਇਆ ਹੀ ਵਿਚਾਰਾ ਟੌਰਚਰ 'ਚੋਂ, ਉੱਥੇ ਦੇਖੋ ਤੁਸੀਂ ਐਲ ਸੈਲਵਾਡੋਰ, ਗੁਆਟੇਮਾਲਾ, ਹੋਂਡੂਰਾਸ, ਬਹੁਤ ਜ਼ਿਆਦਾ ਵਾਇਲੈਂਟ ਕੰਟਰੀਜ਼ ਨੇ, ਗੈਂਗ ਪ੍ਰੋਬਲਮ ਬਹੁਤ ਜ਼ਿਆਦਾ ਹੈ। ਉਹ ਕਹਿੰਦੇ ਕਿ ਠੀਕ ਹੈ, ਆਪਾਂ ਆਪਣੇ ਬੱਚਿਆਂ ਦੇ ਫਿਊਚਰ ਲਈ ਆਪਾਂ ਪੇਰੈਂਟਸ ਕੁਰਬਾਨੀ ਦੇ ਦਿੰਦੇ ਸੀਗੇ, ਕਹਿੰਦੇ ਕਿ ਆਪਾਂ ਵਾਪਸ ਨਹੀਂ ਜਾਣਾ, ਵਾਪਸ ਨਹੀਂ ਲੈਣਾ ਆਪਣਾ ਕਲੇਮ। ਤੇ ਹੋਇਆ ਕੀ ਕਿ ਇਸ ਐਡਮਿਨਿਸਟ੍ਰੇਸ਼ਨ ਦੀ ਸਭ ਤੋਂ ਮਾੜੀ ਗੱਲ ਹੈ ਕਿ ਨਾ ਸਿਰਫ ਇਹਨਾਂ ਨੇ ਬੱਚਿਆਂ ਨੂੰ ਸੈਪਰੇਟ ਕੀਤਾ, ਜਿਹੜਾ ਕਿ ਅਜੇ ਤੱਕ ਚਲੋ ਸਾਹਮਣੇ ਨਹੀਂ ਆਇਆ। ਜਦੋਂ ਆਪਾਂ 10-15 ਸਾਲ ਬਾਅਦ ਇਹ ਫੋਟੋ ਸਾਹਮਣੇ ਆਊਗੀਆਂ ਕਿ 1-1 ਸਾਲ ਦੇ ਬੱਚਿਆਂ ਨੂੰ ਤੁਸੀਂ, ਅਮਰੀਕਾ ਨੇ ਇੱਦਾਂ ਕੀਤਾ, ਬੜੀ ਸ਼ਰਮ ਦੀ ਗੱਲ ਹੋਊਗੀ ਸਾਡੇ ਮੁਲਕ ਦੇ ਲਈ। 506 ਵਿੱਚੋਂ ਦੀ ਫੈਮਿਲੀਜ਼ ਇੱਦਾਂ ਦੀਆਂ ਸੀਗੀਆਂ ਜਿਹੜਾ ਕਿ ਇਹਨਾਂ ਨੇ ਪੇਪਰ ਵਰਕ ਖਰਾਬ ਕਰਤਾ, ਜਿਹੜਾ ਕਿ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਇਹਨਾਂ ਦੇ ਪੇਰੈਂਟਸ ਕੌਣ ਆ ਤੇ ਕਿੱਥੇ ਹੈ। ਕਿਉਂਕਿ ਜਿਹੜੇ ਤੁਸੀਂ ਦੇਖੋ ਕਿ ਜਿਹੜੇ ਇਮੀਗ੍ਰੈਂਟ ਆ ਰਹੇ ਨੇ, ਸਾਰੇ ਜਾਣੇ ਕੋਈ ਇੱਦਾਂ ਨਹੀਂ ਕਿ ਸਾਰਿਆਂ ਦਾ ਸੋਸ਼ਲ ਮੀਡੀਆ ਅਕਾਊਂਟ ਹੋਊਗਾ, ਫੋਨ ਨੰਬਰ ਹੋਊਗਾ, ਉੱਥੇ ਚੱਲਦਾ ਹੋਊਗਾ ਇੰਟਰਨੈਸ਼ਨਲ ਲੈਵਲ 'ਤੇ, ਜਾਂ ਉਹਨਾਂ ਨੂੰ ਕਿੱਦਾਂ ਕੰਟੈਕਟ ਕਰਨਾ ਹੈ। ਕਈਆਂ ਨੂੰ ਉਹਨਾਂ ਨੇ ਵਾਪਸ ਭੇਜਤਾ, ਕਈਆਂ ਨੂੰ ਗੈਂਗ ਵਾਇਲੈਂਸ ਦੇ ਵਿਕਟਿਮ ਹੋ ਗਏ, ਹੈ ਨਾ। ਤੇ 506 ਪਰਿਵਾਰ ਇੱਦਾਂ ਦੇ ਸੀਗੇ ਜਿਹੜੇ ਕਿ ਇਹਨਾਂ ਨੂੰ ਰੈਕਡ ਹੀ ਨਹੀਂ ਪਤਾ ਸੀਗਾ ਕਿੱਦਾਂ ਸੀਗਾ। ਇਮੀਗ੍ਰੇਸ਼ਨ ਲਾਇਰਸ ਦੀ ਤਾਂ ਪਹਿਲਾਂ ਸਾਰਿਆਂ ਨੇ ਦੇਖਿਆ ਕਿ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਇਮੀਗ੍ਰੇਸ਼ਨ ਲਾਇਰਸ ਦੀ ਸੰਸਥਾਵਾਂ ਹੈਗੀਆਂ, ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ, ACLU, ਕੈਥੋਲਿਕ ਚੈਰਿਟੀਜ਼, ਹੋਰ ਕਾਫੀ ਸੰਸਥਾਵਾਂ, ਇਹਨਾਂ ਨੇ ਕਾਫੀ ਜਿਹੜੇ ਲਾਇਰ ਸੀਗੇ ਉਹ ਵਲੰਟੀਅਰ ਕਰਦੇ ਸੀਗੇ। ਕਿਸੇ ਨੇ 10 ਦਿਨ ਦੀ ਵਲੰਟੀਅਰ ਕੀਤੀ, ਕਿਸੇ ਨੇ 5 ਦਿਨ ਦੀ ਕੀਤੀ। ਇਹ ਜਾ ਕੇ ਨਾ ਬਾਰਡਰਾਂ 'ਤੇ ਜਾ ਕੇ ਉੱਥੇ ਲੋਕਾਂ ਦੀ ਫ੍ਰੀ ਦੇ ਵਿੱਚ ਮਦਦ ਕਰਦੇ ਸੀਗੇ। ਕਾਫੀ ਜ਼ਿਆਦਾ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ, ਕਈਆਂ ਨੇ
ਕਈ ਮੈਨੂੰ ਖੁਦ ਜਾਣਦੇ ਨੇ ਜਿਨ੍ਹਾਂ ਨੇ ਆਪਣੇ ਕਰੀਅਰ ਕੁਇਟ ਕਰਕੇ ਕਹਿੰਦੇ ਕਿ ਸਾਡੇ ਕੋਲ ਦੇਖਿਆ ਨਹੀਂ ਜਾਂਦਾ, ਤੇ ਜਾ ਕੇ ਉੱਥੇ ਮੈਕਸੀਕੋ ਦੇ ਵਿੱਚ ਪੱਕੇ ਡੇਰੇ ਬਣਾ ਕੇ ਗੋਰਿਆਂ ਮਦਦ ਕੀਤੀ ਆਪਣੇ ਇਮੀਗ੍ਰੈਂਟਸ ਦੀ, ਹਨਾ। ਇੱਦਾਂ ਦੇ ਵੀ ਇਮੀਗ੍ਰੇਸ਼ਨ ਲਾਇਰਸ ਹੈਗੇ ਨੇ, ਹਨਾ। ਤੇ ਇਹ ਜਿਹੜੇ ਲਾਇਰ ਸੀਗੇ, ਫਿਰ ਇਹਨਾਂ ਨੇ ਜਿਹੜਾ ਆਹ ਵਾਲਾ ਮੁੱਦਾ ਸੀਗਾ, ਉਹ ਕਹਿੰਦੇ ਸਰਕਾਰ ਨੇ ਤੇ ਕੁਝ ਕਰਨਾ ਨਹੀਂ, ਇਹਨੂੰ ਆਪਾਂ ਆਪਣੇ ਹੱਥ ਦੇ ਵਿੱਚ ਲਈਏ। ਤੇ ਉਹਨਾਂ ਨੇ ਇਹੀ ਸਾਰੇ ਬੱਚੇ ਸੀਗੇ, ਇਹਨਾਂ ਨੂੰ ਇੰਟਰਵਿਊ ਕਰ ਕਰਕੇ ਪਰਸਨਲ ਲੈਵਲ ਤੇ ਜਿਹੜਾ ਲਾਇਰਸ ਦਾ ਗਰੁੱਪ ਸੀਗਾ, ਇਹਨਾਂ ਨੇ ਉਹਨਾਂ ਦੇ ਪੇਰੈਂਟਸ ਟਰੇਸ ਕੀਤੇ, ਤੇ ਇਹ 506 ਪਰਿਵਾਰਾਂ ਚੋਂ ਉਹਨਾਂ ਨੇ 105 ਜਿਹੜੇ ਬੱਚੇ ਸੀਗੇ ਉਹ ਆਪਣੇ ਲੈਵਲ ਤੇ ਬਿਨਾਂ ਸਰਕਾਰ ਦੀ ਇਨਵੋਲਵਮੈਂਟ ਦੇ ਪੇਰੈਂਟਸ ਦੇ ਨਾਲ ਯੂਨਾਈਟ ਕਰਤੇ। ਤੇ 300 ਇਹ ਹੁਣ ਸਿਸਟਮ ਕਿੱਦਾਂ ਚੱਲਿਆ ਕਿ ਜਿੱਦਾਂ ਕਿਸੇ ਦਾ ਕੋਈ ਕਲਾਇੰਟ ਹੈਗਾ ਹੈ ਨਾ ਲਾਇਰ, ਉਹਨਾਂ ਨੇ ਲਾਇਰਸ ਨੇ ਕੀ ਕੀਤਾ ਕਿ ਤੁਸੀਂ ਆਪਣਾ ਜਿਹੜਾ ਪੇਪਰ ਵਰਕ ਹੈ ਸਾਰਾ ਡੇਟਾਬੇਸ ਦੇ ਵਿੱਚ ਪਾਓ ਕਿ ਦੇਖੋ ਕਿ ਇਹਦੇ ਪੇਰੈਂਟ ਨਾਲ ਦੀ ਐਪਲੀਕੇਸ਼ਨ ਦੇ ਉੱਤੇ ਕਿਹੜੇ ਬੱਚੇ ਦਾ ਨਾਮ ਮੈਚ ਕਰਦਾ ਹੈ। 105 ਤਾਂ ਇਹਨਾਂ ਨੇ ਕਰਤੇ, ਪਰ 322 ਕਹਿੰਦੇ ਇਦਾਂ ਦੇ ਸੀਗੇ ਕਿ ਜਿਹੜੇ ਆਲਰੇਡੀ ਪੇਰੈਂਟਸ ਡੀਪੋਰਟ ਹੋ ਚੁੱਕੇ ਆ। ਹੁਣ ਬੱਚੇ ਨੂੰ ਉਹ ਇਕੱਲੇ ਨੂੰ ਬਾਰਡਰ ਤੋਂ ਪਾਰ ਭੇਜ ਨਹੀਂ ਸਕਦੇ, ਪੇਰੈਂਟਸ ਇੱਥੇ ਆ ਨਹੀਂ ਸਕਦੇ। 322 ਜਿਹੜੇ ਹੁਣ ਬੱਚੇ ਆ ਉਹ ਹਮੇਸ਼ਾ ਉਹਨਾਂ ਤੋਂ ਅਲੱਗ ਹੀ ਰਹੂਗੇ ਜਦ ਤੱਕ ਉਹਨਾਂ ਦੇ ਪੇਰੈਂਟਸ ਮਿਲ ਨਹੀਂ ਜਾਂਦੇ। ਤੇ ਕਾਫੀ ਮਾੜੀ ਗੱਲ ਸੀ। ਤੇ ਬਾਈਡਨ ਨੇ ਫਿਰ ਇਹਨਾਂ ਨੇ ਨਾ ਇੱਕ ਲਾਅ ਸੂਟ ਕੀਤਾ ਸਾਰੇ ਲਾਇਰਸ ਨੇ ਮਿਲ ਕੇ ਸਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ। ਉਹ ਲਾਅ ਸੂਟ ਨੇ ਫਿਰ ਸਰਕਾਰ ਨੂੰ ਫੋਰਸ ਕੀਤਾ ਕਿ ਤੁਸੀਂ ਇੱਕ ਪ੍ਰੋਗਰਾਮ ਬਣਾਓ ਜਿਹਦੇ ਵਿੱਚ ਤੁਸੀਂ ਇਹ ਤੁਹਾਡਾ ਫਰਜ਼ ਬਣਦਾ ਕਿ ਇਹ ਬੱਚਿਆਂ ਨੂੰ ਜੋੜੋ। ਫਿਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੁਣ ਰੀਸੈਂਟਲੀ ਪਿਛਲੇ ਹਫ਼ਤੇ ਇੱਕ ਟਾਸਕ ਫੋਰਸ ਬਣਾਈ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੀ ਰਿਸਪੌਂਸਿਬਿਲਿਟੀ ਹੈ ਇਹ, ਨਾ ਕਿ ਲਾਇਰਸ ਦੀ। ਤੇ ਲਾਇਰਸ ਕਹਿੰਦੇ ਠੀਕ ਹੈ ਤੁਸੀਂ ਜੋ ਆਪਣਾ ਕੰਮ ਕਰਨਾ ਕਰੀ ਜਾਓ, ਆਪਾਂ ਤੁਹਾਡੀ ਪੂਰੀ ਹੈਲਪ ਕਰਾਂਗੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਉਂਕਿ ਤੁਸੀਂ ਹੁਣ ਆਪਣੀ ਡਿਊਟੀ ਨਹੀਂ ਨਿਭਾਈ ਇੰਨੀ ਸਾਲ ਤੋਂ, ਤੇ ਲਾਇਰਸ ਕਹਿੰਦੇ ਕਿ ਹੁਣ ਸਾਡੇ ਤੇ ਆ ਗਿਆ ਕਿ ਆਪਾਂ ਉਹਨਾਂ ਨੂੰ ਕਿੱਦਾਂ ਯੂਨਾਈਟ ਕਰਨਾ। ਜੀ ਜੀ। ਆਈਸ ਵਾਲੇ ਕਹਿੰਦੇ ਵੀ ਹੁਣ ਵਰਕ ਪਲੇਸ ਦੇ ਉੱਤੇ ਰੇਡਾਂ ਘੱਟ ਮਾਰਿਆ ਕਰਨਗੇ। ਜੀ ਬਿਲਕੁਲ, ਤੁਸੀਂ ਦੇਖੋ ਇੱਕ ਸਰਕਾਰ ਤੋਂ ਦੂਜੀ ਸਰਕਾਰ ਦੇ ਵਿੱਚ ਕਿੰਨਾ ਫਰਕ ਆ ਜਾਂਦਾ ਹੈ। ਉਹੀ ਆਈਸ ਸੇਮ ਹੀ ਹੈ, ਬਸ ਆਪਣਾ ਡਾਇਰੈਕਟਰ ਬਦਲਦੇ ਨੇ। ਹੁਣ ਸਰਕਾਰ ਜਿਹੜੀ ਏਜੰਸੀਆਂ ਹੁੰਦੀਆਂ ਉਹਦਾ ਕੰਮ ਹੁੰਦਾ ਕਿ ਜਿੱਦਾਂ ਉੱਤੇ ਸਰਕਾਰ ਆਉਂਦੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਪੈਂਦਾ। ਆਈਸ ਹੁਣ ਕਹਿੰਦੀ ਕਿ ਆਪਾਂ ਕੋਈ ਅਗਰੈਸਿਵ ਇਦਾਂ ਦਾ ਆਪਣਾ ਸਟੈਂਸ ਨਹੀਂ ਕਰਨਾ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ ਕਿ ਬਿਨਾਂ ਅਨਾਉਂਸ ਕੀਤੇ ਨਾ ਰੈਸਟੋਰੈਂਟਸ ਤੇ ਸਪੈਸ਼ਲੀ ਜਾ ਕੇ ਸ਼ੋਅ ਅਪ ਕਰ ਦਿੰਦੇ ਸੀਗੇ। ਤੇ ਰੈਸਟੋਰੈਂਟਸ ਦੇ ਵਿੱਚ ਜਿੰਨੇ ਵੀ ਕਿਚਨ ਚ ਕੰਮ ਕਰਦੇ ਉਹਨਾਂ ਨੂੰ ਕਹਿੰਦੇ ਸੀ ਆਪਣਾ ਸਬੂਤ ਵਗੈਰਾ ਦਿਖਾਓ। ਜੇ ਕਿਸੇ ਕੋਲ ਆਈਡੀ ਜਾਂ ਕੁਝ ਨਹੀਂ ਸੀਗਾ ਉਹਨੂੰ ਨਾ ਸਿੱਧੇ ਅਜ਼ਿਊਮ ਕਰਕੇ ਕਿ ਇਹ ਕੱਚਾ ਹੀ ਹੋਣਾ, ਇਹਨੂੰ ਫੜ ਕੇ ਨਾ ਪਾ ਦਿਓ ਪੇਪਰ ਵਰਕ ਦੇ ਵਿੱਚ। ਤੇ ਕਈ ਵਾਰੀ ਇਦਾਂ ਹੋਇਆ ਕਿ ਜਿਹੜੇ ਗ੍ਰੀਨ ਕਾਰਡ ਜਾਂ ਯੂਐਸ ਸਿਟੀਜ਼ਨ ਸੀਗੇ ਉਹਨਾਂ ਨੂੰ ਵੀ ਪਾ ਦਿੱਤਾ ਇਹਨਾਂ ਨੇ ਵਿੱਚ, ਜਿਹਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਸੀਗੀ। ਤੇ ਕਈ ਇਦਾਂ ਦੀਆਂ ਵੀ ਖਬਰਾਂ ਆਈਆਂ ਸੀਗੀਆਂ ਕਿ ਜਿਹੜਾ ਯੂਐਸ ਸਿਟੀਜ਼ਨ ਬੰਦੇ ਸੀਗੇ ਉਹਨੂੰ ਵੀ ਚੱਕ ਕੇ ਡਿਪੋਰਟ ਕਰ ਦਿੱਤਾ। ਤੇ ਹੁਣ ਜਿਹੜੇ ਆਈਸ ਵਾਲੇ ਆ ਉਹ ਕਹਿੰਦੇ ਕਿ ਆਪਾਂ ਕੋਈ ਇਦਾਂ ਦੀ ਬਲੈਂਕਟ ਰੇਡਸ ਨਹੀਂ ਪਾਣੀਆਂ ਅਨਲੈਸ ਸਾਨੂੰ ਇਨਫੋਰਮੇਸ਼ਨ ਹੈਗੀ ਕਿਸੇ ਪਰਟੀਕੂਲਰ ਬੰਦੇ ਬਾਰੇ ਕਿ ਇੱਦਾਂ ਦਾ ਬੰਦਾ ਹੈ, ਇੱਥੇ ਫੈਲ ਨਹੀਂ ਲੱਗੀ ਹੈ, ਇਹ ਉਸ ਰੈਸਟੋਰੈਂਟ 'ਤੇ ਕੰਮ ਕਰਦਾ ਹੈ। ਆਪਾਂ ਸਿਰਫ ਉਹ ਵਾਲੇ ਬੰਦੇ ਦੇ ਪਿੱਛੇ ਜਾਵਾਂਗੇ ਜਿਹੜਾ ਕਿ ਇੱਕ ਨੋਨ ਵਾਇਲੇਟਰ ਹੈਗਾ, ਅਤੇ ਆਪਾਂ ਇੱਦਾਂ ਦੀ ਸਸਪੀਸ਼ਨ ਅਤੇ ਅਜ਼ੰਪਸ਼ਨ ਦੇ ਉੱਤੇ ਆਪਾਂ ਜਾ ਕੇ ਬਲੈਂਕਟ ਰੇਡਸ ਨਹੀਂ ਕਰਨੀਆਂ। ਅਤੇ ਇਹਨਾਂ ਨੇ ਆਪਣੇ ਜਿਹੜੇ ਸਾਰੇ ਫੀਲਡ ਆਫਿਸਿਸ ਸੀਗੇ ਉਹ ਜਿਹੜੇ ਇਮੀਗ੍ਰੇਸ਼ਨ ਵਾਲੇ, ਜਿੱਦਾਂ ਆਪਾਂ ਕਹਿੰਦੇ ਕਿ I-130 ਭਰਤਾ ਜਾ ਕੇ, ਅਤੇ ਉੱਥੇ ਆਈਸ ਨੂੰ ਨੋਟੀਫਾਈ ਕੀਤਾ ਆ ਬਾਹਰ ਖੜੀ ਬੰਦੇ ਨੂੰ ਫੜਨ ਲਈ। ਉਹ ਕਹਿੰਦੇ ਕਿ ਆਪਾਂ ਜਿਹੜੇ ਆਪਣੇ ਫੀਲਡ ਆਫਿਸਿਸ ਹੈਗੇ ਨੇ ਉਹ ਸਾਰਿਆਂ ਨੂੰ ਆਪਾਂ ਨੋਟਿਸ ਦੇਣਾ ਕਿ ਤੁਸੀਂ ਕਿਸੇ ਵੀ ਇਮੀਗ੍ਰੈਂਟ ਖਿਲਾਫ ਇੱਦਾਂ ਦੀ ਕੰਪਲੇਂਟ ਨਹੀਂ ਕਰਨੀ ਹੈ ਜਦ ਤੱਕ ਤੁਹਾਡਾ ਸੁਪਰਵਾਈਜ਼ਰ ਤੁਹਾਨੂੰ ਇੱਦਾਂ ਦੀ ਪਰਮਿਸ਼ਨ ਨਹੀਂ ਦਿੰਦਾ। ਅਤੇ ਇਹਦੇ ਨਾਲ ਜਿਹੜੇ ਉਹ ਸੀਗੇ ਕੱਚੇ ਬੰਦੇ ਸੀਗੇ ਜਿਨ੍ਹਾਂ ਨੇ I-130 ਫਾਈਲ ਕਰਨਾ, ਉਹਨਾਂ ਲਈ ਥੋੜ੍ਹਾ ਜਿਹਾ ਸੌਖਾ ਹੋ ਜਾਊਗਾ, ਕਿਉਂਕਿ ਸਾਡੇ ਕੋਲ ਬੜਾ ਰੂਟੀਨ ਸਵਾਲ ਹੁੰਦਾ ਸੀਗਾ ਕਿ ਮੈਂ ਹੁਣ ਵਿਆਹ ਕਰਾ ਲਿਆ ਯੂਐਸ ਸਿਟੀਜ਼ਨ ਨਾਲ, ਪਰ ਮੈਨੂੰ ਇਹ ਡਰ ਹੈ ਕਿ ਜਦੋਂ 130 ਮੈਂ ਫਾਈਲ ਕੀਤਾ ਮੈਨੂੰ ਉਹਨਾਂ ਨੇ ਫੜ ਕੇ ਡੀਪੋਰਟ ਕਰ ਦੇਣਾ। ਅਤੇ ਆਈਸ ਵਾਲਿਆਂ ਦੇ ਹੁਣ ਇਹ ਹੈ ਕਿ ਸਾਡਾ ਜਿਹੜਾ ਸਾਡੀ ਪ੍ਰਾਇਓਰਟੀ ਚੇਂਜ ਹੋ ਗਈ, ਆਪਾਂ ਇੱਦਾਂ ਦੇ ਬੰਦਿਆਂ ਨੂੰ ਨਹੀਂ ਫੜਾਂਗੇ। ਕਿਹਾ ਇਹਨਾਂ ਨੇ, ਮੇਰਾ ਹੁਣ ਦੇਖਦੇ ਆ ਕਿ ਫੜਦੇ ਆ ਕਿ ਨਹੀਂ ਫੜਦੇ ਆ। ਆਈਸ ਦੀ ਇਹ ਗੱਲ ਹੈ ਕਿ ਹਰੇਕ ਜੂਰਿਸਡਿਕਸ਼ਨ ਜਿੱਦਾਂ ਕੈਲੀਫੋਰਨੀਆ ਦੀ ਆਈਸ ਹੈ ਉਹ ਡਿਫਰੈਂਟ ਹੈ। ਹੁਣ ਤੁਸੀਂ ਉੱਥੇ ਟੈਕਸਸ ਦੇ ਵਿੱਚ ਜਾਂ ਅਲਬਾਮਾ ਦੇ ਵਿੱਚ ਜਾਓ, ਉਹ ਆਈਸ ਹੋਰ ਹਿਸਾਬ ਦੀ ਹੋਣੀ ਹੈ। ਤੇ ਜਿਹੜੇ ਤੁਸੀਂ ਜਿੱਥੇ ਵੀ ਤੁਸੀਂ ਲੋਕੇਟਡ ਹੋ ਆਪਣੇ ਲਾਇਰ ਤੋਂ ਪੁੱਛ ਕੇ ਫੇਰ ਹੀ ਕਰਿਓ। ਇਹਦਾ ਮਤਲਬ ਇਹ ਨਹੀਂ ਮੈਂ ਕਹਿ ਰਿਹਾ ਕਿ ਆਈਸ ਨੇ ਤੁਹਾਨੂੰ ਡਿਪੋਰਟ ਨਹੀਂ ਕਰਨਾ, ਪਰ ਇਹ ਹੈ ਕਿ ਉਹਨਾਂ ਨੇ ਆਪਣਾ ਨੈਸ਼ਨਲ ਲੈਵਲ ਤੇ ਆਈਸ ਨੇ ਆਪਣਾ ਸਟੈਂਸ ਕਲੀਅਰ ਕਰਤਾ ਕਿ ਸਾਡੀ ਪ੍ਰਾਇਓਰਟੀ ਸਿਰਫ ਜਿਹੜੇ ਵਾਇਲੈਂਟ ਕ੍ਰਿਮੀਨਲਸ ਹੈ ਉਹੀ ਹੈ। ਜੀ ਕੰਮ ਇਹਨੇ ਵੀ ਇਦਾਂ ਹੀ ਸੀਗਾ ਕਿ ਵਾਇਲੈਂਟ ਕ੍ਰਿਮੀਨਲ ਦਾ ਸੇਮ ਡਾਇਲੌਗ ਮਾਰਿਆ ਸੀਗਾ, ਪਰ ਡਿਪੋਰਟੇਸ਼ਨਾਂ ਬਹੁਤ ਜ਼ਿਆਦਾ ਕੀਤੀਆਂ। ਸਭ ਤੋਂ ਜ਼ਿਆਦਾ ਕਹਿੰਦੇ ਇਹ ਉਦੋਂ ਬਾਈਡਨ ਨੇ ਹੁਣੀ ਵਾਈਸ ਪ੍ਰੈਜ਼ੀਡੈਂਟ ਸੀਗੇ ਜਦੋਂ ਸਭ ਤੋਂ ਜ਼ਿਆਦਾ ਕੀਤੀਆਂ ਸੀ। ਅਤੇ ਸਮਾਂ ਜਿਹੜਾ ਆਪਾਂ ਬ੍ਰੇਕ ਦਾ ਲੈਣਾ ਹੈ, ਪਰ ਉਸ ਤੋਂ ਪਹਿਲਾਂ ਮਾੜੀ ਜਿਹੀ ਅਪਡੇਟ ਕਰਦੇ ਜਾਇਓ ਜਿਹੜਾ ਬਾਈਡਨ ਹੋਣਾ ਦਾ ਇਹ ਇਮੀਗ੍ਰੇਸ਼ਨ ਰਿਫਾਰਮ ਬਿੱਲ ਆ, ਕਿੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਨੂੰ ਦੋਨੋਂ ਤਰਫੋਂ ਸੁਣਨ ਨੂੰ ਮਿਲ ਰਹੀਆਂ ਆ, ਹੈ ਕੁਛ ਇਸ ਦੇ ਚਾਂਸ ਵਗੈਰਾ ਬਣ ਰਹੇ ਨੇ ਕੀ ਇਸ ਟਾਈਮ ਟਰੈਕਿੰਗ ਇਸ ਦੀ ਉੱਤੇ ਹੈਗੀ ਆ? ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇੰਨੀਆਂ ਜ਼ਿਆਦਾ ਫੇਕ ਵੀਡੀਓਜ਼ ਸਰਕੂਲੇਟ ਹੋ ਰਹੀਆਂ ਇੰਟਰਨੈਟ ਦੇ ਉੱਤੇ, ਟਿਕਟੋਕ ਦੇ ਉੱਤੇ। ਲਾਇਰਸ ਵੀ ਮੈਂ ਹੈਰਾਨ ਹਾਂ, ਉਹ ਵੀ ਲੱਗੇ ਹੋਏ ਨੇ ਲੋਕਾਂ ਨੂੰ ਦੱਸਣ ਕਿ ਐਮਨੈਸਟੀ ਪਾਸ ਹੋ ਗਈ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਤੁਸੀਂ ਪਹਿਲਾਂ ਗੱਲ ਸਮਝੋ ਕਿ ਇਹ ਜਿਹੜਾ ਲੈਜਿਸਲੇਟਿਵ ਪ੍ਰੋਸੈਸ ਹੈ ਬੜਾ ਜ਼ਿਆਦਾ ਲੰਬਾ ਪ੍ਰੋਸੈਸ ਹੈ, ਇੱਦਾਂ ਐਡੀ ਛੇਤੀ ਨਹੀਂ ਹੋਣਾ। ਹੁਣ ਲੇਟੈਸਟ ਇਹਦੇ ਵਿੱਚ ਕੀ ਹੈ, ਜਿਹੜਾ ਸਟੀਫਨ ਮਿਲਰ ਹੈ ਨਾ, ਸਟੀਫਨ ਮਿਲਰ ਜਿਹਨਾਂ ਨੂੰ ਪਤਾ ਕੌਣ ਸੀਗਾ, ਸੀਨੀਅਰ ਐਡਵਾਈਜ਼ਰ ਸੀਗਾ ਪਾਲਿਸੀ ਦਾ ਵਾਈਟ ਹਾਊਸ ਦੇ ਵਿੱਚ, ਅਤੇ ਸਪੀਚ ਰਾਈਟਿੰਗ ਆਪਣੀ ਕਰਦਾ ਸੀਗਾ।
ਇਹ ਜਿਹੜਾ ਸਟੀਫਨ ਮਿਲਰ ਹੈ ਇਹ ਇਕਲੌਤਾ ਬੰਦਾ ਇਦਾਂ ਦਾ ਹੈ ਕਿ ਇਹਨੇ ਸਟੈਂਸ ਲਿੱਤਾ ਤੇ ਟਰੰਪ ਅੱਗੇ ਇਹਦੀਆਂ ਪਾਲਿਸੀਜ਼ ਨੂੰ ਐਡਵੋਕੇਟ ਕਰਦਾ ਸੀਗਾ। ਇਹ ਫਾਰ ਰਾਈਟ ਬੰਦਾ ਹੈ, ਇੱਕ ਐਂਟੀ ਇਮੀਗ੍ਰੇਸ਼ਨ ਬੰਦਾ ਹੈ ਤੇ ਇਹੀ ਜਿਹੜਾ ਪ੍ਰਾਇਮਰੀ ਆਰਕੀਟੈਕਟ ਸੀਗਾ ਟਰੰਪ ਦੀ ਰਿਸਟ੍ਰਿਕਟਿਵ ਇਮੀਗ੍ਰੇਸ਼ਨ ਪਾਲਿਸੀਜ਼ ਦਾ। ਜਿਹੜਾ ਹੁਣ ਸਟੀਫਨ ਮਿਲਰ ਹੈ ਉਹਨੇ ਇਸ ਵੀਕਐਂਡ ਤੇ ਟਰੰਪ ਦੇ ਨਾਲ ਇਹਨਾਂ ਸਾਰਿਆਂ ਨੇ ਜਿਹੜੇ ਇੱਕ ਮੀਟਿੰਗ ਰੱਖੀ ਹੈ। ਇਹਨਾਂ ਨੇ ਇਸ ਵੀਕਐਂਡ ਦੇ ਵਿੱਚ ਟਰੰਪ ਨੇ ਐਡਰੈਸ ਕਰਨਾ ਜਿਹੜੇ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਹੈ। ਬੇਸਿਕਲੀ ਇਸ ਮੀਟਿੰਗ ਦਾ ਪਰਪਸ ਇਹੀ ਹੈ ਕਿ ਜਿਹੜੇ ਸਾਰੇ ਰਿਪਬਲਿਕਨਸ ਨੇ ਉਹ ਬੇਸਿਕਲੀ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਹੀ ਗੱਲ ਕਰੂਗੇ। ਹੁਣ ਇਸ ਵੇਲੇ ਕਿਉਂਕਿ ਡੈਮੋਕ੍ਰੈਟਸ ਆ ਗਏ ਨੇ ਤੇ ਰਿਪਬਲਿਕਨਸ ਨੂੰ ਲੱਗਦਾ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਪੋਲੀਟੀਕਲੀ ਬੈਨੀਫਿਸ਼ੀਅਲ ਹੋ ਸਕਦਾ ਹੈ ਤੇ ਇਹ ਆਪਣੇ ਆਪਣੇ ਵੋਟਰ ਬੇਸ ਨੂੰ ਮਿਲ ਰਹੇ ਨੇ ਤੇ ਜਿਹੜੇ ਆ ਸਾਰੇ ਨਵੀਆਂ ਚੇਂਜਸ ਹੋ ਰਹੀਆਂ ਸਾਊਥ ਅਮਰੀਕਾ ਤੋਂ ਲੋਕੀ ਵਗੈਰਾ ਆ ਰਹੇ ਨੇ, ਇਹ ਉਹਨਾਂ ਨੂੰ ਉਹਨੂੰ ਐਜ਼ ਅ ਟੂਲ ਯੂਜ਼ ਕਰਕੇ ਬਾਈਡਨ ਸਰਕਾਰ ਦੇ ਖਿਲਾਫ ਆਪਣਾ ਜਿਹੜਾ ਰਿਪਬਲਿਕਨ ਵੋਟਰ ਬੇਸ ਹੈ ਉਹਨੂੰ ਸਟਰੋਂਗ ਕਰੂਗੇ। ਮਿਲਰ ਜਿਹੜਾ ਸੀਗਾ ਉਹਨੇ ਆਲਮੋਸਟ ਸਾਰੇ ਜਿੰਨੇ ਵੀ ਆ ਜਿਹੜੇ ਰਿਫਾਰਮ ਵਗੈਰਾ ਸੀਗੇ ਸਾਰੇ ਹਰੇਕ ਚੀਜ਼ ਦੀ ਉਹਨੇ ਆਪੋਜੀਸ਼ਨ ਕੀਤੀ ਡੇ 1 ਤੋਂ। ਤੇ ਇਹ ਹੁਣ ਜਿਹੜੇ ਇਹਦੇ ਨਾਲ ਜਿਹੜੇ ਦੋ ਬੰਦੇ ਇਹਦੇ ਹੋਰ ਸੀਗੇ ਮੇਨ ਟਰੰਪ ਦੇ ਟਾਮ ਹੋਮਨ ਤੇ ਮਾਰਕ ਮੋਰਗਨ, ਇਹ ਜਿਹੜੇ ਤਿੰਨ ਬੰਦਿਆਂ ਦਾ ਜਿਹੜਾ ਪੈਨਲ ਹੈ ਇਹਨਾਂ ਨੇ ਕਾਫੀ ਜ਼ਿਆਦਾ ਇਹ ਜਿਹੜੇ ਬੱਚਿਆਂ ਨੂੰ ਸੈਪਰੇਟ ਕਰਨ ਵਾਲੀਆਂ ਪਾਲਿਸੀ ਸੀਗੀਆਂ ਕਿ ਸਾਇਲਮ MPP ਕਿ ਥੱਲੋਂ ਇਹਨਾਂ ਨੂੰ ਰੋਕ ਦਿਓ, ਇਹ ਤਿੰਨ ਜਣੇ ਨੇ ਬਣਾਈਆਂ ਸੀਗੀਆਂ। ਤੇ ਇਹਨਾਂ ਨੇ ਹੁਣ ਜਿਹੜੀ 147 ਮੈਂਬਰ ਦੀ ਰਿਪਬਲਿਕਨ ਕਮੇਟੀ ਬਣਾਈ ਹੈ, ਇਹਨਾਂ ਨੇ ਉਹਨੂੰ ਸਟੱਡੀ ਗਰੁੱਪ ਕਮੇਟੀ ਬਣਾਇਆ ਇਮੀਗ੍ਰੇਸ਼ਨ ਦੇ ਉੱਤੇ। ਬੇਸਿਕਲੀ ਇਹ ਕੀ ਕਹਿੰਦੇ ਨੇ ਕਿ ਸਾਨੂੰ ਇਹ ਸਾਰੇ ਦੇ ਇਫੈਕਟ ਦੇਖਣੇ ਚਾਹੀਦੇ ਨੇ, ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਇਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਰਿਫਾਰਮ ਦਾ ਬਿੱਲ ਹੈ ਬੜਾ ਜ਼ਿਆਦਾ ਰੈਡੀਕੂਲਸ ਹੈ, ਇੱਦਾਂ ਦਾ ਬਿੱਲ ਇੰਟਰੋਡਿਊਸ ਵੀ ਨਹੀਂ ਕਰਨਾ ਚਾਹੀਦਾ ਸੀਗਾ। ਤੇ ਜਿਹੜਾ ਬਾਈਡਨ ਦਾ ਬਿੱਲ ਹੈਗਾ ਹੁਣ ਜੇ ਆਪਾਂ ਬਾਈਡਨ ਦੇ ਪਰਸਪੈਕਟਿਵ ਤੋਂ ਦੇਖੀਏ ਉਹਨੇ ਕੀ ਕੀਤਾ ਕਿ ਉਹਨੇ ਕਈ ਜਿਹੜੀਆਂ ਪ੍ਰੋਵੀਜ਼ਨ ਇੱਦਾਂ ਦੀਆਂ ਹੈਗੀਆਂ ਕਿ ਇਹ ਬੁਸ਼ ਦੇ ਟਾਈਮ ਤੋਂ ਟਰੰਪ ਵੀ ਇਹਨੂੰ ਇਨਕਲੂਡ ਕਰਨਾ ਚਾਹੁੰਦਾ ਸੀਗਾ ਇਮੀਗ੍ਰੇਸ਼ਨ ਰਿਫਾਰਮ ਦੇ ਵਿੱਚ ਜੀ। ਤੇ ਕਈ ਸਾਰੀਆਂ ਪ੍ਰੋਵੀਜ਼ਨਾਂ ਸੀਗੀਆਂ ਜਿੱਦਾਂ ਐਗਰੀਕਲਚਰ ਖੱਤਿਆਂ ਵਾਲੇ ਜਿਹੜੇ ਕੇਸ ਹੈ ਉਹਦੇ ਵਿੱਚ ਰਿਪਬਲਿਕਨ ਦੀ ਵੀ ਸਪੋਰਟ ਸੀਗੀ। ਪਰ ਜਿਹੜਾ ਬਾਈਡਨ ਹੈਗਾ ਉਹਨੇ ਕੀ ਕੀਤਾ ਕਿ ਜਿਹੜੀ ਬਾਰਡਰ ਸਿਕਿਉਰਿਟੀ ਵਾਲੇ ਸੀਗੇ CBP ਜਿਹੜੇ ਥੱਲੇ ਸਦਰਨ ਬਾਰਡਰ ਹੈਗਾ ਉੱਤੇ ਕਿੰਨੇ ਫੰਡ ਹੋਣੇ ਚਾਹੀਦੇ ਆ, ਉਹਨੇ ਉਹ ਵਾਲੇ ਫੰਡ ਨਾ ਕਾਫੀ ਘਟਾ ਦਿੱਤੇ ਜਿਹੜੇ ਕਿ GOP ਨੂੰ ਰਿਪਬਲਿਕਨ ਪਾਰਟੀ ਨੂੰ ਪਸੰਦ ਨਹੀਂ ਹੈਗੇ। ਤੇ ਇਸ ਕਰਕੇ ਨਾ ਜਿਹੜੇ ਕਈ ਰਿਪਬਲਿਕਨ ਹੈਗੇ ਆ ਜਿਹੜੇ ਇਮੀਗ੍ਰੇਸ਼ਨ ਦੇ ਫੇਵਰ 'ਚ ਸੀਗੇ ਉਹ ਕਹਿੰਦੇ ਕਿ ਆਪਾਂ ਵੋਟ ਤੁਹਾਨੂੰ ਦੇ ਦੇਣੀ ਸੀਗੀ ਪਰ ਤੁਸੀਂ ਜਾਣ ਕੇ ਤੁਸੀਂ ਬਿੱਲ ਹੀ ਉੱਦਾਂ ਦਾ ਇੰਟਰੋਡਿਊਸ ਕੀਤਾ ਆਪਣੀ ਵੋਟ ਬੈਂਕ ਬਣਾਉਣ ਦੇ ਲਈ ਜਿਹੜਾ ਕਦੀ ਕਿ ਪਾਸ ਹੀ ਨਹੀਂ ਹੋ ਸਕਦਾ। ਉਹ ਪਾਸ ਹੋ ਸਕਦਾ ਸੀਗਾ ਜੇ ਤੁਸੀਂ ਬਾਰਡਰ ਨੂੰ ਪ੍ਰੋਟੈਕਟ ਕਰਨ ਦੇ ਉੱਤੇ ਵੀ ਕਈ ਫੰਡਸ ਲਾ ਦਿੰਦੇ। ਹੁਣ ਤੁਸੀਂ ਬਾਰਡਰ ਪੂਰਾ ਖੁੱਲ੍ਹਾ ਛੱਡਤਾ ਹੈ ਤੇ ਇਹ ਜਿਹੜੇ ਰਿਪਬਲਿਕਨਸ ਆ ਇਹ ਕਹਿ ਰਹੇ ਨੇ ਡੈਮੋਕ੍ਰੈਟਸ ਨੂੰ ਕਿ ਤੁਸੀਂ ਸਿੰਪਲੀ ਜਿਹੜੀ ਆਪਣੀ ਆਡੀਅנס ਹੈ ਨਾ ਉਹਨੂੰ ਝੂਠਾ ਇੱਕ ਬਿੱਲ ਦਿਖਾ ਰਹੇ ਹੋ। ਤੁਹਾਨੂੰ ਅੰਦਰੋਂ ਪਤਾ ਹੈਗਾ ਕਿ ਇਹ ਪਾਸ ਨਹੀਂ ਹੋ ਸਕਦਾ ਹੈਗਾ ਜਦ ਤੱਕ ਤੁਸੀਂ ਉਹਨੂੰ ਉਹ ਜਿਹੜੇ ਬਿੱਲਾਂ ਦੀ ਜਿਹੜੀ ਫੰਡਿੰਗ ਕਿੱਥੇ ਜਾਣੀ ਹੈ ਉਹਦੀ ਸਹੀ ਅਪੋਰਸ਼ਨਮੈਂਟ ਨਹੀਂ ਕਰਦੇ, ਬਾਰਡਰਸ ਨੂੰ ਸਟਰੈਂਥਨ ਨਹੀਂ ਕਰਦੇ। ਹੁਣ ਤੁਸੀਂ ਬਾਰਡਰ ਨੂੰ ਕਹਿਤਾ ਕਿ ਖੋਲ ਦਿਓ ਪੂਰੇ, ਇੱਦਾਂ ਹੋ ਹੀ ਨਹੀਂ ਸਕਦਾ ਕਿ ਰਿਪਬਲਿਕਨਸ ਇਹਨੂੰ ਪਾਸ ਕਰਨ। ਇਹਨੂੰ ਇਹ ਜਿਹੜੇ ਬਿੱਲ ਸੀਗੇ ਕੈਚ ਆਲ ਬਿੱਲ ਮਤਲਬ ਕਿ ਜਿਹੜਾ ਇੱਕ ਕੰਪਰੀਹੈਂਸਿਵ ਰਿਫਾਰਮ ਹੈਗਾ ਇਹਨੂੰ ਹੁਣ ਪਿਛਲੇ 15-20 ਸਾਲਾਂ ਤੋਂ ਵੱਖ-ਵੱਖ ਪ੍ਰੈਜ਼ੀਡੈਂਟ ਰਿਪਬਲਿਕਨ ਤੇ ਡੈਮੋਕ੍ਰੈਟਸ ਸਪੈਸ਼ਲੀ ਜਾਰਜ H.W. ਬੁਸ਼ ਤੇ ਬਰਾਕ ਓਬਾਮਾ ਨੇ ਬੜੀ ਕੋਸ਼ਿਸ਼ ਕੀਤੀ ਇਹਨੂੰ ਪਾਸ ਕਰਨ ਦੀ। ਪਰ ਜਿਹੜੇ ਸੈਨੇਟਰ ਸੀਗੇ ਈਵਨ ਜਿਹੜੇ ਰਿਪਬਲਿਕਨਸ ਜਿਹੜੇ ਪ੍ਰੋ ਇਮੀਗ੍ਰੇਸ਼ਨ ਬਿੱਲ ਸੀਗੇ ਉਹਨਾਂ ਨੇ ਵੀ ਆਪਣੀ ਸਪੋਰਟ ਵਿਡਰਾਅ ਕਰ ਲਈ ਸਿਰਫ ਇਸ ਕਰਕੇ ਕਿ ਉਹ ਕਹਿੰਦੇ ਕਿ ਤੁਹਾਨੂੰ ਸਹੀ ਇੱਕ ਬਿੱਲ ਕਰਨਾ ਪੈਣਾ ਤੇ ਜੇ ਤੁਸੀਂ ਇਦਾਂ ਦੇ ਬਿੱਲ ਕਰੋਗੇ ਪਾਸ ਨਹੀਂ ਹੋ ਸਕਦੇ। ਤੇ ਹੁਣ ਜਿਹੜਾ ਰੋਡ ਬਲੌਕ ਉਹ ਇਹ ਹੈ, ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਸੈਨੇਟ ਤੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੋਨੋਂ ਜਗ੍ਹਾ ਤੋਂ ਇਹ ਬਿੱਲ ਪਾਸ ਹੋਣਾ ਚਾਹੀਦਾ ਮੈਜੋਰਟੀ ਦੇ ਨਾਲ। ਤੇ ਸੈਨੇਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੁੰਦੀ ਹੈ ਫਿਲੀਬਸਟਰ ਜਿਹਦੇ ਕਰਕੇ ਕਿ ਕੋਈ ਵੀ ਸੈਨੇਟਰ ਸਿਰਫ ਇੱਕ ਸੈਨੇਟਰ ਬਿੱਲ ਨੂੰ ਹੌਸਟੇਜ ਰੱਖ ਸਕਦਾ, ਉਹ ਜਿੰਨੇ ਮਰਜ਼ੀ ਲੰਬੇ ਭਾਵੇਂ 4-5 ਸਾਲ ਡਿਬੇਟ ਕਰੀ ਜਾਵੇ ਉਹਦੇ ਉੱਤੇ। ਤੇ ਉਹ ਜਿਹੜਾ ਫਿਲੀਬਸਟਰ ਹੈ ਉਹਨੂੰ ਤੋੜਨ ਲਈ ਘੱਟੋ ਘੱਟ ਇਹਨਾਂ ਨੂੰ 100 ਦੇ ਵਿੱਚੋਂ ਦੀ 60 ਵੋਟਾਂ ਚਾਹੀਦੀਆਂ, ਨਹੀਂ ਤਾਂ ਬਿੱਲ ਪਾਸ ਨਹੀਂ ਹੋ ਸਕਦਾ। 48 ਡੈਮੋਕ੍ਰੈਟਸ ਨੇ, 2 ਇੰਡੀਪੈਂਡੈਂਟ ਨੇ ਤੇ 50 ਸੀਟਾਂ ਜਿਹੜੀਆਂ ਰਿਪਬਲਿਕਨ ਦੀਆਂ ਤੇ ਇਹਨਾਂ ਨੂੰ 10 ਰਿਪਬਲਿਕਨਾਂ ਨੂੰ ਕਨਵਿੰਸ ਕਰਨਾ ਪੈਣਾ। ਹੁਣ ਰਿਪਬਲਿਕਨਸ ਨੇ ਇਸ ਹਫਤੇ ਸਿਰਫ ਇਮੀਗ੍ਰੇਸ਼ਨ ਦੇ ਉੱਤੇ ਹੀ ਇਹਨਾਂ ਨੇ ਸਾਰੇ ਟਰੰਪ ਨੇ ਸਿਰਫ ਇਮੀਗ੍ਰੇਸ਼ਨ ਦੇ ਉੱਤੇ ਹੀ ਰੈਲੀ ਰੱਖੀ ਹੈ ਤੇ ਉਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਪਹਿਲੀ ਗੱਲ ਤਾਂ ਜਿਹੜੇ 10 ਰਿਪਬਲਿਕਨ ਹੈ ਉਹ ਮਿਲਨੇ ਨੇ, ਕਿਉਂਕਿ ਜੇ 10 ਰਿਪਬਲਿਕਨ ਨੇ ਸਾਈਨ ਕਰਤਾ ਤੇ ਇਹ ਵਾਲਾ ਬਿੱਲ ਪਾਸ ਹੋ ਗਿਆ ਰਿਪਬਲਿਕਨ ਪਾਰਟੀ ਦਾ ਫਿਰ ਫਿਊਚਰ ਖਤਰੇ ਦੇ ਵਿੱਚ, ਉਹ ਨਹੀਂ ਪਾਸ ਕਰੂਗੇ। ਜੀ ਜੀ। ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਤੇ ਫਿਰ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਜੀ ਟਿਰਕੀਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਹੁਣ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਇਸ ਪ੍ਰੋਗਰਾਮ ਦੇ ਵਿੱਚ ਲਵਾਂਗੇ। ਕਾਲਸ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜਾ ਜੀ ਉਹ ਤੁਸੀਂ ਸਾਡੇ ਨਾਲ ਗੱਲਬਾਤ ਇਸ ਦੇ ਉੱਤੇ ਕਰ ਸਕਦੇ ਹੈਗੇ ਆ। ਤੇ ਆਓ ਆਪਣੇ ਕਾਲ ਲੈਂਦੇ ਹਾਂ ਜੀ। ਜੁੜੇ ਨੇ ਆਪਣੇ ਨਾਲ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਜਿਹੜੇ ਦੋ ਕੁਐਸਚਨ ਸੀਗੇ, ਜਿੱਦਾਂ ਇੱਕ ਮੈਂ ਤੇ ਵਾਈਫ ਦਾ ਜਦੋਂ ਸਿਟੀਜ਼ਨ ਦਾ ਅਪਲਾਈ ਕੀਤਾ ਆ ਤੇ ਬੇਟੇ ਦਾ ਵਿੱਚ ਨਾਂ ਨਹੀਂ ਹੈਗਾ ਐਪਲੀਕੇਸ਼ਨ ਦੇ, ਤੇ ਉਹਦੇ ਬਾਰੇ ਕੁਐਸਚਨ ਪੁੱਛਣਾ ਸੀ ਇੱਕ। ਤੇ ਇੱਕ ਜਿੱਦਾਂ ਮੇਰੇ ਕਜ਼ਨ ਨੇ ਆਪਣੇ US ਸਿਟੀਜ਼ਨ ਆ, ਉਹਨੇ ਵਾਈਫ ਦਾ ਅਪਲਾਈ ਕੀਤਾ 2019 ਦਸੰਬਰ ਦਾ, ਪਰ ਉਹਦਾ ਕੇਸ ਪ੍ਰੂਵ ਨਹੀਂ ਹੋਇਆ I-30। ਤੁਸੀਂ ਸਿਟੀਜ਼ਨ ਹੋ, ਤੁਸੀਂ ਵਾਈਫ ਦਾ ਅਪਲਾਈ ਕੀਤਾ ਤੇ ਬੱਚੇ ਦਾ ਨਹੀਂ ਕੀਤਾ, ਇਹ ਦੱਸ ਰਹੇ? ਨਹੀਂ ਗ੍ਰੀਨ ਕਾਰਡ ਹੈ ਸੀ। ਅਸੀਂ ਸਿਟੀਜ਼ਨ ਨੇ, ਹਸਬੈਂਡ ਵਾਈਫ ਨੇ ਜਿੱਦਾਂ ਅਪਲਾਈ ਕੀਤਾ। ਹਾਂਜੀ ਠੀਕ ਹੈ। ਤੇ ਬੱਚਾ ਵੀ ਗ੍ਰੀਨ ਕਾਰਡ ਹੋਲਡਰ ਹੈ? ਬੱਚਾ ਵੀ ਗ੍ਰੀਨ ਕਾਰਡ ਹੋਲਡਰ ਹੈ, 11 ਸਾਲ ਦਾ ਹੈ ਬੱਚਾ। ਹਾਂਜੀ, ਉਹਦਾ ਅਪਲਾਈ ਕਰਨ ਦੀ ਲੋੜ ਨਹੀਂ। ਜਦੋਂ ਤੁਸੀਂ ਸਿਟੀਜ਼ਨ ਬਣੇ ਉਹਨੇ ਵੀ ਆਪਣੇ ਆਪ ਹੀ ਆਟੋਮੈਟਿਕਲੀ ਨਾਲ ਤੁਹਾਡੇ ਸਿਟੀਜ਼ਨ ਬਣ ਜਾਣਾ। ਜੇ ਤੁਹਾਨੂੰ ਪ੍ਰੂਫ ਚਾਹੀਦਾ ਉਹਦੇ ਸਿਟੀਜ਼ਨਸ਼ਿਪ ਦਾ, ਤੁਸੀਂ ਬਾਅਦ 'ਚ ਜਦੋਂ ਤੁਸੀਂ ਬਣ ਗਏ ਤੁਸੀਂ ਉਹਦਾ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਜੀ। ਠੀਕ ਹੈ। ਤੇ ਦੂਸਰਾ ਕੁਐਸਚਨ ਤੁਹਾਡਾ ਸੀਗਾ ਕਿ ਕਜ਼ਨ ਨੇ ਤੁਹਾਡੇ ਨੇ US ਸਿਟੀਜ਼ਨ ਨੇ ਆਪਣੀ ਵਾਈਫ ਦੇ ਲਈ ਅਪਲਾਈ ਕੀਤਾ ਹੈ ਨਾ? ਕੁਐਸਚਨ ਕੀ ਸੀਗਾ ਜੀ? ਆਈ ਥਿੰਕ ਉਹਨਾਂ ਦਾ ਜਿੱਦਾਂ ਪ੍ਰੂਵ ਨਹੀਂ ਹੋਇਆ। ਹਾਂਜੀ, ਦਸੰਬਰ 2019 ਚ ਕੀਤਾ ਸੀ ਅਪਲਾਈ। ਜੀ ਜੀ। ਹੁਣ ਫੋਲੋ ਅਪ ਕਰ ਸਕਦੇ ਹੋ ਤੁਸੀਂ, ਉਹਨਾਂ ਨੂੰ ਕਾਲ ਕਰ ਦਿਓ, ਸਰਵਿਸ ਕਾਲ ਕਰ ਦਿਓ, ਤੇ ਉਹ ਤਾਂ ਉਹਨਾਂ ਨੇ ਆਪਣਾ ਟਾਈਮ ਲੈਣਾ। ਪ੍ਰੋਸੈਸਿੰਗ ਟਾਈਮ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਸੁਣਦੇ ਰਹੋ, ਮੈਂ ਤੁਹਾਨੂੰ ਦੱਸ ਦਿੰਦਾ ਕੀ ਚੱਲਦਾ। ਜੀ ਬਿਲਕੁਲ। ਤੇ ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200 ਤੇ ਇੱਕ ਹੀ ਸਵਾਲ ਜਿਹੜਾ ਜੀ ਕਿਰਪਾ ਕਰਕੇ ਪੁੱਛੋ, ਤਾਂ ਜੋ ਵੱਧ ਤੋਂ ਵੱਧ ਆਪਣੇ ਕਾਲਰਸ ਆਪਾਂ ਉਹਨਾਂ ਨੂੰ ਲੈ ਸਕੀਏ ਤੇ ਗੱਲ ਛੋਟੀ ਰੱਖਣ ਦੀ ਕੋਸ਼ਿਸ਼ ਕਰਿਓ ਜੀ। ਕੁਲਵੀਰ ਜੀ, ਕੀ ਸਵਾਲ ਹੈ ਜੀ? ਹਾਂਜੀ ਕੁਲਵੀਰ ਜੀ, ਸਵਾਲ ਪੁੱਛੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਹੈ ਨਾ ਮੈਂ 28 ਜੂਨ 2020 ਦਾ ਮੈਂ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਆ ਜੀ। ਹਾਂਜੀ, ਤੇ ਭਾਜੀ ਉਹਨਾਂ ਨੇ ਫਿੰਗਰਪ੍ਰਿੰਟ ਵੀ ਮੇਰੇ ਹੋ ਗਏ, ਤੇ ਉਹਨਾਂ ਨੇ ਮੈਨੂੰ ਦਸੰਬਰ 28 ਨੂੰ ਹੈ ਨਾ ਉਹ ਆਪਣਾ ਐਵੀਡੈਂਸ ਫੋਰ ਅਰੈਸਟ ਕੀਤੀ ਸੀਗੀ, ਤੇ ਮੇਰਾ ਆਪਣਾ ਮੈਡੀਕਲ ਦੁਬਾਰ ਤੋਂ ਮੰਗਿਆ ਸੀਗਾ, ਤੇ ਇੱਕ ਮੇਰਾ ਕਾਲਮ ਖਾਲੀ ਰਹਿ ਗਿਆ ਸੀ, ਉਹ ਕਾਲਮ ਦੁਬਾਰ ਤੋਂ ਭਰ ਕੇ ਭੇਜਣ ਨੂੰ ਗਿਆ ਸੀਗਾ, ਤੇ ਮੈਂ ਭੇਜ ਦਿੱਤਾ। ਤੇ ਭਾਜੀ ਉਹਨੂੰ 1.5 ਮਹੀਨਾ ਹੋ ਗਿਆ ਹੁਣ ਰਿਸੀਵ ਹੋਏ ਨੂੰ, ਕਿ ਉਹਨਾਂ ਨੇ ਸਟੇਟਸ ਮੇਰਾ ਚੇਂਜ ਹੋ ਗਿਆ ਕਿ ਤੁਹਾਡਾ ਐਵੀਡੈਂਸ ਦੁਬਾਰਾ ਰਿਸੀਵ ਹੈ ਨਾ, ਤੇ ਭਾਜੀ ਉਹਦਾ ਕੁਛ ਨਹੀਂ ਪਤਾ ਲੱਗਿਆ ਵੀ ਉਹ 8 ਮਹੀਨੇ ਹੋ ਗਏ ਟੋਟਲੀ। ਜੀ ਉਹਨਾਂ ਦੀ ਕੋਈ ਜੀ ਐਸ ਸੱਚ ਨਾ ਓਬਲੀਗੇਸ਼ਨ ਨਹੀਂ ਹੈਗੀ ਕਿ ਹੁਣ ਕੋਵਿਡ ਦੇ ਵਿੱਚ ਉਹਨਾਂ ਨੇ 60 ਦਿਨ ਦੇ ਵਿੱਚ ਰਿਪਲਾਈ ਦੇਣਾ, ਉਹਨੂੰ ਟਾਈਮ ਲੱਗ ਸਕਦਾ ਜੀ। ਹੁਣ ਇੰਤਜ਼ਾਰ ਕਰੋ ਜਿੰਨੀ ਦੇਰ ਤੱਕ ਕੁਛ ਉਹ ਦੱਸਦੇ ਨਹੀਂ ਆ। ਤੇ ਇਸ ਮਾਮਲੇ 'ਚ ਮੈਂ ਤੁਹਾਨੂੰ ਜਗਵੀਰ ਜੀ ਪੁੱਛਣਾ ਚਾਹੁੰਦਾ, ਹੁਣ ਜਦੋਂ RFE ਆਉਂਦਾ ਹੈ, ਕਿਸੇ ਨੂੰ ਰਿਕੁਐਸਟ ਫॉर ਐਵੀਡੈਂਸ ਆਉਂਦਾ ਆ, ਆਪਣੇ ਵੱਲੋਂ ਤਾਂ ਉਹ ਘੱਲ ਦਿੰਦਾ ਆ, ਜੇ ਕਿਸੇ ਕੋਲ ਫੇਰ ਕੁਛ ਨਾ ਕੁਛ ਰਹਿ ਜਾਵੇ ਫਿਰ ਕੇਸ ਕੈਂਸਲ ਵਾਲੇ ਪਾਸੇ ਨੂੰ ਵੱਧਦਾ ਜੀ। ਕੋਸ਼ਿਸ਼ ਇਹੀ ਹੈ ਕਿ ਇੱਕੋ ਵਾਰੀ ਉਹਨਾਂ ਨੇ ਮੌਕਾ ਦੇਣਾ ਤੁਹਾਨੂੰ। ਜੇ ਉਹਨਾਂ ਨੇ ਸਪੈਸੀਫਿਕਲੀ ਤੁਹਾਡੇ ਕੋਲ 5 ਚੀਜ਼ਾਂ ਮੰਗੀਆਂ, ਜੇ ਤੁਸੀਂ 4 ਚੀਜ਼ਾਂ ਦਿੰਦੇ ਹੋ, ਇੱਕ ਨਹੀਂ ਦਿੰਦੇ ਹੋ, ਤੇ ਉਹਨਾਂ ਨੇ ਤੁਹਾਡਾ ਕੇਸ ਡਿਨਾਈ ਕਰ ਦੇਣਾ। ਓਕੇ, ਠੀਕ ਹੈ ਜੀ। ਸੋ ਇਹ ਮੇਕ ਸ਼ੋਰ ਕਰੋ ਵੀ ਜਿਹਨੂੰ ਵੀ ਰਿਕੁਐਸਟ ਫॉर ਐਵੀਡੈਂਸ ਆਉਂਦਾ ਵੀ ਕੋਈ ਕਿਸੇ ਚੀਜ਼ ਦੀ ਕੋਤਾਹੀ ਜਿਹੜੀ ਉਹ ਨਾ ਰਵੇ, ਸਾਰੇ ਚੀਜ਼ਾਂ ਬਿਲਕੁਲ ਬਰਾਬਰ ਭਰ ਕੇ ਕਰ ਲਿਓ। ਭੁਪਿੰਦਰ ਜੀ, ਰੈਜ਼ੀਡੈਂਟ ਆਪਣੇ ਸਪਾਊਸ ਲਈ ਫਾਈਲ ਕਰਦਾ ਜਾਂ ਮਾਈਨਰ ਬੱਚੇ ਲਈ ਫਾਈਲ ਕੀਤਾ ਹੈ I-130, ਉਹਦਾ ਪ੍ਰੋਸੈਸਿੰਗ ਟਾਈਮ 2 ਸਾਲ ਦਾ ਹੈ, 24 ਮਹੀਨੇ ਦਾ। ਦਸੰਬਰ 19 'ਚ ਜੇ ਫਾਈਲ ਕੀਤਾ ਸੀਗਾ ਤੇ ਤੁਹਾਨੂੰ ਦਸੰਬਰ 21 ਤੱਕ ਵੇਟ ਕਰਨਾ ਪੈਣਾ ਜੀ। ਠੀਕ ਹੈ ਜੀ। ਭੁਪਿੰਦਰ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਕੁਐਸਚਨ ਆਏਗਾ ਜੀ, ਮੈਂ ਆਪਣੀ ਦਾ ਅਪਲਾਈ ਕੀਤਾ ਸੀ 2012 ਦੇ ਵਿੱਚ, ਤੇ ਆਫਟਰ ਦੈਟ ਮੈਨੂੰ ਜਿਹੜੀ ਕੁਐਸਚਨ ਸੀਗਾ ਸਰ, ਜਿਹੜੀ ਪਟੀਸ਼ਨ ਆ ਕਿੰਨੇ ਚਿਰ ਤੱਕ ਇਹ ਪੈਂਡਿੰਗ ਰਹਿੰਦੀ ਹੁੰਦੀ ਹੈ? ਕਿਹਦੇ ਲਈ ਫਾਈਲ ਕੀਤਾ ਸੀ ਤੁਸੀਂ? ਆਪਣੀ ਸਿਸਟਰ ਵਾਸਤੇ ਸਰ। ਉਹਨਾਂ ਦੇ ਤਾਂ 5 ਤੇ 6 ਵਾਲੇ ਕੇਸ ਚੱਲ ਰਹੇ ਨੇ, ਪੈਂਡਿੰਗ ਹੀ ਰਹਿ ਸਕਦੀ ਹੈ ਤੁਹਾਡੀ ਪਟੀਸ਼ਨ, ਇਹ ਤੁਸੀਂ ਵੇਟ ਕਰੋ। ਸਰ ਉਸ ਤੋਂ ਬਾਅਦ ਮੈਨੂੰ I-797C ਜਿਹੜਾ ਫਾਰਮ ਆਇਆ ਸੀ, ਉਸ ਤੋਂ ਬਾਅਦ ਨਹੀਂ ਕੁਛ ਆਇਆ ਇਹਦੇ ਬਾਰੇ। ਹਾਂਜੀ, ਜੇ ਜਾਂ ਤਾਂ ਤੁਹਾਡਾ 130 ਅਪਰੂਵ ਹੋ ਗਿਆ ਜਾਂ ਤੁਹਾਡਾ ਫਿਰ ਪੈਂਡਿੰਗ ਹੈ। ਜਿੱਦਾਂ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਡਿਸਕਸ ਕੀਤਾ ਕਿ ਪੈਂਡਿੰਗ ਦਾ ਫਾਇਦਾ ਹੁੰਦਾ ਹੈ ਸਿਬਲਿੰਗ ਬੇਸ ਦੇ ਵਿੱਚ, ਕਿ ਬੱਚੇ ਏਜ ਆਊਟ ਨਹੀਂ ਹੁੰਦੇ, ਤੇ ਤੁਸੀਂ ਉਹਨੂੰ ਫੋਲੋ ਅਪ ਕਰ ਸਕਦੇ ਹੋ। ਪਰ ਇਹ ਪੈਂਡਿੰਗ ਹੈ, ਇਹਦਾ ਕਿੰਨਾ ਟਾਈਮ ਚੱਲ ਰਿਹਾ ਇਹਨਾਂ ਨੇ ਹੁਣ ਇਹ ਦੱਸ ਰਹੇ ਨੇ ਕਿ ਤਕਰੀਬਨ 131 ਮਹੀਨੇ ਤੱਕ ਲੱਗ ਸਕਦੇ ਨੇ
ਮਤਲਬ ਵੇਟਿੰਗ ਟਾਈਮ ਇਹਦਾ ਹੈਗਾ ਹੀ ਆ। 10 11 ਸਾਲ ਦਾ ਤਕਰੀਬਨ ਹਾਂਜੀ ਵੇਟਿੰਗ ਟਾਈਮ ਜਿਹੜਾ ਉਹ ਹੈਗਾ ਆ। April 2010 ਵਾਲੇ ਕਹਿੰਦੇ ਆਪਾਂ ਕਰ ਰਹੇ ਹਾਂ ਪ੍ਰੋਸੈਸ ਇਸ ਵੇਲੇ। ਤੇ ਨਾਲੇ ਜਿਹੜਾ ਪੈਂਡਿੰਗ ਵਾਲੇ ਆ ਉਹਨੂੰ ਪੈਂਡਿੰਗ ਰਹਿਣ ਦਿਓ, ਜ਼ਿਆਦਾ ਨਾ ਉਹਨਾਂ ਨੂੰ ਕਾਲੇ ਕਰੋ ਗਾਂ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਫਾਇਦਾ ਹੋ ਜਾਊਗਾ, ਤੁਹਾਡੀ ਭੈਣ ਦੇ, ਤੁਹਾਡੇ ਜਿਹੜੇ ਅੱਗੇ ਹੈਗੇ ਆ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਂ 2017 ਚ ਮੇਰੀ ਲੜਕੀ 21 ਸਾਲ ਦੀ ਹੋ ਗਈ ਤੇ ਉਸਨੇ ਅਪਲਾਈ ਕੀਤਾ ਪੇਰੈਂਟਸ ਦਾ, ਮੇਰਾ ਤਾਂ ਮੇਰੀ ਵਾਈਫ ਦਾ। ਤੇ ਜੀ ਮੇਰੀ ਵਾਈਫ ਨੂੰ ਨਹੀਂ ਗ੍ਰੀਨ ਕਾਰਡ ਦਿੱਤਾ, ਮੈਨੂੰ ਉਹ ਕਹਿੰਦੇ ਭਈ 2005 ਤੈਨੂੰ ਫਾਈਨਲ ਰਿਮੂਵਲ ਆਰਡਰ ਹੋਇਆ, ਉਹ ਕਲੀਅਰ ਕਰ, ਉਹਦੀ ਚਿੱਠੀ ਸਾਨੂੰ ਦਿਖਾ ਤੇ ਫਿਰ ਤੈਨੂੰ ਅਸੀਂ ਗ੍ਰੀਨ ਕਾਰਡ ਦੇਵਾਂਗੇ। ਮੈਂ ਫਿਰ ਵਰਜੀਨੀਆ ਚ BI ਦੇ ਵਿੱਚ ਅਪੀਲ ਕੀਤੀ, ਉਹਨੇ ਰਿਜੈਕਟ ਕਰਤੀ। ਉਹ ਕਹਿੰਦੇ ਪਹਿਲੇ 90 ਡੇਜ਼ ਕਰਨਾ। ਫਿਰ ਮੈਂ ਉਹਦੇ ਬਾਅਦ 9th ਸਰਕਟ ਚ ਸਨ ਫਰਾਂਸਿਸਕੋ ਕੀਤੀ, ਉਹਨੇ ਰਿਜੈਕਟ ਕਰਤੀ। ਹਾਲਾਂਕਿ ਜੀ ਮੈਂ 3 ਵਾਰੀ ਇੰਡੀਆ ਜਾ ਚੁੱਕਾ ਹਾਂ, ਲੀਗਲ ਐਂਟਰ ਹੋ ਚੁੱਕਾ ਹਾਂ। ਇਹਦਾ ਕੀ ਤੁਸੀਂ ਹੱਲ ਹੈ? ਇੰਡੀਆ ਕਿਹੜੇ ਬੇਸ ਤੇ ਜਾ ਕੇ ਆਏ ਹੋ ਵਾਪਸ? 81 ਦੇ ਪਰਮਿਸ਼ਨ ਲੈ ਕੇ। ਤੁਹਾਨੂੰ I-94 ਦਿੱਤਾ ਸੀਗਾ ਕਾਰਡ ਉਹਨਾਂ ਨੇ? ਮੇਰੇ ਕੋਲ I-94 ਹੈਗਾ ਆ ਜੀ। ਦੋ ਚੀਜ਼ਾਂ ਹੈ ਜਿਹੜਾ ਇਹਨੇ ਨਹੀਂ ਤੁਹਾਡਾ ਦਿੱਤਾ, ਇਹਨੇ ਨਹੀਂ ਦਿੱਤਾ ਮੇਰੇ ਕੋਲ। ਪਹਿਲਾ I-94 ਜਦ ਮੈਂ ਆਇਆ ਉਹ ਮੇਰੇ ਕੋਲ ਉਹਦੀ ਕਾਪੀ ਹੈਗੀ ਆ। ਅੱਛਾ, ਜਿਹੜਾ ਤੁਹਾਡਾ ਵਕੀਲ BIA ਦੇ ਕਰ ਰਿਹਾ ਨਾ, ਉਹ ਗਲਤ ਕਰ ਰਿਹਾ ਹੈਗਾ। ਉਹਦੀ 90 ਡੇਜ਼ ਦੀ ਡੈਡਲਾਈਨ ਹੁੰਦੀ ਹੈ ਰੀਓਪਨ ਕਰਨ ਦੀ। ਉਹ ਤੁਸੀਂ 90 ਡੇਜ਼, ਉਹ ਤੁਹਾਨੂੰ ਬਿਲਕੁਲ ਸਹੀ ਟੈਕਨੀਕਲ ਗਰਾਊਂਡ ਤੇ ਉਹ ਕਰ ਰਹੇ ਨੇ। ਜਿੱਦਾਂ ਆਪਾਂ ਆਪਣੇ ਪ੍ਰੋਗਰਾਮ 'ਚ ਕਈ ਵਾਰੀ ਪਹਿਲਾਂ ਦੱਸਿਆ, ਜਦੋਂ ਤੁਸੀਂ 90 ਡੇ ਵਾਲੀ ਡੈਡਲਾਈਨ ਨੂੰ ਜੇ ਤੁਸੀਂ ਮਾਫ ਕਰਾਉਣਾ, ਤੁਹਾਨੂੰ ਚੇਂਜਡ ਕੰਟਰੀ ਕੰਡੀਸ਼ਨਸ ਡਾਕਟਰੀਨ ਦੇ ਥੱਲੇ ਜਾਣਾ ਪੈਣਾ ਹੈ, ਬਦਲਦੇ ਹਾਲਾਤਾਂ ਕਰਕੇ। ਤੁਹਾਡਾ ਕੇਸ ਹੁਣ ਸਹੀ ਹੈਗਾ, ਹਾਲਾਤ ਬਦਲ ਗਏ ਨੇ। ਤੁਸੀਂ ਆਪਣਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਮੁਰੇ ਰੀਓਪਨ ਕਰੋ, ਜਿਹੜੇ ਨਵੇਂ ਫਾਰਮਿੰਗ ਪ੍ਰੋਟੈਸਟ ਚੱਲ ਰਿਹਾ ਉਹਦੇ ਬੇਸ ਤੇ। ਇੱਕ ਵਾਰੀ ਜਦੋਂ ਤੁਹਾਡਾ ਰੀਓਪਨ ਹੋ ਜਾਂਦਾ ਹੈ, ਤੁਸੀਂ ਉਹਨੂੰ ਕਹਿ ਕੇ ਜੱਜ ਦੇ ਕੋਲ ਥੱਲੇ ਰਿਮਾਂਡ ਕਰਾਓ, ਤੇ ਜੱਜ ਮੂਹਰੇ ਜਾ ਕੇ ਜਦੋਂ ਤੁਹਾਡੀ ਗੱਲ ਸੁਣਨ ਲੱਗਦੇ ਆ, ਤੁਸੀਂ ਉਹਨੂੰ ਕਹੋ ਕਿ ਮੇਰੇ ਕੋਲ ਇੱਕ ਅਲਟਰਨੇਟ ਰਿਲੀਫ ਹੈਗਾ, ਮੇਰਾ ਆਹ ਟਰਮੀਨੇਟ ਕਰੋ, ਮੈਂ ਆਪਣੀ ਕੁੜੀ ਦੇ ਬੇਸ ਤੇ ਪੱਕਾ ਹੋਣਾ ਚਾਹੁੰਦਾ। ਤੇ ਆਪਣੇ ਵਕੀਲ ਨਾਲ ਜਾ ਕੇ ਚੇਂਜ ਕੰਟਰੀ ਕੰਡੀਸ਼ਨ ਦੇ ਬੇਸ ਤੇ ਸਟ੍ਰੈਟਜੀ ਬਣਾਓ। ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ। ਜੀ ਜੀ ਬਿਲਕੁਲ, ਤੇ ਜ਼ਰੂਰ। ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਅਗਲੇ ਕਾਲਰ ਗੁਰਮੀਤ ਜੀ। ਜੀ ਗੁਰਮੀਤ ਜੀ, ਕੀ ਸਵਾਲ ਹੈ? ਕੋਈ ਨਹੀਂ, ਲਾ ਦਿੰਦੇ ਆ ਜੀ ਤੁਸੀਂ। ਹਾਂਜੀ ਗੁਰਮੀਤ ਜੀ, ਸਵਾਲ ਪੁੱਛੋ ਜੀ। ਲੱਗੀ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਅਜੇ ਸ਼ਰਮਾ, ਸਤਿ ਸ਼੍ਰੀ ਅਕਾਲ। ਭਾਜੀ ਨਮਸਕਾਰ ਜੀ। ਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੇ ਤਿਰਕਿਆਣਾ ਜੀ ਨੂੰ ਜਿਹੜੀ ਉਹ ਜਾਣਕਾਰੀ ਦੇ ਰਹੇ ਨੇ, ਸਾਡੇ ਸਾਰੇ ਲਈ ਲਾਹੇਵੰਦ ਆ, ਉਹਨਾਂ ਲਈ ਐਪਰੀਸ਼ੀਏਟ ਆ। ਬਹੁਤ ਬਹੁਤ ਚੰਗਾ ਕੰਮ ਕਰ ਰਹੇ ਹੋ ਸਰ ਤੁਸੀਂ। ਤੇ ਮੈਂ ਚਾਹਾਂਗਾ ਕਿ ਮਾਤਾ ਰਾਣੀ ਤੁਹਾਨੂੰ ਦੋਵਾਂ ਨੂੰ ਸਿਹਤ ਯਾਬ ਕਰੇ ਤੇ ਇਹ ਪ੍ਰੋਗਰਾਮ ਐਵੇਂ ਹੀ ਚੱਲਦਾ ਰਹੇ। ਤੇ ਸਰ ਮੇਰਾ ਕੁਐਸਚਨ ਆ ਕਿ ਕਿਸੇ ਵੀ ਤਰੀਕੇ ਦੇ ਨਾਲ, ਮੰਨ ਲਓ ਕੋਵਿਡ ਦੇ ਕਰਕੇ ਜਾਂ ਫਿਰ ਜਾਂ ਕੋਈ ਹੋਰ ਤਰੀਕੇ ਨਾਲ, ਜਦੋਂ ਆਪਾਂ ਕੇਸ ਮੂਵ ਕਰ ਲੈਂਦੇ ਆ ਜਾਂ ਕਿਸੇ ਦੀ ਰੀਸ਼ਕੈਜੂਅਲ ਜਿਹੜੀ ਤਰੀਕੇ ਅੱਗੇ ਹੋ ਜਾਂਦੀ ਹੈ ਸਰ, ਤੇ ਮੈਂ ਮਤਲਬ ਜਾਣਕਾਰੀ ਚਾਹੁੰਦਾ ਕਿ ਬਾਈਡਨ ਸਾਹਿਬ ਦੀ ਅਗਵਾਈ ਹੇਠ ਕੀ ਉਸ ਚੀਜ਼ ਨੂੰ ਆਪਾਂ ਪੋਜ਼ੀਟਿਵ ਲਈਏ ਜਾਂ ਨੈਗੇਟਿਵ ਹੋ ਸਕਦੀ ਹੈ ਚੀਜ਼, ਵੀ ਆਪਾਂ ਅੱਗੇ ਜਾ ਕੇ ਕੇਸ ਤੇ ਕੀ ਇਫੈਕਟ ਪੈ ਸਕਦਾ ਸਰ? ਦੇਖੋ ਕੀ ਹੈ ਕਿ ਜਿਹੜੀ ਹੁਣ ਮਾਸਟਰ ਹੀਅਰਿੰਗ ਹੈ ਨਾ ਸਾਰੀਆਂ, ਮੇਰੀ ਉਹਨਾਂ ਨੇ ਪਰਮਿਸ਼ਨ ਨਹੀਂ ਲੈਣੀ ਐਜ਼ ਅ ਲਾਇਰ ਜਾਂ ਕਲਾਇੰਟ ਦੀ। ਉਹ ਸਾਨੂੰ ਅੱਗੇ ਜਿਹੜੇ ਆਉਣ ਵਾਲੇ 3-4 ਮਹੀਨੇ ਵਾਲੇ ਜਿਹੜੇ ਕੇਸ ਹੈ ਮਾਸਟਰ ਹੀਅਰਿੰਗਾਂ ਜਿੰਨੀਆਂ ਮੇਰੀਆਂ ਆਲਰੇਡੀ ਪੋਸਟਪੋਨ ਕਰ ਚੁੱਕੇ ਨੇ। ਉਹ 6 ਮਹੀਨੇ ਕਰ ਚੁੱਕੇ ਨੇ, ਕਈਆਂ ਦੀਆਂ 2 ਵਾਰੀ 3 ਵਾਰੀ ਹੋ ਗਈਆਂ। ਇਹਦੇ ਵਿੱਚ ਪੋਜ਼ੀਟਿਵ ਨੈਗੇਟਿਵ ਵਾਲਾ ਕੋਈ ਨਹੀਂ ਹੈ। ਉਹ ਬਸ ਇਹੀ ਹੈ ਕਿ ਉਹ ਸਾਰਾ ਨਾ ਐਂਟਰਟੇਨ ਨਹੀਂ ਕਰ ਸਕਦੇ ਇੰਨੀਆਂ ਸਾਰੀਆਂ ਮਾਸਟਰ ਹੀਅਰਿੰਗਸ। ਜੇ ਤੁਹਾਨੂੰ ਕੋਈ ਕਾਹਲੀ ਹੈ, ਤੁਸੀਂ ਆਪਣੇ ਲਾਇਰ ਨੂੰ ਕਹਿ ਸਕਦੇ ਹੋ ਕਿ ਮੇਰੀ ਤੁਸੀਂ ਪਹਿਲਾਂ ਹੀ ਰਿਟਨ ਪਲੀਡਿੰਗ ਲੈ ਦਿਓ, ਮੈਨੂੰ ਓਰਲ ਮਾਸਟਰ ਹੀਅਰਿੰਗ ਦੀ ਲੋੜ ਨਹੀਂ। ਤੁਸੀਂ ਸਿੱਧੇ ਜਾ ਕੇ ਰਿਟਨ ਪਲੀਡਿੰਗ ਲੈ ਕੇ ਸਿੱਧੇ ਆਪਣੀ ਇੰਡੀਵਿਜੂਅਲ ਪਵਾ ਸਕਦੇ ਹੋ ਜੇ ਕਿਸੇ ਨੂੰ ਜਲਦੀ ਹੈ। ਦੂਸਰੀ ਗੱਲ ਇਹ ਹੈ, ਜੇ ਕਿਸੇ ਦੀ ਤਰੀਕ ਲੇਟ ਹੈ 2023-24 ਦੇ ਵਿੱਚ, ਉਹ ਜਲਦੀ ਕਰਾਉਣਾ ਚਾਹੁੰਦਾ, ਉਹਦੇ ਕੋਈ ਰੀਜ਼ਨ ਹੈ ਕਿ ਉਹਦੀ ਫੈਮਿਲੀ ਪਿੱਛੇ ਵੇਟ ਕਰਦੀ ਹੈ ਜਾਂ ਕੋਈ ਹੋਰ ਖਤਰਾ ਹੈਗਾ, ਉਹ ਆਪਣੀ ਜਿਹੜੀ ਹੀਅਰਿੰਗ ਹੈ ਉਹਨੂੰ ਮੋਸ਼ਨ ਟੂ ਐਡਵਾਂਸ ਫਾਈਲ ਕਰਕੇ ਛੇਤੀ ਕਰਾ ਸਕਦਾ ਹੈ। ਤੇ ਇਹਦੇ ਵਿੱਚ ਕੋਈ ਪੋਜ਼ੀਟਿਵ ਨੈਗੇਟਿਵ ਵਾਲਾ ਕੋਈ ਨਹੀਂ ਹੈ। ਜਿਹੜਾ ਤੁਹਾਡਾ ਕੇਸ ਹੈ ਉੱਦਾਂ ਹੀ ਗਵਾਹੀ, ਬਿਆਨ, ਸਬੂਤ ਉਹਦੇ ਬੇਸ ਤੇ ਹੀ ਡਿਸਾਈਡ ਹੋਣਾ। ਜੀ ਜੀ ਬਿਲਕੁਲ, ਥੈਂਕ ਯੂ ਜੀ, ਐਪਰੀਸ਼ੀਏਟ ਯੂਰ ਵਰਡਸ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਅਗਲੇ ਜਿਹੜੇ ਆਪਣੇ ਕਾਲਰ ਨੇ, ਜਸਬੀਰ ਸੰਧੂ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਵੀ ਮੈਂ ਮੁੰਡਾ ਵਿਆਹਿਆ ਤੇ ਉਹਦੇ ਨਾ ਘਰ ਵਾਲੀ ਜਿਹੜੀ ਉਹ ਇਟਲੀ 'ਚ ਆ, ਉੱਥੋਂ ਦੀ ਸਿਟੀਜ਼ਨ ਹੈ, ਜਿੱਦਾਂ ਜਿਹਨੂੰ ਇੰਸ਼ੋਰੈਂਸ ਹੈਗੀ ਉਹਦੇ ਕੋਲ, ਤਾਂ ਉਹਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ। 4 ਸਾਲ ਹੋ ਚੱਲੇ ਆ। 2017 ਦੇ ਅਗਸਤ ਮਹੀਨੇ ਦਾ ਕੀਤਾ ਅਸੀਂ ਅਪਲਾਈ ਪੇਪਰ ਉਹਦੇ, ਅਤੇ ਉਹ ਜਿੱਦਾਂ ਉੱਧਰੋਂ ਜੇ ਇੱਧਰੋਂ ਅਜੇ ਲੇਟ ਆ ਅਤੇ ਵੀਜ਼ਾ ਲੈਣਾ ਚਾਹਵੇ ਤਾਂ ਉਹਨੂੰ ਮਿਲ ਸਕਦਾ ਇੱਦਾਂ? ਜੇ ਉਹ ਇਟਾਲੀਅਨ ਸਿਟੀਜ਼ਨ ਵੀਜ਼ਾ ਲੈਣਾ ਚਾਹਵੇ?
ਹਾਂਜੀ ਜਦੋਂ ਇੱਥੇ ਹਾਂ ਉੱਥੋਂ ਇਟਲੀ ਦੀ ਸਿਟੀਜ਼ਨ ਆ ਤੇ ਉਹ ਜੇ ਇੱਥੋਂ ਉੱਦਾਂ ਵੀਜ਼ਾ ਲੈਣਾ ਚਾਹਵੇ ਤੁਹਾਨੂੰ ਮਿਲ ਸਕਦਾ? ਹਾਂਜੀ ਬਿਲਕੁਲ ਮਿਲ ਸਕਦਾ ਹੈ, ਕਿਉਂ ਨਹੀਂ ਮਿਲ ਸਕਦਾ, ਟਰਾਈ ਕਰੋ, ਪੇਪਰ ਕੋਈ ਰੋਕ ਟੋਕ ਨਹੀਂ ਹੈਗੀ ਹਾਂਜੀ 4 ਇਟਾਲੀਅਨ ਸਾਲ ਹੋ ਗਏ ਸਿਟੀਜ਼ਨ ਨਾ ਨੂੰ। ਉਹਦੇ ਪੇਪਰ ਲਾਏ ਨੂੰ ਕਿ ਅਜੇ ਉਹਦੇ ਨਿਕਲੇ ਨਹੀਂ ਨਾ ਅਸੀਂ ਪੱਕੇ ਤੌਰ ਤੇ ਜਿੱਦਾਂ ਲਾਏ ਵਿਆਹ ਕਰਕੇ ਆਣ ਕੇ। ਕੋਈ ਚੱਕਰ ਨਹੀਂ, ਤੁਸੀਂ ਕਹਿ ਦਿਓ ਆਪਾਂ ਟੈਂਪਰੇਰੀ ਵਿਜ਼ਿਟ ਕਰਨ ਜਾਣਾ ਹੈ, ਮਿਲ ਜਾਂਦਾ, ਕਈਆਂ ਨੂੰ ਮਿਲ ਜਾਂਦਾ ਹੈ। ਜੀ। ਅਤੇ ਇਹਦੇ ਵਿੱਚ ਕੋਈ ਕੰਟਰੀ ਕੰਡੀਸ਼ਨਸ ਤਾਂ ਨਹੀਂ ਹੁੰਦੀਆਂ ਜਿਹੜੀਆਂ ਜਿੱਦਾਂ ਇਹਨਾਂ ਨੇ ਵਿਆਹ ਦੇ ਬੇਸ ਦੇ ਉੱਤੇ ਉੱਥੋਂ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ ਇਟਲੀ ਦੇ ਲਈ, ਕੀ ਇਹ ਕੰਟਰੀ ਦੇ ਬੇਸ ਦੇ ਉੱਤੇ ਹੁੰਦਾ ਹੈ ਜਾਂ ਵੈਸੇ ਹੀ ਇੰਨਾ ਸਮਾਂ ਲੱਗਦਾ ਹੈ? ਨਹੀਂ 4 ਸਾਲ ਤਾਂ ਬੜਾ ਜ਼ਿਆਦਾ ਹੈ, ਇਹਨਾਂ ਦੇ ਵਿੱਚ ਨਾ ਕੋਈ ਗੜਬੜ ਹੋਈ ਹੋਣੀ ਹੈ ਕਿ ਜਾਂ ਤਾਂ ਇਹਨਾਂ ਨੂੰ ਫੋਲੋ ਅਪ ਕਰਨਾ ਚਾਹੀਦਾ ਜਾਂ ਪੇਪਰ ਵਰਕ ਸਹੀ ਤਰੀਕੇ ਨਾਲ ਪਹਿਲਾਂ ਫਾਈਲ, ਕੋਈ ਨਾ ਕੋਈ ਚੱਕਰ ਹੈਗਾ ਕਿ 4 ਸਾਲ ਨਹੀਂ ਲੱਗਦੇ ਨਹੀਂ ਯੂਐਸਟੀ ਲੱਗਦੇ, ਨੂੰ ਨਹੀਂ। ਸਪਾਊਸ ਬਣਾਉਣ ਲਈ। ਦੂਜੀ ਚੀਜ਼ ਇਹ ਹੈ ਕਿ ਜੇ ਕੇਸ ਤੁਹਾਡਾ ਪੈਂਡਿੰਗ ਹੈ, ਕੋਈ ਇੱਦਾਂ ਲਿਖਿਆ ਨਹੀਂ ਕਿ ਤੁਸੀਂ ਟੈਂਪਰੇਰੀ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਹੋ, ਤੁਹਾਨੂੰ ਐਜ਼ ਲੌਂਗ ਐਜ਼ ਤੁਸੀਂ ਉਹਨਾਂ ਨੂੰ ਕਨਵਿੰਸ ਕਰ ਦਿਓ ਕਿ ਤੁਹਾਡੀ ਜੌਬ ਹੈ ਜਾਂ ਉੱਥੇ ਪ੍ਰੋਪਰਟੀ ਹੈ, ਤੁਸੀਂ ਵਾਪਸ ਚੱਲ ਜਾਣਾ, ਉਹ ਕਾਫੀ ਵਾਰੀ ਤੁਹਾਨੂੰ ਟੂਰਿਸਟ ਵੀਜ਼ਾ ਦੇ ਵੀ ਦਿੰਦੇ ਨੇ। ਇਹਦੇ ਨਾਲ ਨਾਲ ਜਿਹੜੇ ਇਟਲੀ ਵਗੈਰਾ ਵਾਲੇ ਹੁੰਦੇ ਨੇ ਉਹ ਵੀਜ਼ਾ ਵੇਵਰ ਤੇ ਵੀ ਇੱਥੇ ਆ ਸਕਦੇ ਨੇ। ਪਰ ਆਈ ਥਿੰਕ ਇਹ ਉਹਨਾਂ ਨੂੰ ਜ਼ਰੂਰ ਧਿਆਨ ਦੇ ਨਾਲ ਆਪਣਾ ਕੇਸ ਨੂੰ ਦੇਖਣਾ ਚਾਹੀਦਾ ਆ, ਜਿਹੜੇ ਵੀ ਵਕੀਲ ਦੇ ਥਰੂ, ਜੇ ਨਹੀਂ ਤਾਂ ਜਾਂ ਕਿਸੇ ਹੋਰ ਵਕੀਲ ਦੀ ਸਲਾਹ ਜਿੱਦਾਂ ਜੇ ਟਿਰਕਿਆਣਾ ਹੋਣਾ ਦੀ ਵੀ ਲੈ ਸਕਦੇ ਹੋ, ਦੇਖ ਸਕਦੇ ਹੋ ਵੀ ਐਕਚੁਅਲ 'ਚ ਮਸਲਾ ਕੀ ਆ, ਵੀ ਇੰਨਾ ਸਮਾਂ ਵਕਤ ਜਿਹੜਾ ਉਹ ਲੱਗ ਰਿਹਾ ਹੈ। ਸੋ ਜੇ ਕੋਈ ਵੀ ਜਾਣਾ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਆ, ਉਹ ਤੁਸੀਂ ਇਹਨਾਂ ਦੀ ਸਲਾਹ ਲੈਣਾ ਚਾਹੁੰਦੇ ਆ ਅਟਰਨੀ ਜੇ ਟਿਰਕਿਆਣਾ ਹੋਣਾ ਦੀ, ਅਤੇ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 415 909 0503 4159090503 ਦੇ ਉੱਤੇ। ਅਤੇ ਆਪਣੇ ਨਾਲ ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਅੱਛਾ, ਮੇਰਾ ਕੁਐਸਚਨ ਇਹ ਹੈ ਕਿ ਮੇਰੀ ਨਾ ਸਿਸਟਰ ਹੈ ਤੇ ਉਹਨਾਂ ਦੇ ਨਾ ਕੋਈ ਬੇਬੀ ਨਹੀਂ ਹੈਗਾ ਤੇ ਉਹ ਇੰਡੀਆ ਤੋਂ ਆਪਣੇ ਭਤੀਜੇ ਨੂੰ ਅਡੋਪਟ ਕਰਨਾ ਚਾਹੁੰਦੇ ਆ, ਬਟ ਭਤੀਜੇ ਦੀ ਏਜ ਜਿਹੜੀ ਆ ਉਹ ਲਾਸਟ ਨਵੰਬਰ 18 ਸਟਾਰਟ ਹੋ ਗਿਆ, ਤੇ ਕੀ ਉਹ ਕਰ ਸਕਦੇ ਆ ਜਾਂ ਨਹੀਂ? 16 ਸਾਲ ਤੋਂ ਥੱਲੇ ਵਾਲੇ ਅਡਾਪਸ਼ਨ ਕਰ ਸਕਦਾ ਹੈ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ 16 ਸਾਲ ਵਾਲੇ ਵੀ ਹੈ ਉਹਨਾਂ ਨੂੰ ਵੀ ਪਹਿਲਾਂ ਕਾਫੀ ਜ਼ਿਆਦਾ ਲੰਬਾ ਪ੍ਰੋਸੈਸ ਹੈ ਹੇਗ ਕਨਵੈਨਸ਼ਨ ਦਾ, ਤੁਹਾਨੂੰ ਜਿਹੜਾ 4-5 ਸਾਲ ਅਡਾਪਸ਼ਨ ਦਾ ਪ੍ਰੋਸੈਸ ਹੈ ਤੇ 16 ਸਾਲ ਤੋਂ ਪਹਿਲਾਂ ਸਾਰਾ ਪ੍ਰੋਸੈਸ ਕੰਪਲੀਟ ਹੋਣਾ ਚਾਹੀਦਾ ਹੈ, ਤੇ 18 ਵਾਲੇ ਦੀ ਨਹੀਂ ਹੋ ਸਕਦੀ। ਜੀ ਓਕੇ ਜੀ, ਓਕੇ ਜੀ, ਥੈਂਕ ਯੂ। ਗੁਰਮੁਖ ਸਿੰਘ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਇੰਡੀਆ 6 ਮਹੀਨੇ ਤੋਂ ਉੱਪਰ ਲਾ ਕੇ ਆਏ ਜੀ, ਉਹ ਐਡਜਸਟ ਹੋ ਜਾਂਦੇ ਆ ਜੀ ਜਾਂ ਉਹ ਅੱਗੇ ਪੂਰੇ ਕਰਨਾ ਪਊਗਾ ਟਾਈਮ? ਤੁਸੀਂ ਅਪਲਾਈ ਕਰ ਦਿਓ ਸਿਟੀਜ਼ਨਸ਼ਿਪ ਜ਼ਰੂਰ, ਤੇ ਉਹਨਾਂ ਨੂੰ ਕਹਿ ਦਿਓ ਕਿ ਤੁਹਾਡੀ ਮਜਬੂਰੀ ਸੀਗੀ ਤਾਂ ਕਰਕੇ ਨਹੀਂ ਤੁਸੀਂ ਆ ਸਕੇ, ਐਡਜਸਟ ਕਰ ਸਕਦੇ ਨੇ, ਪੋਸੀਬਲ ਆ ਜੀ। ਜੇ ਉਹ ਐਕਸੈਪਸ਼ਨ ਦੇਣਾ ਚਾਹੁਣ ਤਾਂ ਦੇ ਸਕਦੇ ਆ, ਬੇਸਿਕਲੀ ਉਹਨਾਂ ਦੇ ਉੱਤੇ ਆ ਡਿਪੈਂਡ, ਪਰ ਤੁਸੀਂ ਇਹ ਵੀ ਅਪਲਾਈ ਕਰ ਸਕਦੇ ਹੋ ਜੀ। ਅਗਲੇ ਕਾਲਰ ਮਨਦੀਪ ਸਿੰਘ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਪੁੱਛਣਾ ਸੀਗਾ, ਜਿੱਦਾਂ ਨਾ ਇੱਥੇ ਅਮਰੀਕਾ 'ਚ ਜਦੋਂ ਆਪਾਂ ਕਈ ਐਂਟਰ ਕਰਦੇ ਆ ਮੈਕਸੀਕੋ ਥਰੂ, ਜਿੱਦਾਂ ਕੋਈ ਇੱਕ ਤਾਂ ਕੈਂਪ ਥਰੂ ਆਉਂਦੇ ਆ ਜਿੱਦਾਂ ਬਿਆਨ ਦੇ ਕੇ ਸਾਰਾ ਕੁਛ, ਤੇ ਇੱਕ ਜੇ ਉੱਦਾਂ ਵੀ ਕੋਈ ਅੰਦਰ ਆ ਜਾਂਦਾ ਆ ਤੇ ਉਹ ਜਦੋਂ ਅੱਗੇ ਅਸਾਈਲਮ ਦਾ ਕੇਸ ਲਾਉਣਾ ਆ ਤਾਂ ਉਹ ਦੋਨੋਂ ਵੇ ਪ੍ਰੋਪਰ ਹੀ ਮਤਲਬ ਉਹਦਾ ਕੇਸ ਸਹੀ ਲੱਗ ਜਾਂਦਾ ਜਾਂ ਡਿਫਰੈਂਟ ਫਰਕ ਆ ਜੀ? ਜਿਹੜਾ ਭਾਜੀ ਆ ਕੇ ਫੜ ਹੋ ਗਿਆ ਸਿਸਟਮ ਦੇ ਵਿੱਚ ਚਲ ਗਿਆ, ਉਹਨੂੰ ਉਹਨਾਂ ਨੇ ਪਾ ਦੇਣਾ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ, ਉਹਦਾ ਕੇਸ ਲੱਗਣਾ ਹੈ ਆਪਣਾ ਇਮੀਗ੍ਰੇਸ਼ਨ ਕੋਰਟ ਮੋਰੇ। ਜਿਹੜਾ ਸਿੱਧੇ ਬਾਰਡਰ ਲੰਘ ਕੇ ਆ ਗਿਆ, ਫੜ ਨਹੀਂ ਹੋਇਆ, ਮਤਲਬ ਇਲੀਗਲ ਐਂਟਰੀ ਹੈ ਪਰ ਪ੍ਰੋਸੀਡਿੰਗ 'ਚ ਨਹੀਂ ਹੈਗਾ, ਉਹਦਾ ਪਹਿਲਾਂ ਕੇਸ ਲੱਗੂਗਾ ਥੱਲੇ ਅਸਾਈਲਮ ਆਫਿਸ ਮੋਰੇ, ਤੇ ਉਹਨੂੰ ਇੱਕ ਚਾਂਸ ਵੱਧ ਮਿਲੂਗਾ। ਤੇ ਇਹਦਾ ਮਤਲਬ ਹੁਣ ਇਹ ਨਹੀਂ ਹੈ ਕਿ ਮੈਂ ਲੋਕਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਬਾਰਡਰ ਟੱਪ ਕੇ ਆ ਜਾਓ ਬਿਨਾਂ ਫੜੇ ਹੋਏ, ਤੁਸੀਂ ਮੇਰੇ ਤੋਂ ਸਵਾਲ ਪੁੱਛਿਆ, ਮੈਂ ਸਿਰਫ ਉਹਦਾ ਜਵਾਬ ਦੇ ਰਿਹਾ ਕਿ ਦੋਨਾਂ 'ਚ ਇਹ ਫਰਕ ਹੈ ਜੀ। ਅਗਲੇ ਕਾਲਰ ਜਿਹੜੇ ਜੀ ਸੰਤ ਰਾਜ। ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਦਿਓ, ਅਸੀਂ ਮੁੜ ਕੇ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ। ਜਿਹੜੇ ਵੀ ਸਰੋਤੇ ਸਾਡੇ ਨਾਲ ਫੋਨ ਦੇ ਉੱਤੇ ਹੁੰਦੇ ਆ, ਪਿੱਛੋਂ ਰੇਡੀਓ ਦੀ ਆਵਾਜ਼ ਬੰਦ ਕਰ ਦਿਆ ਕਰੋ ਅਤੇ ਫੋਨ ਦੇ ਉੱਤੇ ਜਿਹੜਾ ਉਹ ਸੁਣਿਆ ਕਰੋ। ਉਹਨਾਂ ਤੋਂ ਅਗਲੇ ਕਾਲਰ ਨੇ ਰਾਜ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋਨਾਂ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਜੀ, ਮੈਨੂੰ ਨਾ ਇਸ ਜੂਨ ਦੇ ਵਿੱਚ ਮੈਨੂੰ ਤੇ ਮੇਰੀ ਮਿਸਿਸ ਨੂੰ 5 ਸਾਲ ਹੋ ਜਾਣੇ ਆ, ਤੇ 2 ਸਾਲ ਪਹਿਲਾਂ ਅਸੀਂ ਇੰਡੀਆ ਗਏ ਸੀਗੇ। ਮੇਰੀ ਮਿਸਿਸ ਉੱਥੇ ਬਿਮਾਰ ਹੋ ਗਈ ਸੀ, ਸਾਡਾ ਉੱਥੇ 6 ਮਹੀਨੇ ਤੋਂ ਤਕਰੀਬਨ ਹਫ਼ਤਾ ਕੁ ਵੱਧ ਲੱਗ ਗਿਆ ਸੀ। ਉਹ ਮੈਡੀਕਲ ਮੈਂ ਉੱਥੇ ਬਣਾ ਲਿਆ ਸੀਗਾ ਜੀ, ਤੇ ਉਹ ਸਾਡਾ ਮਤਲਬ ਕਾਊਂਟ ਹੋ ਸਕਦਾ ਜੀ, ਦੇ ਸਕਦੇ ਆ ਵੇਵਰ ਤੁਹਾਨੂੰ ਜੀ। ਸੋ ਅਪਲਾਈ ਕਰ ਦਿਓ ਮੈਡੀਕਲ ਲਾ ਕੇ। ਹੈ ਜੀ ਜੀ, ਅਪਲਾਈ ਕਰੋ, ਨਾਲ ਰਿਕੁਐਸਟ ਜ਼ਰੂਰ ਕਰਿਓ, ਆਪਣੇ ਆਪ ਨਹੀਂ ਉਹਨਾਂ ਨੂੰ ਦੇਣਾ, ਸਾਰਾ ਲਿਖ ਕੇ ਦੱਸਣਾ ਪੈਣਾ ਸਟੋਰੀ ਕੀ ਹੋਇਆ ਸੀਗਾ ਜੀ। ਠੀਕ ਹੈ ਜੀ। ਉਹਨਾਂ ਨੂੰ ਆਰਥਰਾਈਟਸ ਸੀ, ਮਤਲਬ ਬਹੁਤੀ ਪੇਨ ਹੋਣ ਲੱਗੀ ਸੀ। ਹਾਂਜੀ, ਉਹ
ਡਜ਼ ਨਾਟ ਮੈਟਰ ਬਿਮਾਰੀ ਕਿਹੜੀ ਆ, ਜੇ ਉਹ ਬਣਦਾ ਹੈ ਵੀ ਹਾਂ ਉਹ ਨਹੀਂ ਆ ਸਕਦੇ ਸੀਗੇ 1 ਹਫ਼ਤੇ ਦੇ ਲਈ ਡਿਲੇ ਆ, ਅਤੇ ਉਹ ਵੇਵਰ ਦੀ ਤੁਸੀਂ ਮੰਗ ਕਰ ਲਓ, ਅਤੇ ਫਿਰ ਉਹ ਤੁਹਾਡੀ ਕਲੌਕ ਜਿਹੜੀ ਉਹ ਉਦੋਂ ਫਿਰ ਰੀਸੈਟ ਜਿਹੜੀ ਉਹ ਨਹੀਂ ਮੰਨਣਗੇ ਸ਼ਾਇਦ। ਸੋ ਇਹ ਆ ਵੀ ਲਿਖ ਕੇ ਉਹਨਾਂ ਨੂੰ ਦੱਸਣਾ ਪੈਣਾ। ਅਮਨ ਬੜੈਚ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨੋਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਭਾਜੀ, ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ। ਥੈਂਕ ਯੂ, ਤੁਹਾਨੂੰ ਦਿਲੋਂ ਸਲੂਟ ਆ। ਤੇ ਮੇਰਾ ਕੁਐਸਚਨ ਇਹ ਆ, ਆਲਮੋਸਟ 2.5 ਸਾਲ ਪਹਿਲਾਂ ਮੇਰੀ ਵਾਈਫ ਅਤੇ 3 ਮੇਰੇ ਚਿਲਡਰਨ ਆਏ ਸੀ ਇੰਡੀਆ ਤੋਂ। ਉਹ ਅੰਡਰ ਸੀਗੇ, ਸਿਟੀਜ਼ਨ ਆ ਗਏ ਸੀਗੇ ਤਿੰਨੇ ਹੀ ਉੱਥੋਂ ਪਾਸਪੋਰਟ ਸਿਟੀਜ਼ਨ ਲੈ ਕੇ। ਤਾਂ ਮੇਰੀ ਵਾਈਫ ਨੂੰ ਆਉਂਦੀ ਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲ ਗਿਆ ਸੀਗਾ। ਹੁਣ ਉਹਨਾਂ ਨੂੰ 2 ਸਾਲ ਤੇ 5 ਮਹੀਨੇ ਹੋ ਚੱਲੇ ਆ, ਤੇ ਸਿਟੀਜ਼ਨ ਦਾ ਕਦੋਂ ਅਪਲਾਈ ਕਰ ਸਕਦੇ ਆ? 3 ਮਹੀਨੇ ਪਹਿਲਾਂ, 3 ਸਾਲ ਤੋਂ 3 ਸਾਲ ਤੋਂ 3 ਮਹੀਨੇ ਪਹਿਲਾਂ। ਇੱਕ ਮੇਰਾ ਸਰ ਜੀ ਇੱਕ ਹੋਰ ਕੁਐਸਚਨ ਸੀਗਾ, ਜਿੱਦਾਂ 6 ਮਹੀਨੇ ਪਹਿਲਾਂ ਮੇਰੀ ਵਾਈਫ ਦੀ ਥੋੜੀ ਜਿਹੀ ਆਰਗੂਮੈਂਟ ਹੋ ਕੇ ਤਾਂ ਮੇਰੀ ਬੱਚੀ ਨੇ ਕਾਲ ਕਰਤੀ, 911 ਤੇ ਕਾਪਸ ਆ ਗਏ, ਤਾਂ ਉਹਨਾਂ ਨੇ ਮੈਨੂੰ ਹੈਂਡ ਕਾਫਟ ਕਰ ਲਿਆ। ਤੇ ਫਿਰ ਵਾਈਫ ਨੇ ਕਿਹਾ ਸਾਡਾ ਕੁਛ ਨਹੀਂ ਸੀਗਾ, ਇੱਦਾਂ ਸੀਗਾ। ਉਹ ਮੈਨੂੰ ਛੱਡ ਗਿਆ, ਕੋਈ ਵਾਇਲੇਸ਼ਨ ਕੁਛ ਨਹੀਂ ਲੱਗਾ, ਮੈਨੂੰ ਕੋਈ ਪੇਪਰ ਨਹੀਂ ਆਇਆ ਕੋਰਟ ਚੋਂ। ਤੇ ਉਦੋਂ ਬਾਅਦ ਚ ਮੇਰੀ ਵਾਈਫ ਥੋੜਾ ਚਿਰ ਬਾਅਦ ਫਿਰ ਸਾਡੀ ਮਰਜ਼ੀ ਆਰਗੂਮੈਂਟ ਹੋ ਗਿਆ, ਮੇਰੀ ਵਾਈਫ ਮੈਨੂੰ ਛੱਡ ਕੇ ਚਲ ਗਈ ਤਿੰਨੇ ਬੱਚੇ ਲੈ ਕੇ। ਜੀ ਉਹਨਾਂ ਨੇ ਕਾਉਂਟੀ ਵਾਲਿਆਂ ਨੇ ਉਹਨਾਂ ਦੀ ਹੈਲਪ ਕੀਤੀ, ਉਹਨਾਂ ਨੂੰ ਅਪਾਰਟਮੈਂਟ ਵਗੈਰਾ ਦੇ ਦਿੱਤੀ ਸੀਗੀ, ਉੱਥੋਂ 10 ਦਿਨ ਰਹੇ। ਫਿਰ ਸਾਡਾ ਆਪਸ 'ਚ ਅਸੀਂ ਇੱਕ ਦੂਜੇ ਨੂੰ ਮਿਸ ਕਰਦੇ ਸੀਗੇ, ਤਾਂ ਵਾਪਸ ਮੇਰੇ ਕੋਲ ਆ ਗਏ ਸੀਗੇ। ਤਾਂ ਮੈਨੂੰ ਅਪਲਾਈ ਹੋ ਗਿਆ ਸੀਗਾ ਚਾਈਲਡ ਸਪੋਰਟ ਦਾ। ਮੈਂ ਕਾਉਂਟੀ ਜਾ ਕੇ ਵਿਊਟ ਦੇ ਵਿੱਚ ਨਾ ਕਰਤਾ ਸੀਗਾ, ਮੈਂ ਕਿਹਾ ਮੈਂ ਬੱਚੇ ਵਾਪਸ ਲਿਆਉਣੇ ਆ। ਉਹ ਕਹਿੰਦੇ ਜਦੋਂ ਆ ਜੂਗੇ ਬੱਚੇ ਤਾਂ ਸਾਨੂੰ ਆ ਕੇ ਡਿਨਾਈ ਕਰ ਦਿਓ। ਅਸੀਂ ਉਹ ਸਾਰਾ ਕੁਛ ਕਰ ਦਿੱਤਾ, ਹੁਣ ਅਸੀਂ ਇਕੱਠੇ ਰਹਿੰਦੇ ਹਾਂ। ਉਹਦਾ ਤਾਂ ਨਾ ਕੋਈ ਸਿਟੀਜ਼ਨ ਦੇ ਵਿੱਚ ਪ੍ਰੋਬਲਮ ਆਊਗੀ? ਕੋਈ ਫਰਕ ਨਹੀਂ ਪਊ, ਭਾਵੇਂ ਕੋਈ ਅਲੱਗ-ਅਲੱਗ ਵੀ ਰਹਿੰਦਾ ਹੈ, ਜਦ ਤੱਕ ਉਹ ਸੈਪਰੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ। ਜਦ ਤੱਕ ਡਿਵੋਰਸ ਨਹੀਂ ਹੁੰਦਾ ਤਦ ਤੱਕ ਬੰਦਾ ਐਲੀਜੀਬਲ ਹੁੰਦਾ ਹੈ ਆਪਣੇ 3 ਸਾਲ ਦੇ ਰੂਲ ਦੇ ਥੱਲੇ ਫਾਈਲ ਕਰਨ ਲਈ, ਕੋਈ ਪ੍ਰੋਬਲਮ ਨਹੀਂ ਜੀ। ਥੈਂਕ ਯੂ ਜੀ। ਗੁਰਮੀਤ ਜੀ। ਹੈਲੋ ਜੀ। ਰਾਮਦਾਸ ਜੀ, ਮੇਰਾ ਭਾਜੀ ਕੁਐਸਚਨ ਹੈ ਵੀ F2B ਦਾ ਕਿਹੜਾ ਮਹੀਨਾ ਚੱਲਦਾ ਹੈ? ਸਾਡਾ 16 ਦਾ ਅਪਲਾਈ ਕੀਤਾ ਹੈ, 2015 ਦਾ ਚੱਲਣ ਦਿਆ। ਕਿਹੜਾ ਮਹੀਨਾ, ਕਿਹੜਾ ਸਰ ਜੀ? ਮਹੀਨਾ ਦੱਸ ਦੇਣਾ ਮੈਂ ਤੁਹਾਨੂੰ, ਸੁਣਦੇ ਰਹੋ ਪ੍ਰੋਗਰਾਮ ਨੂੰ। ਤੇ ਪ੍ਰੋਗਰਾਮ ਜੁਲਾਈ 2015 ਜੁਲਾਈ ਚੱਲਦਾ ਜੀ, ਤੁਹਾਡਾ 2016 ਹੈ, ਸੋ ਥੋੜਾ ਜਿਹਾ ਵਕਤ ਹੋ ਰਿਹਾ। ਸੰਤਰਾਜ। ਹਾਂਜੀ ਸਰ, ਨਮਸਕਾਰ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ, ਮੈਂ ਇਟਲੀ ਪਿਛਲੇ ਸਾਲ 217 ਦਿਨ ਰਿਹਾ, ਤੇ ਉਹ ਮੇਰਾ ਸਿਟੀਜ਼ਨ ਅਪਲਾਈ ਕੀਤਾ ਹੈ। ਮੈਂ 6 ਸਾਲ ਹੋ ਗਏ ਗ੍ਰੀਨ ਕਾਰਡ ਮੈਂ ਹੋਲਡਰ ਹਾਂ ਜੀ। ਤੇ ਉਹ 217 ਦਿਨ ਵਿੱਚੋਂ ਕੱਢ ਦੇਣਗੇ COVID-19 ਕਰਕੇ? 217 ਦਿਨ, ਪਹਿਲੀ ਗੱਲ ਤਾਂ 2 ਚੀਜ਼ਾਂ ਹੈ। ਇੱਕ ਤਾਂ ਜਦੋਂ ਵੀ ਤੁਸੀਂ ਅਪਲਾਈ ਕੀਤਾ ਉਹ ਤੋਂ ਉਹਨਾਂ ਨੇ ਪਿੱਛੇ 5 ਸਾਲ ਦੇਖਣੇ ਨੇ। ਜਦੋਂ ਤੁਸੀਂ ਅਪਲਾਈ ਕੀਤਾ ਹੈ ਉਹ 5 ਸਾਲਾਂ 'ਚੋਂ ਤੁਸੀਂ 30 ਮਹੀਨੇ ਇੱਥੇ ਹੋਣੇ ਚਾਹੀਦੇ ਹੋ US ਦੇ ਵਿੱਚ। ਤੇ ਦੂਜੀ ਗੱਲ, ਜਦੋਂ ਤੁਹਾਡਾ 6 ਮਹੀਨੇ ਤੋਂ ਵੱਧ ਟ੍ਰਿਪ ਬਾਹਰ ਹੁੰਦਾ ਹੈ, ਤੁਹਾਡੇ ਸਾਰੀ ਜਿਹੜੀ 5 ਸਾਲ ਵਾਲੀ ਕਲੌਕ ਹੈ ਰੀਸੈਟ ਹੋ ਜਾਂਦੀ ਹੈ, ਤੇ ਉਹ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਹੈ। ਤੇ ਦੇਖੋ, ਹੋ ਸਕਦਾ ਤੁਹਾਡੇ ਸਿਟੀਜ਼ਨਸ਼ਿਪ ਕੈਂਸਲ ਕਰ ਦੇਣ ਜੇ ਤੁਹਾਡੇ ਕੋਲ ਰੀਜ਼ਨ ਨਹੀਂ ਹੈਗਾ 217 ਦਿਨ ਬਾਹਰ ਰਹੇ ਦਾ। ਜੀ, ਜੇ ਤਾਂ ਕੋਵਿਡ ਕਰਕੇ ਫਸੇ ਸੀ, ਉੱਥੇ ਬੈਨ ਲੱਗਾ ਸੀਗਾ ਵੀ ਆ ਜਾ ਨਹੀਂ ਸਕਦੇ, ਫਿਰ ਉਹ ਚੀਜ਼ ਤੁਸੀਂ ਉਸ ਦੇ ਵਿੱਚ ਉਹ ਦੱਸ ਸਕਦੇ ਆ, ਉਸ ਦੇ ਦੌਰਾਨ ਤੁਸੀਂ ਉੱਥੇ ਸੀਗੇ। ਸੋ ਹੋਪਫੁਲੀ ਜਿਹੜਾ ਤੁਹਾਡੇ ਨਾਲ ਬਚਾਅ ਹੋ ਜਾਵੇ। ਉੱਦਾਂ 7 ਸਾਢੇ 7 ਸਵਾ 7 ਮਹੀਨੇ ਜਿਹੜੇ ਇਸ ਦੇ ਵਿੱਚ ਉਹ ਬਣਦੇ ਆ, ਮਹੀਨਾ ਸਵਾ ਮਹੀਨਾ ਉੱਤੇ ਲੱਗਦਾ ਇਹਨਾਂ ਦਾ। ਤੇ ਅਗਲੇ ਜਿਹੜੇ ਕਾਲਰ ਨੇ ਇੰਦਰਜੀਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਪੁੱਛਣਾ ਸੀਗਾ ਵੀ ਉਹ ਜਿਹੜਾ ਗ੍ਰੀਨ ਕਾਰਡ ਤੇ ਗਾਰਡ ਵਾਲਿਆਂ ਦੇ ਸਪਾਊਸ ਦਾ ਬੈਨ ਲਾਇਆ ਸੀਗਾ ਟਰੰਪ ਨੇ, ਉਹ ਭਾਜੀ ਖੁੱਲ ਗਿਆ ਜੀ। ਜੀ। ਤੇ ਭਾਜੀ ਕਦੋਂ ਕੁ ਤੱਕ ਇੰਟਰਵਿਊ ਉਹ ਸ਼ਡਿਊਲ ਕਰਨਗੇ, ਜਿੱਦਾਂ ਅਸੀਂ ਵੇਟ ਕਰਦੇ ਸੀ ਇੰਟਰਵਿਊ ਤੇ? ਜਿਹੜੇ ਫਰਵਰੀ ਮਾਰਚ ਵਾਲੇ ਕੇਸ ਹਨ ਨਾ, ਉੱਥੋਂ ਦੀ ਸ਼ੁਰੂ ਕਰਨਾ ਹੈ। ਵਿੱਚ ਕਾਫੀ ਜ਼ਿਆਦਾ ਕੇਸ ਹੈ, ਤਾਂ ਦੇਖਦੇ ਹਾਂ। ਇਹ ਸਾਲ ਇੱਦਾਂ ਹੀ ਚੱਲਣਾ, ਥੋੜਾ ਸਲੋ ਹੀ ਆ। 4 ਲੱਖ ਤੋਂ ਵੱਧ ਬੈਕਲੌਗ ਆ, ਸੋ ਉਸ ਨੂੰ ਉਹਨਾਂ ਨੂੰ ਕਵਰ ਕਰਦਿਆਂ ਨੂੰ ਕਾਫੀ ਵਕਤ ਜਿਹੜਾ ਉਹ ਲੱਗ ਸਕਦਾ ਹੈਗਾ ਆ। ਅਤੇ ਸਾਲ ਦੇ ਵਿੱਚ ਗ੍ਰੀਨ ਕਾਰਡ ਟਿਕਟਾਂ ਜੀ 1,20,000 ਇਹਨਾਂ ਨੇ ਦੇਣੇ ਆ, ਜਾਂ ਉਹ ਕਿੰਨੇ ਦੇਣੇ ਇਹਨਾਂ ਨੇ? 1,40,000। 1,40,000। ਸੋ ਤੁਸੀਂ ਹਿਸਾਬ ਲਾ ਲਓ ਵੀ ਇਹ ਜਿੰਨੇ ਲੋਕ ਆ ਉਹ 2-2 3-3 ਸਾਲ ਪਿੱਛੇ ਪੈ ਗਏ ਆ ਇੱਕ ਹਿਸਾਬ ਦੇ ਨਾਲ। ਜੇ ਆਪਾਂ ਜੇ ਇਹੀ ਅਨੁਮਾਨ ਲਾ ਕੇ ਚੱਲੀਏ ਵੀ ਇਹਨਾਂ ਨੇ 1,40,000 ਵੀ ਪੂਰੇ ਦੇ ਦੇਣੇ ਆ ਤਾਂ ਜੀ। ਤੇ ਅਗਲੇ ਜਿਹੜੇ ਕਾਲਰ ਨੇ ਇੰਦਰਦੀਪ ਹੁਣੀ, ਸਤਿ ਸ਼੍ਰੀ ਅਕਾਲ ਜੀ। ਜੀ ਇੰਦਰਦੀਪ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਤਾ ਕਰਨਾ ਸੀ, ਜਿੱਦਾਂ ਨਾ ਮੈਂ ਸਿਸਟਰ ਦਾ ਅਪਲਾਈ ਕੀਤਾ ਜੀ 2009 ਦੇ ਜੁਲਾਈ ਦੇ ਵਿੱਚ, ਤੇ ਉਹ ਹੁਣ ਕੀ ਕੇਸ ਚੱਲਦੇ ਆ ਜੀ? ਮਾਰਚ 2005।
ਇਹ ਆਪਾਂ ਨੂੰ ਮਾਰ ਦੋ, ਇਹ ਕਿੰਨਾ ਕੁ ਸਮਾਂ ਲੱਗ ਜੂ ਹੋਰ ਜੀ ਜੇ 9 ਚ ਅਪਲਾਈ ਕੀਤਾ ਆ? 9 ਚ ਕੀਤਾ ਭਾਜੀ, 5-6 ਸਾਲ ਤੁਹਾਡੇ ਕਿਤੇ ਨਹੀਂ ਗਏ। ਜੀ। ਅਗਲੇ ਕਾਲਰ ਹਰਿੰਦਰ ਜੀ। ਬਾਅਦ ਚ ਕਿਤਨਾ ਸੀ। ਹੈਲੋ ਹਾਂਜੀ ਹਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਤੇ ਭਾਈ ਮੈਂ ਇੱਥੇ ਸਿਟੀਜ਼ਨ ਹਾਂ ਜੀ। ਮੈਂ ਆਪਣੇ ਵਿਆਹ ਕਰਾ ਕੇ ਆਇਆ ਸੀਗਾ ਇੰਡੀਆ ਤੇ ਜੂਨ 2019 ਦੇ ਵਿੱਚ ਜੀ, ਹੈ ਨਾ। ਤੇ ਸਤੰਬਰ 2019 ਦੇ ਵਿੱਚ ਮੇਰਾ ਪੇਪਰ ਵਰਕ ਡਨ ਹੋ ਗਿਆ ਸੀਗਾ ਤੇ ਜੂਨ 20 ਦੇ ਵਿੱਚ ਪੇਪਰ ਵਰਕ ਸਾਰਾ ਕੰਪਲੀਟ ਹੋ ਗਿਆ ਸੀ। ਤਾਂ ਉਹ ਕਹਿੰਦੇ ਸੀ ਤੁਹਾਨੂੰ ਇੰਟਰਵਿਊ ਕਿੱਥੇ ਹੋਊ। ਮੁੜ ਕੇ ਸਾਨੂੰ ਕੁਛ ਨਹੀਂ ਪਤਾ ਲੱਗਾ ਕਿਹੜਾ ਮਹੀਨਾ ਚੱਲਦਾ, ਕਿੰਨਾ ਕੁ ਟਾਈਮ ਲੱਗੂ ਜੀ। US ਸਿਟੀਜ਼ਨ ਵਾਲਿਆਂ ਦੀ ਤਾਂ ਕੋਈ ਰੋਕ ਟੋਕ ਨਹੀਂ ਸੀਗੀ, ਪਰ ਇਹ ਹੈ ਕਿ ਔਨ ਐਵਰੇਜ 2-2.5 ਸਾਲ ਦਾ ਪ੍ਰੋਸੈਸ ਹੈ। ਜਿੱਦਾਂ ਕੋਵਿਡ ਕਰਕੇ ਜਿਹੜੇ ਡਿਲੇ ਹੋਏ ਸੀਗੇ, ਤੁਸੀਂ ਉਹਨਾਂ ਨੂੰ ਫੋਲੋ ਅਪ ਕਰੋ, ਤੁਹਾਨੂੰ ਦੱਸ ਦੇਣਗੇ ਉਹ ਕਿੱਥੇ ਹੈ ਤੁਹਾਡਾ ਪ੍ਰੋਸੈਸ। ਥੈਂਕ ਯੂ ਜੀ। ਅਗਲੇ ਕਾਲਰ ਦਲਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਸਰ ਮੇਰਾ ਕੁਐਸਚਨ ਆ ਕਿ ਮੈਂ ਇੱਥੇ ਗ੍ਰੀਨ ਕਾਰਡ ਆ US ਵਿੱਚ, ਤੇ ਨੈਕਸਟ ਮੰਥ ਮੈਨੂੰ ਪੌਣੇ 5 ਸਾਲ ਹੋ ਜਾਣੇ ਆ ਮਾਰਚ ਦੇ ਵਿੱਚ ਜੀ। ਤੇ ਮੇਰੀ ਵਾਈਫ ਤੇ ਮੇਰਾ ਬੱਚਾ, ਉਹਨਾਂ ਦੀ ਪਟੀਸ਼ਨ ਕੀਤੀ ਹੋਈ ਆ ਤੇ ਲਾਸਟ ਈਅਰ ਬੈਨ ਤੋਂ ਪਹਿਲਾਂ ਜਾਣੀ ਉਹ ਡਾਕੂਮੈਂਟਰੀਲੀ ਕੁਆਲੀਫਾਈਡ ਹੋ ਗਏ ਸੀਗੇ NVC ਵੱਲੋਂ, ਤੇ ਇੰਟਰਵਿਊ ਸਕੈਜੂਲ ਨਹੀਂ ਹੋ ਸਕੀ। ਤੇ ਕੀ ਮੈਨੂੰ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਦੇਣਾ ਚਾਹੀਦਾ ਵਾ ਹੁਣ, ਜਾਂ ਫਿਰ ਉਹਨਾਂ ਦੇ ਆਉਣ ਦੀ ਵੇਟ ਕਰ ਲੈਣੀ ਚਾਹੀਦੀ ਆ? ਨਹੀਂ, ਆਉਣ ਦੀ ਵੇਟ ਕਰ ਲਓ। ਇਹਦੇ ਤੋਂ ਇਲਾਵਾ ਜਿਹੜਾ ਬੱਚੇ ਵਾਲਾ ਪ੍ਰੋਸੈਸ ਹੈ ਨਾ, ਹੁਣ ਮੈਨੂੰ ਪੇਪਰ ਵਰਕ ਤੁਹਾਡਾ ਦੇਖਣਾ ਪੈਣਾ। ਬੱਚੇ ਵਾਲਾ ਪ੍ਰੋਸੈਸ ਕਈ ਵਾਰੀ ਕੈਂਸਲ ਹੋ ਜਾਂਦਾ ਹੈ, ਡਿਪੈਂਡਿੰਗ ਤੁਸੀਂ ਕਿੱਦਾਂ ਫਾਈਲ ਕੀਤਾ ਹੈ। ਤੁਸੀਂ ਹੁਣ ਜੇ ਉਹਨਾਂ ਦੀ ਕਿਉਂਕਿ ਬੈਨ ਬੂਨ ਤਾਂ ਖੁੱਲ੍ਹ ਗਿਆ ਅਤੇ ਇੰਟਰਵਿਊ ਦੀ ਤੁਹਾਨੂੰ ਸਿਟੀਜ਼ਨ ਬਣ ਕੇ ਅਪਲਾਈ ਤੁਸੀਂ ਕਰ ਦਿਓ ਸਿਟੀਜ਼ਨਸ਼ਿਪ। ਉਹਨੂੰ ਤੁਹਾਨੂੰ 1.5 ਸਾਲ ਲੱਗਦਾ ਹੈ ਨਾ, ਸਾਲ 1.5 ਸਾਲ। ਪਰ ਇਹ ਹੈ ਕਿ ਤੁਸੀਂ ਸਹੁੰ ਨਾ ਚੱਕਿਓ ਜਦ ਤੱਕ ਉਹ ਆ ਨਹੀਂ ਜਾਂਦੇ। ਅਤੇ ਤੁਸੀਂ ਮੇਰੇ ਖਿਆਲ ਹੁਣ ਫਾਈਲ ਕਰ ਦਿਓ ਪੌਣੇ 5 ਸਾਲ 'ਤੇ, ਤੁਹਾਨੂੰ ਜਦ ਤੱਕ ਤੁਹਾਡਾ ਨੰਬਰ ਆਉਣਾ ਉਹਨਾਂ ਦਾ ਵੀ ਨੰਬਰ ਲੱਗ ਹੀ ਜਾਣਾ। ਅਤੇ ਅਪਲਾਈ ਕਰਨ 'ਚ ਕੋਈ ਹਰਜ ਨਹੀਂ ਸਿਟੀਜ਼ਨਸ਼ਿਪ, ਪਰ ਸਿਟੀਜ਼ਨ ਬਣੇ ਹੋਣਾ ਜਦ ਤੱਕ ਬੱਚੇ ਦੀ ਹੁੰਦੀ ਨਹੀਂ ਇਮੀਗ੍ਰੇਸ਼ਨ। ਜੀ ਠੀਕ ਹੈ ਜੀ। ਅਤੇ ਇਹਦੇ ਤੋਂ ਇਲਾਵਾ ਇੱਕ ਮੈਂ ਪੁੱਛਣਾ ਸੀਗਾ ਕਿ ਮੇਰੀ ਵਾਈਫ ਜਿਸ ਤਰ੍ਹਾਂ ਵੀ ਜਦੋਂ ਉਹਨਾਂ ਦਾ ਵੀਜ਼ਾ ਲੱਗੂਗਾ ਉਹ ਆਉਣਗੇ ਇੱਧਰ, ਤਾਂ ਬੱਚੇ ਦਾ ਕਰਕੇ ਉਹਨਾਂ ਨੂੰ ਮਤਲਬ ਇਕੱਲੇ ਨੂੰ ਲਿਆਉਣਾ ਔਖਾ ਹੋਊਗਾ, ਤਾਂ ਕੀ ਮੈਂ 10-15 ਦਿਨ ਲਈ ਜਾ ਸਕਦਾ ਵਾਂ? ਉਹ ਚੀਜ਼ ਦੇ ਲਈ ਮੈਨੂੰ ਮਤਲਬ 3 ਮੰਥ ਦੀ ਪ੍ਰੈਜੈਂਸ ਕੋਈ ਚਾਹੀਦੀ ਤਾਂ ਨਹੀਂ? ਤੁਸੀਂ ਫਾਈਲ ਕਰਤਾ, ਇੱਕ ਵਾਰੀ ਤੁਸੀਂ ਫਾਈਲ ਕਰਤੀ ਸਿਟੀਜ਼ਨਸ਼ਿਪ, ਤੁਹਾਡੀ ਰਿਕੁਆਇਰਮੈਂਟ ਮੀਟ ਹੋ ਜਾਂਦੀ ਹੈ, ਤੁਸੀਂ ਟਰੈਵਲ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਬਸ 6 ਮਹੀਨੇ ਤੋਂ ਜ਼ਿਆਦਾ ਨਹੀਂ ਤੁਸੀਂ ਟਰੈਵਲ ਕਰਨਾ। ਜੀ। ਤੇ ਆਪਣਾ ਰੈਜ਼ੀਡੈਂਸ ਹਮੇਸ਼ਾ ਇੱਥੇ ਮੇਨਟੇਨ ਕਰਕੇ ਰੱਖਣਾ, ਲੀਜ਼ ਵਗੈਰਾ, ਬੈਂਕ ਸਟੇਟਮੈਂਟ, ਬਿੱਲ ਬੁੱਲ, ਸਾਡਾ ਜੌਬ ਵਗੈਰਾ। ਜੀ ਜੀ। ਸੋ ਜਦੋਂ ਤੁਸੀਂ ਕਹਿੰਦੇ ਆ ਵੀ ਸਹੁੰ ਨਾ ਚੱਕਣ, ਇਹਦਾ ਮਤਲਬ ਆ ਵੀ ਉਹ ਆਪਣੇ ਆਪ ਨੂੰ, ਜੇ ਮੰਨ ਲਓ ਇੱਦਾਂ ਦੀ ਕਿਸੇ ਦੀ ਸਥਿਤੀ, ਉਹ ਪੋਸਟਪੋਨ ਕਰੀ ਜਾਣ, ਜਾਂ ਕਿੱਦਾਂ ਕਰਨਾ ਹੁੰਦਾ ਉਹ? ਇਹ ਭਾਜੀ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇਹਨਾਂ ਨੇ ਅਪਲਾਈ ਕੀਤਾ ਸੀਗਾ ਨਾ, ਜਿੱਦਾਂ ਡਿਪੈਂਡੈਂਟ ਚਾਈਲਡ ਪਾ ਕੇ, ਜਿੱਦਾਂ ਪੇਪਰ ਵਰਕ ਇਹਨਾਂ ਨੇ ਮੇਰੇ ਹਿਸਾਬ ਨਾਲ ਕੀਤਾ ਹੋਣਾ ਕਿ ਬੱਚੇ ਦਾ ਸੈਪਰੇਟਲੀ ਨਹੀਂ ਕੀਤਾ ਹੋਣਾ। ਤੇ ਉਹ ਇਹ ਹੈ ਕਿ ਜਦੋਂ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ, ਜਦੋਂ ਸਿਟੀਜ਼ਨ ਬਣਦੇ ਨੇ ਨਾ, ਉਹ ਐਪਲੀਕੇਸ਼ਨ ਬੱਚੇ ਦੀ ਕੈਂਸਲ ਕਰ ਦਿੰਦੇ ਨੇ। ਓਕੇ, ਠੀਕ ਹੈ। ਤੇ ਬੱਚੇ ਨੂੰ, ਹਾਂਜੀ, ਤੇ ਸਿਟੀਜ਼ਨ ਅਪਲਾਈ ਕਰ ਦੇਣ, ਸਹੁੰ ਨਾ ਚੱਕਣ। ਜੀ। ਅਗਲੇ ਕਾਲਰ ਹੈਪੀ। ਹੈਲੋ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਜੀ ਭਾਜੀ, ਮੇਰੀ ਵਾਈਫ ਜਿੱਦਾਂ 2019 ਵਿੱਚ ਆਈ ਸੀਗੀ ਇੱਥੇ, ਤੇ 2020 'ਚ ਜਿੱਦਾਂ ਬੇਬੀ ਹੋ ਗਿਆ ਜੀ ਜਿੱਦਾਂ ਨਾ, ਤੇ ਉਹਦੀ ਜਿਹੜੀ ਆਪਾਂ ਅਸਾਈਲਮ ਕੀਤਾ ਸੀਗਾ ਜੀ, ਉਹਦੀ ਫਾਈਨਲ ਜਿਹੜੀ ਹੀਅਰਿੰਗ ਹੈ ਜੀ ਉਹ ਹੈਗੀ ਆ 22 ਦੇ ਵਿੱਚ ਆ, ਨੈਕਸਟ ਈਅਰ। ਤੇ ਮੈਂ ਪੁੱਛਣਾ ਸੀ ਕਿ ਜਿੱਦਾਂ ਹੁਣ ਬਿਜ਼ੀ ਕਰਕੇ ਕੰਮ ਨਹੀਂ ਹੋਇਆ, ਕਿ ਜਿਹੜਾ ਇਹ ਕੰਮ ਕਰਨਾ ਜ਼ਰੂਰੀ ਹੈ ਜੀ? ਜਿੱਦਾਂ ਜੌਬ ਦੀ ਗੱਲ ਕਰ ਰਹੇ ਤੁਸੀਂ? ਹਾਂਜੀ ਜੌਬ ਦੀ। ਹਾਂਜੀ, ਤੁਸੀਂ ਅਸਾਈਲਮ ਕੀਤਾ ਨਾ ਫਾਈਲ? ਹਾਂਜੀ, ਵਾਈਫ ਨੇ ਕੀਤਾ। ਹਾਂਜੀ, ਤੁਸੀਂ ਵੀ ਅਸਾਈਲਮ ਐਪਲੀਕੈਂਟ ਹੋ ਨਾ? ਨਹੀਂ ਜੀ, ਮੈਂ ਨਹੀਂ ਅਸਾਈਲਮ ਹੈਗਾ ਜੀ। ਤੁਸੀਂ ਸਿਟੀਜ਼ਨ ਆ? ਨਹੀਂ ਜੀ, ਮੇਰੇ ਕੋਲ ਗ੍ਰੀਨ ਕਾਰਡ ਆ। ਗ੍ਰੀਨ ਕਾਰਡ ਹੋਲਡਰ ਨੇ? ਤੁਹਾਡੇ ਕੋਲ ਗ੍ਰੀਨ ਕਾਰਡ ਹੋਲਡਰ ਹੈ? ਨਹੀਂ, ਵਾਈਫ ਤੁਹਾਡਾ, ਦੇਖੋ ਥੋੜ੍ਹਾ ਜਿਹਾ ਲੰਬਾ ਚੌੜਾ ਪ੍ਰੋਸੈਸ ਹੈ। ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ, ਤੁਸੀਂ ਆਈ ਹੋਪ ਕਿ ਤੁਸੀਂ 130 ਜ਼ਰੂਰ ਫਾਈਲ ਕੀਤਾ ਹੋਇਆ ਹੈ। ਜਿਹੜਾ ਕੰਮ ਕਰਨ ਵਾਲੀ ਗੱਲ ਹੈਗੀ, ਉਹ ਜਦੋਂ ਵਾਈਫ, ਤੁਸੀਂ ਜੇ ਵਾਈਫ ਕਿੱਦਾਂ 2 ਨੰਬਰ 'ਚ ਆਏ ਸੀਗੇ, ਇੱਕ ਸਿੱਧੇ ਆਏ ਸੀਗੇ, ਵੀਜ਼ੇ ਤੇ ਆਏ ਸੀਗੇ? ਹਾਂਜੀ, ਐਕਚੁਅਲੀ 130 ਅਪਲਾਈ ਕੀਤਾ ਸੀ, ਉਹ ਡਿਨਾਈ ਕਰ ਦਿੱਤਾ ਸੀਗਾ ਜੀ ਆਪਣੇ, ਥੋੜ੍ਹਾ ਚਿਰ ਹੋ ਗਿਆ ਹੁਣ ਵਾਈਫ ਦੇ ਇੱਥੇ ਆਉਣ ਤੋਂ ਬਾਅਦ ਡਿਨਾਈ ਹੋਇਆ ਜਿੱਦਾਂ ਜੀ। 130 ਤੁਸੀਂ ਪੈਰਾਲੀਗਲ ਥਰੂ ਕੀਤਾ ਸੀਗਾ 130? ਹਾਂਜੀ, ਇਹ ਪੈਰਾਲੀਗਲ ਅਪਰੂਵਲ ਤੋਂ ਨਾ ਰਿਮੂਵਲ ਵਾਲੇ ਨਾ ਕਰਾਇਆ ਕਰੋ। 130 ਦੀ ਨਾ ਇੱਕ ਰੈਗੂਲੇਸ਼ਨ ਹੁੰਦੀ ਹੈ, ਤੁਹਾਨੂੰ ਰੈਗੂਲੇਸ਼ਨ ਮੈਂਸ਼ਨ ਕਰਕੇ ਐਕਸੈਪਸ਼ਨ ਲੈਣੀ ਹੁੰਦੀ ਹੈ, ਫਿਰ 130 ਅਪਰੂਵ ਹੁੰਦਾ, ਤਾਂ ਕਰਕੇ ਡਿਨਾਈ ਹੋਇਆ ਤੁਹਾਡਾ, ਹੈ ਨਾ। ਜੇ ਤੁਹਾਡਾ ਬੱਚਾ ਹੈ, ਤੁਹਾਡਾ 130 ਥੋੜ੍ਹਾ ਡਿਨਾਈ ਹੋਣਾ ਚਾਹੀਦਾ। ਤੁਸੀਂ ਕੀ ਕਰੋ ਕਿ 130 ਦੁਬਾਰਾ ਰੀਫਾਈਲ ਕਰੋ, ਰੈਗੂਲੇਸ਼ਨ ਐਕਸੈਪਸ਼ਨ ਕਲੇਮ ਕਰੋ, ਅਤੇ ਕੋਰਟ ਦੇ ਕੋਲ ਜਾ ਕੇ ਇਸ ਵੇਲੇ ਐਡਮਿਨ ਕਲੋਜ਼ ਕਰਦੇ ਨੇ, ਆਪਣਾ ਜਿਹੜਾ ਵਕੀਲ ਆ ਉਹਨੂੰ ਜਾ ਕੇ ਐਡਮਿਨ ਕਲੋਜ਼ ਕਰਾਓ ਕੇਸ। ਸਿੱਧੇ ਤਰੀਕੇ 'ਤੇ ਆਈ ਸੀਗੀ, ਉਹਦਾ ਕੰਮ, ਉਹਨਾਂ ਦੀ ਇੱਥੇ ਐਡਜਸਟਮੈਂਟ ਹੋ ਸਕਦੀ ਹੈ ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ। ਗ੍ਰੀਨ ਕਾਰਡ 'ਤੇ ਐਡਜਸਟਮੈਂਟ ਨਹੀਂ ਹੋਣੀ। ਗ੍ਰੀਨ ਕਾਰਡ 'ਤੇ ਜਾਂ ਫਿਰ ਇਹ ਹੈ ਕਿ ਵਲੰਟਰੀ ਡਿਪਾਰਚਰ ਲੈ ਕੇ ਬਾਹਰੋਂ ਜਾ ਕੇ ਉਹ ਵਾਪਸ ਆ ਸਕਦੇ ਨੇ। ਅਤੇ ਬੈਠੋ ਆਪਣੇ ਵਕੀਲ ਨਾਲ ਬੈਠ ਕੇ ਸਟ੍ਰੈਟਜੀ ਬਣਾਓ,
ਤੇ ਜੇ ਤੁਸੀਂ ਇੱਕ ਵਾਰੀ ਰਿਮੂਵਲ ਦਾ ਵਕੀਲ ਕੀਤਾ ਨਾ, ਨਾਲ ਪੈਰਾਲੀਗਲ ਨੂੰ ਨਾ ਪਵਾਇਓ। ਜੀ ਜੀ। ਸੋ ਇਹ ਚੀਜ਼ ਬਹੁਤ ਧਿਆਨ ਹੈ ਤਾਂ ਵੀ ਜਿਹੜੇ ਕੁਛ ਗੁੰਝਲਦਾਰ ਮਸਲੇ ਹੁੰਦੇ ਆ, ਕਿਉਂਕਿ ਪੈਰਾਲੀਗਲ ਆ ਅਤੇ ਵਕੀਲ ਦੇ ਵਿੱਚ ਫ਼ਰਕ ਆ, ਤਾਂ ਹੀ ਨਾਮ ਦਾ ਵੀ ਫ਼ਰਕ ਆ ਅਤੇ ਜਿਹੜਾ ਉਹਨਾਂ ਦੀ ਪੜ੍ਹਾਈ ਦਾ ਵੀ ਇਸ ਚੀਜ਼ ਦੇ ਵਿੱਚ ਜਿਹੜਾ ਉਹ ਫ਼ਰਕ ਹੁੰਦਾ ਹੈ। ਸੋ ਇਹ ਅਜਿਹੇ ਗੁੰਝਲਦਾਰ ਮਾਮਲਿਆਂ ਦੇ ਵਿੱਚ ਤੁਸੀਂ ਬੇਸਿਕਲੀ ਚੰਗੇ ਅਟਰਨੀ ਨੂੰ ਹੀ ਕਰੋ। ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ, ਜੇ ਟਿਰਕਿਆਣਾ ਹੋਣਾ ਦੇ ਨਾਲ। ਇਹਨਾਂ ਦਾ ਫ਼ੋਨ ਨੰਬਰ 415 909 0503 415909 0503। ਪੈਰਾਲੀਗਲ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਦੇਖੋ, ਜਿਹੜਾ ਰਿਮੂਵਲ ਹੁੰਦਾ ਨਾ, ਤੁਸੀਂ ਫੋਰਮ ਨਾ ਭਰਿਆ ਕਰੋ ਲੋਕਾਂ ਦੇ ਮਿੰਨਤਾਂ ਤੁਹਾਨੂੰ, ਕਿਉਂਕਿ ਨਾ ਵਿੱਚ ਐਕਸੈਪਸ਼ਨਸ ਵਗੈਰਾ ਤੁਸੀਂ ਕਲੇਮ ਕਰਨੀਆਂ ਹੁੰਦੀਆਂ। ਤੁਸੀਂ ਸੋਚਦੇ ਹੋ ਕਿ 130 ਫੋਰਮ ਭਰਤਾ ਹੋ ਜਾਣਾ ਫੈਮਿਲੀ ਬੇਸਡ ਵਾਲਾ ਨਾ, ਤੀਰ ਤੁੱਕੇ ਲਾਉਣ ਦਾ ਫਾਇਦਾ ਨਹੀਂ, ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਤੁਸੀਂ, ਹੋਰ ਕੁਛ ਨਹੀਂ। ਜੀ ਜੀ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰੀ ਇੰਡੀਵਿਜੂਅਲ ਹੀਅਰਿੰਗ ਅਸਾਈਲਮ ਦੀ 2-3 ਵਾਰੀ ਪਹਿਲਾਂ ਮੂਵ ਹੋ ਚੁੱਕੀ ਆ। ਲਾਸਟ ਈਅਰ ਮੈਂ ਐਡਵਾਂਸ ਮੋਸ਼ਨ ਪਾਈ ਸੀ ਤੇ ਉਹ 20 'ਚ ਆ ਗਈ ਸੀ, ਜੂਨ 'ਚ। ਕਰੋਨਾ ਕਰਕੇ ਉਹ ਵੀ ਪੋਸਟਪੋਨ ਹੋ ਗਈ ਜੀ। ਤੇ ਸਵਾਲ ਸੀ ਮੇਰਾ ਜੀ, ਕੀ ਮੈਂ ਹੁਣ ਦੁਬਾਰਾ ਐਡਵਾਂਸ ਮੋਸ਼ਨ ਪਾ ਸਕਦਾ? ਬਿਲਕੁਲ ਪਾ ਸਕਦੇ ਹੋ, ਤੇ ਨਾਲ ਲਿਖ ਵੀ ਦਿਓ ਕਿ ਮੈਂ ਇੱਕ ਵਾਰੀ ਐਡਵਾਂਸ ਕੀਤੀ ਸੀਗੀ, ਅਪਰੂਵ ਵੀ ਕਰਤੀ ਸੀਗੀ, ਕੋਵਿਡ ਕਰਕੇ ਹੋਇਆ, ਤੇ ਐਮਰਜੈਂਸੀ ਆਪਣੀ ਇੰਡੀਕੇਟ ਕਰ ਦਿਓ ਪ੍ਰੋਟੈਸਟ ਕਰਕੇ, ਤੇ ਕਰ ਦੂਗੇ ਤੁਹਾਡੀ। ਤੇ ਦੂਜਾ ਜੀ, ਜਿਵੇਂ ਹੁਣ ਐਕਸੈਪਟ ਕਰ ਰਹੀ ਆ ਆਪਣੇ ਇੱਥੋਂ ਵਾਲੀ ਕੋਰਟ ਐਡਵਾਂਸ ਮੋਸ਼ਨ, ਕਿ ਨਹੀਂ ਕਰ ਰਹੇ? ਕਰੋਨਾ ਕਰਕੇ ਹਾਲੇ ਬੰਦ ਨੇ। ਬਿਲਕੁਲ ਕਰ ਰਹੇ ਨੇ, ਤੁਸੀਂ ਆਪਣਾ ਰੀਜ਼ਨ ਦਿਓ ਉਹਨਾਂ ਨੂੰ, ਬਿਲਕੁਲ ਕਰ ਰਹੇ ਨੇ ਜੀ। ਥੈਂਕ ਯੂ ਜੀ। ਜਸ ਸਿੰਘ। ਹਾਂਜੀ, ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਜੀ ਕਜ਼ਨ ਬ੍ਰਦਰ ਰਹਿੰਦੇ ਹੈਗੇ ਆ ਕੈਨੇਡਾ, ਹੈ ਨਾ ਜੀ, ਸਿਟੀਜ਼ਨ ਆ ਉਹ ਕੈਨੇਡੀਅਨ, ਤੇ ਉਹ ਇੱਥੇ ਆਉਣਾ ਚਾਹੁੰਦੇ ਹੈਗੇ ਅਮਰੀਕਾ ਦੇ ਵਿੱਚ। ਕੋਈ ਹੈ ਤਰੀਕਾ ਕਿ ਉਹਨਾਂ ਨੂੰ ਗ੍ਰੀਨ ਕਾਰਡ ਵਗੈਰਾ ਇੱਥੇ ਮਿਲ ਜੇ? ਕੈਨੇਡੀਅਨ ਸਿਟੀਜ਼ਨ ਬਿਜ਼ਨਸ ਲਈ ਆਪਾਂ ਡਿਸਕਸ ਕੀਤਾ ਕਿ ਵਾਰੀ E2 ਵੀਜ਼ਾ ਹੈ, ਪਹਿਲਾਂ ਬਿਜ਼ਨਸ ਕਰਨ ਤੇ ਉਹਨਾਂ ਨੂੰ ਬੁਲਾਓ, ਤੇ ਬਿਜ਼ਨਸ ਜੇ ਉਹਨਾਂ ਦਾ ਚੱਲਦਾ ਹੈ ਤੇ ਫਿਰ ਜਿਹੜਾ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਜਾਂ ਤਾਂ ਤੁਸੀਂ ਸਿਬਲਿੰਗ ਪਟੀਸ਼ਨ ਆਪਣੀ ਕਰੋਗੇ 15 ਸਾਲ ਵਾਲਾ ਪ੍ਰੋਸੈਸ, ਤੇ ਜਾਂ ਫਿਰ ਉਹ ਜੇ $9 ਲੱਖ ਇਨਵੈਸਟ ਕਰਦੇ ਨੇ ਤੇ EB-5 ਦੇ ਥਰੂ ਉਹਨਾਂ ਦਾ ਗ੍ਰੀਨ ਕਾਰਡ ਆ ਸਕਦਾ ਹੈ। ਪਹਿਲਾਂ ਤੁਸੀਂ ਉਹਨਾਂ ਨੂੰ E2 ਵੀਜ਼ੇ ਤੇ ਕੰਮ ਕਰਨ ਲਈ ਬੁਲਾਓ, ਬਿਜ਼ਨਸ ਵਗੈਰਾ ਖੋਲ੍ਹਣ ਲਈ, ਉਹ ਚਲਾਓ, ਫਿਰ ਹੌਲੀ ਹੌਲੀ ਦੇਖਦੇ ਹਾਂ ਕਿ ਕਿੱਦਾਂ ਗ੍ਰੀਨ ਕਾਰਡ ਵੱਲ ਜਾਣਾ। ਜੀ, ਥੈਂਕ ਯੂ ਜੀ। ਇਹ ਬਿਜ਼ਨਸ ਵੀਜ਼ਾ ਜੀ ਜਿਹੜਾ ਇਹਨਾਂ ਨੇ ਕਿਹਾ ਸੀਗਾ $500,000 ਵਾਲਾ, ਜਾਂ ਉਹਨੂੰ ਇਹਨਾਂ ਨੇ ਕਰਤਾ ਸੀਗਾ $1 ਮਿਲੀਅਨ, ਤੇ ਉਹੀ ਉਹਦੀ ਗੱਲ ਕਰਦੇ ਹੁੰਦੇ ਤੁਸੀਂ? ਨਹੀਂ, ਇਹ E2 ਵੀਜ਼ਾ ਇਹਦੇ ਵਿੱਚ ਨਾ ਕੋਈ ਲਿਮਿਟ ਨਹੀਂ ਹੈਗੀ। ਜਿਹੜੇ ਆਪਣੇ ਕਲਾਇੰਟ ਨੇ ਉਹ $2-3 ਲੱਖ ਲਾ ਕੇ, ਘੱਟ ਵੀ ਕਈ ਵਾਰੀ ਚੱਲ ਜਾਂਦਾ, $2-3 ਲੱਖ ਲਾ ਕੇ ਬਿਜ਼ਨਸ ਕਰਕੇ E2 ਵੀਜ਼ਾ ਮਿਲ ਜਾਂਦਾ ਹੈ। ਉਹ 'ਚ ਰਹਿ ਕੇ ਤੁਸੀਂ ਕੰਮ ਕਰ ਸਕਦੇ ਹੋ ਇੰਡੈਫੀਨਿਟਲੀ, ਗ੍ਰੀਨ ਕਾਰਡ ਨਹੀਂ ਮਿਲਦਾ ਉਹਦੇ ਤੋਂ। ਇਹ ਦੱਸ ਦਿਓ ਜੀ, ਇਹ ਸਿਰਫ ਕੁਛ ਕੁ ਮੁਲਕਾਂ ਨੂੰ ਇਹ ਜਿਹੜੀ ਅਮਰੀਕਾ ਸਹੂਲਤ ਦਿੰਦਾ ਆ, ਸਾਰੇ ਮੁਲਕਾਂ ਦੇ ਲਈ ਇਹ ਜਿਹੜਾ E2 ਵੀਜ਼ਾ ਨਹੀਂ ਹੈ। ਕੈਨੇਡਾ ਜਿਹੜਾ ਖੁਸ਼ਕਿਸਮਤੀ ਦੇ ਨਾਲ ਇਸ ਦੇ ਅਧੀਨ ਆਉਂਦਾ ਹੈ, ਸੋ ਕੈਨੇਡਾ ਵਾਲੇ ਜਿਹੜੇ ਇਹ ਕਰ ਸਕਦੇ ਨੇ, ਰਾਈਟ? ਕਹਿਣਾ ਜੀ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰੇ ਕੰਟਰੀ ਆਉਂਦੇ ਨੇ, ਤੇ ਜਿਹੜੇ ਵੀ ਇੱਥੇ ਇਟਲੀ ਈਵਨ, ਤੇ ਜਿਹੜੇ ਵੀ ਇੱਥੇ ਪੰਜਾਬੀ ਨੇ, ਜੇ ਉਹਨਾਂ ਨੇ ਇੱਥੇ ਬਿਜ਼ਨਸ ਖੋਲ੍ਹਣਾ ਹੈ ਤੇ ਉਹ ਖੋਲ੍ਹ ਸਕਦੇ ਨੇ 2 ਤੋਂ 3 ਲੱਖ ਲਾ ਕੇ। ਜੀ। ਅਗਲੇ ਕਾਲਰ ਸੰਦੀਪ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਜੀ ਵੀ ਮਤਲਬ ਮੇਰੇ ਹਸਬੈਂਡ ਦੀ ਇੰਟਰਵਿਊ ਤਾਂ ਹੋ ਗਈ ਸੀਗੀ, ਤੇ ਉਹਨਾਂ ਨੂੰ ਪੇਪਰ ਦੇ ਦਿੱਤਾ ਸੀਗਾ, ਤੇ ਉਹ ਕਹਿੰਦੇ ਸੀ ਪੇਪਰ ਵੀ ਤੁਸੀਂ ਚੰਡੀਗੜ੍ਹ ਤੋਂ ਹੀ ਜਮ੍ਹਾਂ ਕਰ ਦਿਓ, ਤੇ ਉਸ ਤੋਂ ਬਾਅਦ ਬੈਨ ਲੱਗ ਗਿਆ ਤੇ ਸਾਡੇ ਤੋਂ ਪੇਪਰ ਜਮ੍ਹਾਂ ਕਰਨੀ ਹੋਏ ਹੈਗੇ, ਤੇ ਹੁਣ ਤਾਂ ਬੈਨ ਖੁੱਲ੍ਹ ਚੁੱਕੇ ਆ, ਤੇ ਹੁਣ ਅਸੀਂ ਕੀ ਕਰ ਸਕਦੇ ਹਾਂ ਜੀ? ਤੁਸੀਂ ਦੁਬਾਰਾ ਜਾ ਕੇ ਉਹਨਾਂ ਨੂੰ ਸੰਪਰਕ ਕਰ ਲਓ, ਚੰਡੀਗੜ੍ਹ ਜਲੰਧਰ ਜਿਹੜੇ ਡ੍ਰੌਪ ਬਾਕਸ ਵਾਲੇ ਆ, ਤੇ ਪੇਪਰ ਉਹਨਾਂ ਨੂੰ ਸਬਮਿਟ ਕਰਾ ਦਿਓ। ਤੇ ਜੇ ਨਹੀਂ ਉਹ ਤੁਹਾਡੇ ਪੇਪਰ ਫੜਦੇ ਆ, ਤੇ ਤੁਸੀਂ ਜਿਹੜੇ NVC ਵਾਲੇ ਜਿਹੜਾ ਇਹਨਾਂ ਦੀ ਇਨਕੁਆਇਰੀ ਵਾਲਾ ਜਿਹੜਾ ਲਿੰਕ ਹੈਗਾ ਇੱਥੇ ਔਨਲਾਈਨ ਜਾ ਕੇ, ਉੱਥੇ ਤੁਸੀਂ ਇਨਕੁਆਇਰੀ ਪਾ ਦਿਓ, ਤੇ ਫਿਰ ਤੁਹਾਨੂੰ ਨਾ NVC ਦੁਬਾਰਾ ਈਮੇਲ ਭੇਜ ਦੇਗੀ ਕਿ ਤੁਸੀਂ ਜਾ ਕੇ ਆਪਣੇ ਕਰ ਸਕਦੇ ਹੋ। ਉਹ ਈਮੇਲ ਪ੍ਰਿੰਟ ਕਰਕੇ ਤੇ ਫਿਰ ਡ੍ਰੌਪ ਬਾਕਸ ਦੁਬਾਰਾ ਜਾ ਕੇ ਸਬਮਿਟ ਕਰ ਦਿਓ। ਮਿਹਰਬਾਨੀ। ਅਗਲੇ ਕਾਲਰ ਪ੍ਰਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਸੀਗਾ ਕਿ 2019 ਦੇ ਵਿੱਚ ਕੋਵਿਡ ਤੋਂ ਪਹਿਲਾਂ ਮੇਰੇ ਮਮ ਡੈਡ ਆਏ ਸੀਗੇ 10 ਸਾਲ ਦੇ ਵੀਜ਼ੇ ਤੇ ਉਹਨਾਂ ਨੇ 2020 ਦੇ ਵਿੱਚ ਮਈ 'ਚ ਜਾਣਾ ਸੀਗਾ, ਤੇ ਉਹ ਕੋਵਿਡ ਹੋ ਗਿਆ ਤੇ ਇਸ ਕਰਕੇ ਗਏ ਨਹੀਂ, ਤੇ ਫਿਰ ਅਸੀਂ ਉਹਨਾਂ ਦਾ ਫਾਈਲ ਕੀਤਾ ਸੀਗਾ ਦੁਬਾਰਾ ਐਕਸਟੈਂਸ਼ਨ, ਤੇ ਉਹਦੀ ਉਹਨਾਂ ਨੇ ਕੁਛ ਪ੍ਰੋਸੈਸਿੰਗ ਚੱਲੀ ਜਾਂਦੀ ਸੀ, ਫਿਰ ਅਕਤੂਬਰ 'ਚ ਵਾਪਸ ਚਲੇ ਗਏ ਉਹ, ਤੇ ਹੁਣ ਉਹਨਾਂ ਦਾ ਡਿਨਾਈਡ ਦੀ ਚਿੱਠੀ ਆਈ ਆ, ਤੇ ਹੁਣ ਉਹ ਮਤਲਬ ਦੁਬਾਰਾ ਆ ਸਕਦੇ ਆ ਜਾਂ ਦੁਬਾਰਾ ਵੀਜ਼ਾ ਲੈਣਾ ਪਊ, ਕਿੱਦਾਂ? ਮਤਲਬ ਡਿਨਾਈ ਉਹਨਾਂ ਨੇ ਕੀ ਅਬੈਂਡਨਮੈਂਟ ਕਰਕੇ ਕੀਤਾ? ਕਿਸ ਗੱਲੋਂ ਡਿਨਾਈ ਕੀਤਾ? ਕਿ ਛੱਡ ਕੇ ਚਲ ਗਏ ਤਾਂ ਕੀਤਾ ਨਾ ਡਿਨਾਈ? ਆਈ ਥਿੰਕ ਮੇ ਬੀ ਤਾਂ ਹੀ ਕੀਤਾ। ਹਾਂਜੀ ਹਾਂਜੀ, ਚਲੋ ਉਹਨੂੰ ਪੜ੍ਹਿਓ, ਮੇ ਵੀ ਨਹੀਂ ਪੜ੍ਹਿਓ ਕਿਉਂ ਡਿਨਾਈ ਕੀਤਾ। ਜੇ ਇਸ ਰੀਜ਼ਨ ਕਰਕੇ ਕੀਤਾ ਫਿਰ ਕੋਈ ਪ੍ਰੋਬਲਮ ਨਹੀਂ ਹੈ। ਆਪਣਾ ਜਿਹੜਾ ਫਾਈਲਿੰਗ ਰਿਸੀਟ ਸੀਗੀ ਉਹ, ਤੇ ਜਿਹੜਾ ਡਿਨਾਇਲ ਹੈ ਉਹ ਨਾਲ ਲੈ ਕੇ ਆਉਣ ਆਪਣੇ, ਤੇ ਜਦੋਂ ਆਉਣ ਤੇ ਪੂਰੀ ਕੁਐਸਚਨ ਵਗੈਰਾ ਤਿਆਰ ਰਹਿਣ ਕਿ ਸਾਡੀ ਮਜਬੂਰੀ ਸੀਗੀ ਤਾਂ ਕਰਕੇ ਆਪਾਂ ਰੁਕੇ ਹਾਂ, ਤੇ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ। ਓਕੇ ਜੀ,
ਬਿਲਕੁਲ। ਤੇ ਜੇ ਕੋਈ ਹੋਰ ਰੀਜ਼ਨ ਕਰਕੇ ਡਿਨਾਈ ਕੀਤਾ ਕਿ ਤੁਸੀਂ ਪ੍ਰੋਪਰਲੀ ਐਪਲੀਕੇਸ਼ਨ ਫਾਈਲ ਨਹੀਂ ਕੀਤੀ ਸੀਗੀ, ਫਿਰ ਤੁਹਾਨੂੰ ਪ੍ਰੋਬਲਮ ਹੈ। ਜੀ, ਇਹ ਮੇਕ ਸ਼ੋਰ ਕਰੋ ਵੀ ਰੀਜ਼ਨ ਕੀ ਉਹਨਾਂ ਨੇ ਦਿੱਤਾ ਹੈ ਜਿਹੜਾ ਉਹ ਡਿਨਾਈ ਕਰਨ ਦਾ। ਸੋ ਜਦੋਂ ਕਾਗਜ਼ੀ ਕਾਰਵਾਈ ਹੁੰਦੀ ਆ, ਐਗਜ਼ੈਕਟਲੀ ਜਿਹੜਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂ ਆ, ਕਿੱਦਾਂ ਆ, ਕਿਵੇਂ ਆ, ਫਿਰ ਹੀ ਉਸ ਦਾ ਜਿਹੜਾ ਸਹੀ ਸੋਲਿਊਸ਼ਨ ਆ ਉਹ ਜਿਹੜਾ ਉਹ ਲੱਭਿਆ ਜਾ ਸਕਦਾ ਆ। ਸੋ ਸਰੋਤਿਓ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਅਤੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹੈ, ਤੁਸੀਂ ਸਲਾਹ ਲੈਣਾ ਚਾਹੁੰਦੇ ਹੋ ਅਟਾਰਨੀ ਜੇ ਟਿਰਕੀਆਣਾ ਹੋਣਾ ਦੀ, ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ। ਆਪਣੀ ਅਪਾਇੰਟਮੈਂਟ ਤੁਸੀਂ ਇਹਨਾਂ ਦੇ ਨਾਲ ਬਣਾ ਸਕਦੇ ਹੋ। ਫੋਨ ਨੰਬਰ ਇਹਨਾਂ ਦੇ ਆਫਿਸ 'ਚ ਕਾਂਟੈਕਟ ਕਰਨ ਦੇ ਲਈ ਆ 415 909 0503 415-909-0503 ਦੇ ਉੱਤੇ। ਅਤੇ ਅਟਾਰਨੀ ਜੇ ਟਿਰਕੀਆਣਾ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਅਗਲੇ ਵੀਕ ਨੂੰ ਫਿਰ ਮਿਲਦੇ ਹਾਂ, ਦੇਖਦੇ ਹਾਂ ਕੀ ਪੋਲਿਸੀਜ਼ ਦੇ ਵਿੱਚ ਹੋਰ ਚੇਂਜਿਸ ਹੋ ਰਹੇ ਆ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।